ਇਹਨਾਂ ਦੀ ਸਾਜ਼ਿਸ਼ ਆ, ਜਿਹੜਾ ਬੰਦੇ ਦੀ ਤਨਖਾਹ 50 ਤੋਂ ਵੱਧ ਲੱਗਦੀ ਉਹਨੂੰ ਛਾਲ ਮਰਵਾ ਕੇ ਮਾਰ ਦਿੰਦੇ ਆ। ਇਹਨਾਂ ਕੋਲ ਹਜ਼ਾਰ ਇਹਨਾਂ ਨੇ ਮਾੜਾ ਕਤਲ ਹੀ ਸੋਹਣਾ ਲੱਗ ਰਿਹਾ ਦੂਰੋਂ ਚੈੱਕ ਕਰ ਲੈ ਆਪਾਂ ਚੈੱਕ ਜੁੰਮੀ ਵੀ ਲੈ ਲੈਂਦੇ ਹਾਂ ਸਹੀ ਗੱਲ ਆਪਾਂ ਸਾਰੇ ਜਹਾਜ਼ 'ਚ ਬੈਠੇ ਆ ਕੌਣ ਕੌਣ ਛਾਲ ਮਾਰ ਦੇਗਾ ਫੁੱਲ ਸੇਫਟੀ ਦੇ ਨਾਲ ਮੇਰੇ ਹਿਸਾਬ ਨਾਲ ਕਾਲੂ ਮਾਰ ਦੇਗਾ ਨਹੀਂ ਨਹੀਂ ਹੋਰ ਉਹ ਨਹੀਂ ਹੋਰ ਸਾਜੀ ਕੋਈ ਲਾਲਚ ਦਿਓ ਤੇ ਮੈਂ ਵੀ ਮਾਰ ਦੇ ਹਾਂਜੀ ਭਾਜੀ ਕੀ ਹਾਲ ਚਾਲ ਹੈ ਠੀਕ ਹੋ ਯਾਰ ਇਹ ਕਿੰਨੀ ਦੇਰ 'ਚ ਬੰਦਾ ਕੰਮ ਸਿੱਖ ਜਾਂਦਾ ਜਿਹੜਾ ਮੈਂ ਕਿਉਂ ਦੇਖਣ ਦਿਆਂ ਤੈਨੂੰ ਬੈਠਾ ਇਹ ਸਰ ਜੀ ਇਹ ਬੰਦੇ ਦੇ ਦਿਮਾਗ ਤੇ ਡਿਪੈਂਡ ਕਰਦਾ ਜੇ ਬੰਦੇ ਦਾ ਦਿਮਾਗ ਇੱਕ ਮਿਸਾਲ ਤੁਸੀਂ ਕਿੰਨੀ ਦੇਰ 'ਚ ਸਿੱਖਿਆ ਸੀ ਮੈਨੂੰ ਤਾਂ ਲੱਗ ਗਿਆ ਕੋਈ 1.5 ਸਾਲ ਹੈਂ ਹਾਂਜੀ ਆ ਉਂਗਲਾ ਮਾਰਨ ਨਾਲ ਨਹੀਂ ਸਰ ਬੁਰਸ਼ ਵੀ ਚਲਾਈਦਾ ਬੁਰਸ਼ ਵੀ ਚਲਾਉਂਦਾ ਵਾ ਦੰਦਾਂ ਵਾਲਾ ਕਿ ਦੂਸਰਾ ਰੰਗ ਵਾਲਾ ਅੱਛਾ ਯਾਰ ਵੈਸੇ ਬੜਾ ਔਖਾ ਕੰਮ ਆ ਬਿਲਕੁਲ ਸਰ ਮੈਂ ਮਾਰਾਂ ਇੱਕ ਉਂਗਲ ਵਿੱਚ ਇੱਥੇ ਲਾਈ ਮਾੜਾ ਜਾ ਮਾਰ ਕੇ ਵੇਖ ਲਓ ਇੱਥੇ ਇੰਜ ਮਾਰਾਂ ਮਾਰ ਨਹੀਂ ਤੂੰ ਕਿੰਨੀ ਦੇਰ ਲਾਈ ਸੀ ਮੈਨੂੰ ਸਾਲ 1.5 ਲੱਗ ਗਿਆ ਤੇ ਤੂੰ ਮੈਨੂੰ 1 ਸੈਕਿੰਡ 'ਚ ਦੱਸਿਆ ਮੈਂ ਸਿੱਖ ਗਿਆ ਮੈਂ ਤੂੰ 1.5 ਸਾਲ ਦਾ ਟਾਈਮ ਹੀ ਜਾਇਆ ਕੀਤਾ ਫੇ ਉਹ ਸਰਦੀ ਕੱਲੀਆਂ ਉਂਗਲਾਂ ਨਹੀਂ ਨਾ ਮਾਰਦਾ ਹੋ ਹੈ ਹੋਰ ਕਿਉਂ ਮਾਰੀਆਂ ਤੂੰ ਕੀ ਚਲਾਇਆ ਉਹ ਵੀ ਤੂੰ ਮੈਨੂੰ ਦੱਸਣਾ ਵਾ ਤੇਰੇ ਕੋਲ ਜ਼ਬਾਨ ਮੇਰੇ ਕੋਲ ਅਲਫਾਜ਼ ਮੇਰੇ ਕੋਲ ਜੁਮਲਾ ਵਾ ਤੇਰੇ ਕੋਲ ਅਦਾਇਗੀ ਹੈ ਇਸ ਵਾਰੀ ਜਿਹੜਾ ਤੇਰਾ ਮੁਸ਼ਾਰਾ ਹੋਏਗਾ ਜ਼ੁਬਾਨ ਜ਼ਦੇ ਆਮ ਹੋ ਜਾਏਗਾ ਜੁਮਲੇ 'ਚ ਬੋਤਲ ਲੈ ਜੁਮਲੇ 'ਚ ਹੈ ਕਿਆਰੀ ਬਣਾਈ ਤੂੰ ਸੀਰੀਅਸ ਹੀ ਨਹੀਂਗਾ ਸੀਰੀਅਸ ਹੋ ਮੁਸ਼ਾਇਰੇ ਦੇ ਵਿੱਚ ਜਿਹੜਾ ਤੇਰਾ ਸਟਾਈਲ ਵੱਜ ਗਿਆ ਹੈ ਨਾ ਇਹ ਹੁਣ ਤੈਨੂੰ ਅੱਗੇ ਤੋਰਨਾ ਪੈਣਾ ਲਿਹਾਜ਼ਾ ਮੈਂ ਉਹਨੂੰ ਮਲਹੂਜ਼ੇ ਖਾਤਰ ਰੱਖਦਿਆ ਹੋਇਆ ਤੇਰੇ ਲਈ ਇੱਕ ਐਸੀ ਨਜ਼ਮ ਇਜਾਦ ਕਰ ਦਿੱਤੀ ਹੈ आग लगा देगी आग इंडस्ट्री में थरथल्ली मच जाएगी कंपनियां छिड़ जाएंगी ਕੰਪਨੀ हाँ ਮੈਂ ਵੀ ਇਹ ਕੰਪਨੀ 'ਚ ਕੰਮ ਕੀਤਾ ओए कंपनी छिड़ जाएगी ਕੰਪਨੀ जाहिल दे बच्चे ਉਹ ਰੰਗ ਦਾ ਕੰਮ ਸਿੱਖਣ ਲੱਗ ਪਿਆ 1.5 ਸਾਲ ਮੈਨੂੰ ਲੱਗਦਾ ਤੂੰ ਉੱਥੇ ਮਜ਼ੇ ਲੈਣ ਜਾਂਦਾ ਰਿਹਾ ਵਾ ਵਿਹਲੇ ਫਿਰਨ ਜਾਂਦਾ ਰਿਹਾ ਵਾ ਮੈਂ ਹਿਸਾਬ ਲਾ ਲਿਆ ਤੇਰਾ 6 ਮਹੀਨੇ ਦੇ ਚਾਵਾਂ ਦਿੱਤੀਆਂ ਸਾਦਾਂ ਲਿਆ ਤੂੰ ਤੇ ਫਿਰ ਵੇਲੇ ਵੀ ਦਿੱਤਾ ਸਾਜ ਜੀ ਨੇ ਚਾਵਾਂ ਦਾ ਤੇ ਪੱਲਿਓਂ ਨਹੀਂ ਉਹ ਪੱਲਿਓਂ ਹੀ ਪਿਆਣੀਆਂ ਪੈਂਦੀਆਂ ਕੰਮ ਨਹੀਂ ਸਿੱਖਣਾ ਅੱਛਾ ਜੀ ਆ ਸਾਡਾ ਸਾਜ ਇਸ ਗੱਲੋਂ ਸ਼ਦਾਦਾ ਵਾ ਚਾਹ ਦਾ ਪੁੱਛਦਾ ਹੀ ਨਹੀਂ ਇਹਦੇ ਘਰੋਂ ਪੀ ਕੇ ਆਇਆ ਕਰੋ ਜੇ ਤੈਨੂੰ ਮੈਂ ਠੇਕਾ ਦੇਵਾਂ ਰੰਗ ਕਰਨ ਦਾ ਤੇ ਖਾਲੀ ਪਲਾਟ ਆ ਖਾਲੀ ਪਲਾਟ ਹਾਂ ਹੋਏਗਾ ਉਹਨੂੰ ਰੰਗ ਕਰਨਾ ਵਾ ਨਾ ਕੋਈ ਉੱਥੇ ਦੀਵਾਰ ਆ ਕੋਈ ਸ਼ੈ ਨਹੀਂ ਉੱਥੇ ਨਾ ਕੋਈ ਗੇਟ ਆ ਨਾ ਕੋਈ ਸ਼ੈ ਨਹੀਂ ਫਰਸ਼ ਵੀ ਨਹੀਂ ਮਿੱਟੀ ਆ ਮਿੱਟੀ ਰੰਗ ਕਰਨੀ ਥੱਲੇ ਕਿਸ ਕਲਰ ਦੀ ਕਰਾਈਏ ਉਹਨੂੰ ਮਿੱਟੀ ਰੰਗ ਕੀਤਾ ਖਰਚਾ ਘੱਟ ਆਏਗਾ ਕੀ ਮਤਲਬ ਮਿੱਟੀ ਰੰਗ ਕਰਾਈਏ ਫਿਰ ਪਹਿਲੇ ਹੀ ਮਿੱਟੀ ਆ ਤੈਨੂੰ ਮਿੱਟੀ ਰੰਗ ਕਿੱਦਾਂ ਕਰੂੰਗਾ ਤੂੰ ਸਹੀ ਉਹ ਫਿਰ ਨਾ ਉਹਦੀ ਪਹਿਲਾਂ ਬੇਸ ਬਣੇਗੀ ਅੱਛਾ ਤੇ ਨਾਲ ਥੋੜੀ ਜਿਹੀ ਸ਼ਿੰਗਾਰ ਵੀ ਬਣੇਗੀ ਵਾਹ 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 ਯਾਰ ਵੈਸੇ ਏਡਾ ਔਖਾ ਤੇ ਕੋਈ ਨਹੀਂ ਹਲੇ ਚਲੋ ਮੈਂ ਲਾਈ ਜਨਾ ਤੁਸੀਂ ਉਂਗਲਾਂ ਮਾਰੀ ਜਾਓ ਚੱਲ ਆਈ ਆ ਫੇਰ ਦੀ ਦਿਹਾੜੀ ਮੈਂ ਵੀ ਲੈਣੀ ਆ ਇਹ ਕੰਮ ਸਿੰਗਰ ਜ਼ਿਆਦਾ ਕਰਦੇ ਹਾਂ ਇਹ ਜ਼ਿਆਦਾ ਕੰਮ ਹੁੰਦੇ ਇਦਾਂ ਵਾ ਕਿ ਕੋਠੀ ਆ ਕੋਈ ਬਣਨ ਦੇ ਉੱਥੇ ਠੇਕੇਦਾਰ ਤੇ ਤੇਰੇ ਵਰਗਾ ਇੱਕ ਨਾਲ ਮੁੰਡਾ ਉਹਨੇ ਰੱਖਿਆ ਹੁੰਦਾ ਖਾਲੀ ਕੋਠੀ 'ਚ ਉਹ ਦੋਵੇਂ ਰੰਗ ਕਰਨੇ ਹੁੰਦੇ ਹਨਾ ਯਾਰ ਮਤਲਬ ਖਾਲੀ ਕੋਠੀ 'ਚ ਆਵਾਜ਼ ਬਹੁਤੀ ਬੋਲਦੀ ਆ ਉੱਥੋਂ ਹੀ ਤੈਨੂੰ ਗਾਣੇ ਦਾ ਸ਼ੌਕ ਪਿਆ ਹੁਣ ਹਨਾ ਜੀ ਗਾਣਾ ਕਹਿਤਾ ਮੈਂ ਵੇਖ ਲਾ ਫਿਰ ਅਗਲੀ ਗੱਲ ਸੁਣੋ ਇਦਾਂ ਆਵਾਜ਼ ਆਣੀ ਹੈਲੋ 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 ਇੱਕੋ ਕੀ ਹਿਸਾਬ ਕਿਤਾਬ ਹੁੰਦਾ ਠੇਕੇ ਤੇ ਹੁੰਦਾ ਵਾ ਕਿ ਮਿੰਟਾਂ ਦਾ ਹਿਸਾਬ ਹੁੰਦਾ ਘੰਟਿਆਂ ਦਾ ਹਿਸਾਬ ਹੁੰਦਾ ਦਿਹਾੜੀ ਵੀ ਹੁੰਦੀ ਠੇਕਾ ਵੀ ਹੁੰਦਾ ਕਿੰਨੀ ਦੇਰ 'ਚ ਮੁਕਾ ਦਿੰਦੇ ਆ ਜੇ ਠੇਕਾ ਹੋਵੇ ਜਲਦੀ ਮੁਕਾ ਦੇਈਦਾ ਦਿਹਾੜੀ ਹੋਵੇ ਆਰਾਮ ਨਾਲ ਲੱਗੇ ਰਹੀਦਾ ਉਹੀ ਨਾ ਇਹਦਾ ਮਤਲਬ ਆ ਤੁਸੀਂ ਇਹ ਕਰ ਸਕਦੇ ਆ ਘੰਟੇ ਦੇ ਵਿੱਚ ਠੇਕਾ ਹੋਵੇ ਤੇ ਜੇ ਦਿਹਾੜੀ ਹੋਵੇ ਤੁਸੀਂ 2 ਦਿਨ ਲਾ ਦਿੰਦੇ ਕਿ ਚੱਲ ਯਾਰ ਦਿਹਾੜੀ ਬਣਾ ਲਈਏ ਹੈ ਨਾ ਯਾਰ ਕਿਉਂ ਸਾਰਾ ਕੁਝ ਇੱਥੇ ਰਹਿ ਜਾਣਾ ਯਾਰ ਕਿਉਂ ਇਦਾਂ ਦੇ ਕੰਮ ਕਰਦੇ ਹੁੰਦੇ ਤੈਨੂੰ ਪਤਾ ਆਪਾਂ ਇਹਨਾਂ ਗੱਲਾਂ ਤੋਂ ਇਹਨਾਂ ਕੰਮਾਂ ਦੇ ਵਿੱਚ ਤੇ ਆਪਾਂ ਆਪਣੀ ਕੌਮ ਕਿੰਨੀ ਪਿੱਛੇ ਹੈ ਮੈਂ ਤੇ ਤੋਂ ਕਿੰਨੇ ਪਿੱਛੇ ਸੀਗਾ ਉਹ ਉੱਥੇ ਮੈਂ ਸੋਚ ਕੇ ਦੇਲਾ ਤੇਰੇ ਅੱਗੇ ਆ ਗਿਆ ਇਦਾਂ ਨਹੀਂ ਕਰੀਦਾ ਹੁੰਦਾ ਅੱਲਾਹ ਪਾਕ ਨੇ ਜੇ ਹੱਥ ਸਲਾਮਤ ਦਿੱਤੇ ਆ ਨਾ ਤੇ ਠੇਕਾ ਨਹੀਂ ਲਈਦਾ ਹੁੰਦਾ ਠੇਕਾ ਨਹੀਂ ਲਈਦਾ ਨਹੀਂ ਲਈਦਾ ਦਿਹਾੜੀ ਕਰਕੇ ਕੁਝ ਪੈਸੇ ਜ਼ਿਆਦਾ ਬਚਦੇ ਚੰਗਾ ਫਿਰ ਹੈ ਚੰਗਾ ਜੀ ਚਾਹ ਚੂ ਪੀਣੀ ਆ ਪਿਆ ਦੋ ਫਿਰ ਲੈ ਪਿਆ ਦਿਓ ਪਿਲਾ ਦਿੰਦੇ ਆ ਇੱਕੋ ਡਲੇ ਕਹਿੰਦੇ ਆ ਹੈਲੋ 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 ਹੈਲੋ
ਇਹ ਕਿੰਨੀਆਂ ਹੋ ਗਈਆਂ 5 ਹੈਲੋ 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 5 ਹੋ ਗਈਆਂ ਨਾ ਇਹਨੂੰ ਇੱਕੋ ਕਿਉਂ ਕਹਿੰਦੇ ਇਕੋ ਨਹੀਂ ਡਿਲੇ ਹੈ ਚਲੋ ਸਮਝ ਜਿੱਦਾਂ ਗਏ। ਪਹਾੜਾਂ 'ਚ ਵਾਏ ਮਾਰੀਏ ਓਏ ਹਾਂ ਗੂੰਜਦੀ ਹੈ ਗੂੰਜਦੀ ਹੈ ਵਾਈਬ੍ਰੇਟ ਹੁੰਦੀ ਹੈ ਨਹੀਂ ਤੈਨੂੰ ਪਤਾ ਵਾ ਹਵਾ ਸਾਡੀ ਆਵਾਜ਼ ਨੂੰ ਕਿੱਦਾਂ ਪਹੁੰਚਾਉਂਦੀ ਹੈ ਕਿੱਦਾਂ ਇਦਾਂ ਹਵਾ ਦੇ ਵਿੱਚ ਸੈਂਸਰ ਹੈ ਨਜ਼ਰ ਨਹੀਂ ਆਉਂਦਾ ਨਹੀਂ ਹਵਾ ਦੇ ਵਿੱਚ ਬਿਜਲੀ ਵੀ ਹੈ ਹਵਾ ਦੇ ਵਿੱਚ ਗੈਸ ਵੀ ਹੈ ਹਵਾ ਦੇ ਵਿੱਚ ਤਵਾਨਾਈ ਵੀ ਹੈ ਹਵਾ ਦੇ ਵਿੱਚ ਹਰ ਪੋਟੈਸ਼ੀਅਮ ਮੈਗਨੇਟ ਸਲਫੇਟ ਸਲਫਾਸਫੋਰ ਹਰ ਚੀਜ਼ ਦਾ ਤੁਸੀਂ ਸਾਇੰਸ ਪੜ੍ਹੀ ਨਹੀਂ ਨਾ पढ़ी है कल एक उधरों ओढ़ने से कहना साइंस के साथ कि आर्ट के साथ मैं पढ़ना है साइंस ਤੈਨੂੰ ਬਰਬਾਦ ਕਰ ਦੇਣਾ ਇਹਨੇ ਮੈਂ ਤੈਨੂੰ ਦੱਸਤਾ ਹੀ ਹਾਂ ਕਰ ਦਿੱਤਾ ਵਰਗੀ ਨਾ ਕਰ ਨਹੀਂ ਤੈਨੂੰ ਰਹਿੰਦਾ ਖੁੰਦਾ ਵੀ ਉਹਨੇ ਕਰਨਾ ਹੀ ਹਾਂ ਇਹ ਕੀ ਲੱਗਦਾ ਤੇਰਾ ਭਰਾ ਹੀ ਸਮਝ ਭਰਾ ਤੇਰੇ 'ਚ ਬਹੁਤ ਕੁਆਲਿਟੀਆਂ ਨੇ ਤੂੰ ਸੌਫਟਵੇਅਰ ਇੰਜੀਨੀਅਰ ਬਣ ਸਕਦਾ ਸੀ ਹੁਣ ਮੈਂ ਰੰਗ ਵਾਲਿਆਂ ਦਾ ਬਈ ਤੇਰੇ ਕੋਲ ਇੱਥੇ ਖਲੋਤਾ ਹਾਂ ਅੰਦਰ ਜਿਹੜਾ ਬੰਦਾ ਬੈਠਾ ਮੈਂ ਉਹਨਾਂ ਗੱਲ ਕਰਨੇ ਆ ਤੇਰੇ ਨਾਲ ਹੀ ਕਰਨੀ ਹੈ ਕਹਿੰਦਾ ਕੌਣ ਮੈਂ ਤੇਰੇ ਸਿਰ ਤੇ ਖਲੋਤਾ ਮੈਂ ਗੱਲ ਕਰਨੇ ਆ ਤੇ ਕਹਿੰਦਾ ਕੌਣ ਮੈਂ ਨਹੀਂ ਮੈਨੂੰ ਆਪਣੇ ਆਪ ਤੇ ਭਰੋਸਾ ਨਹੀਂ ਨਾ ਹੈ ਆ ਕੁਰਸੀ ਲਿਆ ਹੋ ਰਿਹਾ ਮੈਂ ਸਿਰ ਤੇ ਖਲੋ ਕੇ ਕੰਮ ਕਰਾ ਰਿਹਾ ਮੇਰੀ ਗੱਲ ਸੁਣ ਤੇਰੇ 'ਚ ਮੈਂ ਕੁਆਲਿਟੀਆਂ ਦੇਖੀਆਂ ਨੇ ਗਾਰੀਆਂ ਤੂੰ ਸੌਫਟਵੇਅਰ ਇੰਜੀਨੀਅਰ ਬਣ ਸਕਦਾ ਵਾ ਬਣ ਸਕਣਾ ਬਣ ਸਕਦਾ ਤੂੰ ਕਹਿੰਦੇ ਤੇਰਾ ਦਿਮਾਗ ਬਹੁਤ ਕੰਮ ਕਰਦਾ ਹੈ। ਇਹ ਅਸਲ ਤੇਰਾ ਜਿਹੜਾ ਦੁਸ਼ਮਣ ਆ ਨਾ ਉਹ ਤੇਰੇ ਪਿੱਛੇ ਬੈਠਾ ਹੀ ਤੇਰਾ ਬੇੜਾ ਗਰਕ ਇਹਨੇ ਕਰ ਦਿੱਤਾ ਹੈ ਬਲਕਿ ਕਰ ਦਿੱਤਾ ਹੋਣਾ ਹਨਾ ਇਹਨੇ ਕਰ ਦਿੱਤਾ ਇਹ ਕਿਹੜਾ ਜਾਨੀ ਦੁਸ਼ਮਣ ਨਹੀਂ ਆ ਉਂਝ ਦੁਸ਼ਮਣ ਨਹੀਂ ਕਰ ਦਿੱਤਾ ਬੇੜਾ ਗਰਕ ਕਰ ਦਿੱਤਾ ਆ ਸਵੇਰ ਤੋਂ ਰਾਤ ਤੱਕ ਤੈਨੂੰ ਇੱਥੇ ਰੰਗ ਦੇ ਨੇ ਲਾਇਆ ਲਾਇਆ ਹਾਲਾਂਕਿ ਪਤਾ ਕੀ ਗੱਲ ਆ ਉਹਦੇ ਦਿਲ 'ਚ ਇਹ ਆ ਕਿ ਇਹ ਕਿਉਂ ਅੱਗੇ ਜਾਵੇ ਇਹ ਵੀ ਮੇਰੇ ਨਾਲ ਇੱਥੇ ਹੀ ਰਵੇ ਧੱਕੇ ਜਦ ਕਿ ਤੇਰੇ ਅੰਦਰ ਇੰਨੀਆਂ ਕੁਆਲਿਟੀਆਂ ਨੇ ਤੂੰ ਇਹਦੇ ਅੰਦਰ ਨਹੀਂ ਹੈ ਜੀ ਅੱਜ ਸਵੇਰ 4 ਕੁਆਲਿਟੀਆਂ ਰੰਗ ਵਾਲੀਆਂ ਲੈ ਕੇ ਆਇਆ ਹੈ ਬਾਲਟੀਆਂ ਨਹੀਂ ਕੁਆਲਿਟੀਆਂ ਕੁਆਲਿਟੀਆਂ ਮੈਂ ਉਦੋਂ ਇਹਦਾ ਇੰਟਰਵਿਊ ਲਿਆ ਵਾ ਮੈਨੂੰ ਇੰਨਾ ਦੁੱਖ ਹੋਇਆ ਕਿ ਇਸ ਬੱਚੇ ਨੂੰ ਪਾਕਿਸਤਾਨ ਨੂੰ ਇਹਦੀ ਜ਼ਰੂਰਤ ਆ ਕੀ ਗੱਲ ਸੀਏ ਕੀਤਾ ਇਹਨੇ ਯਾਰ ਸੀਏ ਕਰਨ ਦਾ ਨਹੀਂ ਰੌਲਾ ਉਹ ਦਿਮਾਗੀ ਤੌਰ ਤੇ ਬਹੁਤ ਤੇਜ਼ ਆ ਅੱਛਾ ਜੀ ਹਾਂ ਉਹ ਜਿਹੜਾ ਨਾ ਉਹਦੇ ਦਿਲ 'ਚ ਵੀ ਅੱਗੇ ਨਾ ਜਾਵੇ ਰੰਗ ਵੀ ਇਹ ਜਿੱਥੇ ਕਰਦੇ ਹੁੰਦੇ ਨਾ ਜਿੱਥੇ ਅੱਗੇ ਹੋਣਾ ਹੁੰਦਾ ਉੱਥੇ ਆਪ ਹੁੰਦਾ ਪਿੱਛੇ ਇਹਨੂੰ ਕਹਿੰਦਾ ਤੂੰ ਆ ਰੰਗ ਕਰ ਉੱਥੇ ਵੀ ਇਹਨੂੰ ਅੱਗੇ ਹੁੰਦੇ ਉਹ ਮੇਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਆ ਦੇਖ ਨਾ ਹੁਣ ਇਧਰੋਂ ਤੂੰ ਵੇਖੇਗਾ ਨਾ ਤੇ ਉਧਰ ਅੱਗੇ ਆ ਅੱਗੇ ਆ ਇਹਨੂੰ ਪਿੱਛੇ ਰੱਖਿਆ ਭਾਜੀ ਤੁਹਾਨੂੰ ਨਹੀਂ ਸਮਝ ਆ ਰਹੀ ਆ ਰਹੀ ਮੁਸਤਕਬਲ ਆਪਣਾ ਵੇਖੋ ਉਹਦੇ ਹੱਥਾਂ 'ਚ ਆਪਣੀ ਜਵਾਨੀ ਨਾ ਬਹਿਲਾਓ ਤੇ ਹੁਣ ਪੜਨ ਲੱਗਦਾ ਫਿਰ ਨਹੀਂ ਉਹ ਪੜ੍ਹਾਈ ਨਾਲ ਕੱਖ ਨਹੀਂ ਹੁੰਦਾ ਯਾਰ ਅੱਛਾ ਤੇਰਾ ਦਿਮਾਗ ਬਹੁਤ ਤੇਜ਼ ਚੱਲਦਾ ਵਾ ਤੂੰ ਸੌਫਟਵੇਅਰ ਇੰਜੀਨੀਅਰ ਬਣ ਸਕਦਾ ਵਾ ਤੂੰ AI ਟੈਕਨੋਲੋਜੀ ਦੇ ਨਾਲ ਦੁਨੀਆ ਪੂਰੀ ਨੂੰ ਹੈਰਾਨ ਕਰ ਸਕਦਾ ਤੂੰ ਪਾਕਿਸਤਾਨ ਨੂੰ ਤੇਰੀ ਲੋੜ ਆ सही गल ਤੈਨੂੰ ਇਹ ਧੱਕੇ ਇੱਥੇ ਦਿਖਾਉਂਦੇ ਤੂੰ ਇੱਥੇ ਗਰਮਾਲੇ ਮਾਰਨੇ ਆ ਪਟੀਨਾ ਭਰਨੇ ਆ ਬੁਰਸ਼ ਫੇਰਨੇ ਆ ਇਦਾਂ ਹੀ ਤੇਰੀ ਜਵਾਨੀ ਅੱਧੀ ਉਹਨੇ ਬਰਬਾਦ ਕਰਤੀ ਅੱਧੀ ਉਹਨੇ ਹੋਰ ਕਰ ਦੇਣੀ ਹੈ ਮੁਲਕ ਨੂੰ ਤੇਰੀ ਲੋੜ ਆ ਤੂੰ ਮੁਲਕ ਲਈ ਸਮਝ ਲੈ ਇਸ ਭੂਗੋਲ ਦਾ ਛਿਲਕਾ ਹੋਇਆ ਪਿਆ ਇਸ ਟਾਈਮ ਵਾਲੇਕੁਮ ਉਸਤਾਦ ਜੀ ਆ ਦੇਖ ਇਹਨੂੰ ਹੋਣਾ ਹੁਣ ਚਾਹੀਦਾ ਇਹ ਪੜਿਆ ਲਿਖਿਆ ਇਹ ਵੀ ਨਹੀਂ ਹੈਗਾ ਲੇਕਿਨ ਉਹਨੇ ਗੱਡੀ ਵੀ ਪਰਸੋਂ ਲੈ ਲਈ ਆ ਘਰ ਵੀ ਮਾਸ਼ਾਅੱਲਾ ਆਪਣਾ ਵਾ ਫਲ ਫਰੂਟ ਵੀ ਖਾ ਰਿਹਾ ਪੜਿਆ ਲਿਖਿਆ ਨਹੀਂ ਕਿੰਨਾ ਪੜਿਆ ਤੂੰ ਵੀ ਮੈਂ ਜੀ ਹੋਮ ਇਕਨੋਮਿਕਸ ਸਟਾਰਟ ਕੀਤੀਆਂ ਹੈ ਹੋਮ ਇਕਨੋਮਿਕਸ ਸਟਾਰਟ ਕੀਤੀਆਂ ਹੋਮ ਇਕਨੋਮਿਕਸ ਪਤਾ ਕੀ ਹੁੰਦਾ ਜੀ ਕੀ ਹੁੰਦਾ ਇਹ ਹੋਮਾ ਨਹੀਂ ਹੁੰਦਾ ਜਿੱਥੇ ਗਰਮੀ 'ਚ ਹਾਂ ਹੁਮਾ ਹਾਂ ਉੱਥੇ 8 ਕੀਤੀਆਂ ਨੇ ਫਲ ਲੈ ਲਓ ਫਲ ਖਾ ਲਓ ਓਏ 3 ਮਾਲਟੇ ਲੈ ਕੇ ਆ ਗਿਆ ਝੂਠਿਆ ਜੱਟਾ ਐਦਾਂ ਨਹੀਂ ਕਿ ਤਾਂ ਸਾਥ ਇਹਦੇ ਨੇ ਵਿਸ਼ੀ ਹੋਈ ਆਓ ਯਾਰ ਫਲ ਖਾ ਲਈਏ ਇਸ ਲਈ ਇੱਕ ਉਸਤਾਦ ਜੀ ਦਾ ਮਾਲਟਾ ਇੱਕ ਮੇਰਾ ਇੱਕ ਮੈਂ ਵਾਪਸੀ ਬਿਜਲੀ ਲੈ ਕੇ ਜਾਣਾ ਵਾ ਤੇ ਬੱਚੇ ਭੁੱਖੇ ਮਾਰਦੇ ਆ ਬੱਚਿਆਂ ਵਾਸਤੇ ਕੀ ਬਣਾਉਂਦੇ ਆ ਇਸ ਕਿਸਮ ਦਾ ਨਾਇਬ ਤੁਹਾਨੂੰ ਪਤਾ ਉਸਤਾਦ ਜੀ ਤੈਨੂੰ ਮੈਂ ਪੈਂਟਾਂ ਸ਼ਰਟਾਂ ਲੈ ਕੇ ਦੇਣਾ ਨਵੀਆਂ 4 ਪੈਂਟਾਂ 4 ਸ਼ਰਟਾਂ ਠੀਕ ਹੈ ਤੂੰ ਪੈਂਟ ਸ਼ਰਟ ਅੱਛੀ ਪਾ ਕੇ ਨਹਾ ਧੋ ਕੇ ਪਹਿਲੇ ਜਿਹੜਾ ਨਹੀਂ ਹੁੰਦਾ ਥਿਨਰ ਹਾਂਜੀ ਪਹਿਲੇ ਉਹਨਾਂ ਨਾਮ ਨਹੀਂ ਥਿਨਰ ਨੂੰ ਪਾ ਟੱਪ ਦੇ ਵਿੱਚ ਉਹਨੂੰ ਪਾਣੀ ਦੇ ਵਿੱਚ ਥਿਨਰ ਮਿਕਸ ਕਰ ਗਰਾਰੇ ਕਰਨੇ ਫਿਰ ਉਹ ਦੱਸਣਗੇ ਮੈਂ ਕੋਈ ਫੜਾ ਦਿਓ ਤੁਹਾਨੂੰ ਕੋ ਪੁੱਛੇ रंग वाले कपड़े ਟੱਪ 'ਚ ਪਾ ਕੇ ਕੌਣ ਗਰਾਰੇ ਕਰਦਾ ਵਾ? ਨਹੀਂ ਵੈਸੇ ਪੁੱਛਾਂਗੇ ਟੱਪ 'ਚ ਪਾਣੀ ਪਾ ਕੇ ਉਹਦੇ 'ਚ ਥਿਨਰ ਮਿਕਸ ਕਰਕੇ ਆਪਣੇ ਜਿਸਮ ਤੇ ਪਾਣੀ ਪਾ ਕੇ 1 ਘੰਟਾ ਤੂੰ ਬੈਠੇ ਰਹਿਣਾ ਤਾਂ ਕਿ ਉਗਲ ਜੇ ਸਾਰਾ ਮੈਲ ਉਗਲੇ। ਫੌਰਨ ਨਹੀਂ ਨਹਾਉਣਾ ਥਿਨਰ ਲੱਗਾ ਮੇਰੇ ਜਿਸਮ ਨਾਲ ਮੈਲ ਰੰਗ ਰੁੰਗ ਜਿੱਥੇ ਲੱਗਾ ਨਾ ਤੇਰੇ ਉਹ ਉਗਲ ਜਾਵੇ ਠੀਕ ਆ ਉਸ ਤੋਂ ਬਾਅਦ ਸਰੋਂ ਦਾ ਤੇਲ ਲੈ ਕੇ
ਤੇ ਸ਼ੁਰੂ ਹੋ ਜਾਣਾ। ਠੀਕ ਆ ਦੂ ਜਿਸਮ ਪੂਰੇ ਤੇ ਮਲ ਲੈਣਾ। ਅੱਛਾ ਠੀਕ ਹੋ ਗਿਆ। ਉਸ ਦੌਰਾਨ ਤੈਨੂੰ ਇਹ ਪਿੱਛੋਂ ਵਾਦਾ ਮਾਰੇ ਆ ਜਾ ਰੰਗ ਕਰ ਦੂਗਾ ਭਾਈ ਖਤਮ ਬਸ ਮੈਨੂੰ ਤੇਲ ਲਾ ਲਾ ਖਤਮ। ਹਾਂ ਖਤਮ। ਆਪਣੇ ਆਪ ਚ ਰੰਗ ਵਾਲਾ ਕੱਢ। ਰੰਗ ਵਾਲਾ ਕੱਢ। ਉਸ ਤੋਂ ਬਾਅਦ ਤੂੰ ਬਾਹਰ ਆਉਣਾ ਵਾ, ਅੱਛੀ ਪੈਂਟ ਸ਼ਰਟ ਪਾਉਣੀ ਆ। ਠੀਕ ਹੈ। ਤੈਨੂੰ ਮੈਂ ਅਤਰ ਦੇਣਾ ਇੱਕ, ਉਹ ਤੂੰ ਉੱਤੇ ਲਾਉਣਾ ਵਾ। ਅਤਰ ਨਾਲੋਂ ਸਹੀ ਦੇ ਦਿਓ, ਅਤਰ ਨੇ ਕਿਤੇ ਆਣਾ। ਅਤਰ ਲਾਉਣਾ। ਉਸ ਤੋਂ ਬਾਅਦ ਤੈਨੂੰ ਮੈਂ ਇੱਕ ਦਫ਼ਤਰ ਭੇਜਾਂਗਾ, ਉੱਥੇ ਜਾ ਕੇ ਤੂੰ ਕੰਪਿਊਟਰ ਤੇ ਬਹਿ ਜਾਣਾ ਬਸ। ਠੀਕ ਹੈ ਆਰਕੀਟੈਕਟ ਬਣ ਸਕਦਾ ਤੂੰ ਬੜਾ ਅੱਛਾ। 20 ਮਰਲੇ ਦੀ ਕੋਠੀ ਦਾ ਨਕਸ਼ਾ ਤੂੰ ਇਦਾਂ ਦਾ ਬਣਾਏਗਾ, ਲੋਕੀ ਵੇਖਣਗੇ ਵੀ, ਕਿਉਂਕਿ ਤੂੰ ਅੱਗੇ ਇਸ ਕੰਮ ਦਾ ਤੈਨੂੰ ਪਤਾ ਨਾ ਹਾਂਜੀ ਵੀ ਇੱਥੇ ਕਮਰਾ, ਇੱਥੇ ਬੈਠਕ, ਇੱਥੇ ਪੌੜੀਆਂ, ਇੱਥੇ ਸੀੜੀਆਂ, ਇੱਥੇ ਵਾਸ਼ਰੂਮ, ਇੱਥੇ ਕਿਚਨ, ਇੱਥੇ ਗੈਲਰੀ, ਇੱਥੇ ਗੈਲਰੀ, ਇੱਥੇ ਰੱਖ। ਆਹ ਇੱਥੇ ਰੱਖ ਸਭ ਤੋਂ ਜ਼ਰੂਰੀ। ਠੀਕ ਆ। ਇਸ ਬੰਦੇ ਨੂੰ ਤੂੰ ਅਗਰ ਨਾਲ ਸ਼ਾਮਲ ਰੱਖਿਆ ਤੇ ਤੇਰੀ ਬਰਬਾਦੀ ਹੈ। ਫੇਲ ਬਿਲਕੁਲ। ਇਹਦਾ ਫੋਨ ਨਹੀਂ ਸੁਣਨਾ, ਦਾ ਨੰਬਰ ਸਭ ਤੋਂ ਪਹਿਲੇ ਬਲੌਕ ਤੇ ਲਾਉਣਾ। ਮੈਂ ਕਹਣ ਲੱਗੇ ਤੇ ਹੈ ਹੀ ਉਹ ਆਇਆ ਤੇ ਹੈ ਮਾਤਰ ਜਿਹਾ, ਇਹਦੇ ਨਾਲ ਸ਼ਰਾਜ਼ ਨੂੰ ਭੇਜੋ, ਕੈਮਰਾਮੈਨ ਭੇਜੋ ਤੇ ਇਹਦਾ ਚੈਨਲ ਵੀ ਬਣਾ ਦਿਓ ਇੱਕ ਵਾਰੀ। ਚੈਨਲ ਕਿਉਂ ਬਣਾਉਣਾ? ਇੱਥੇ ਕੰਮ ਤੇ ਰੱਖਣਗੇ ਯਾਰ ਉਹਨੇ ਬਰਬਾਦ ਕੀਤਾ ਪਿਆ ਵਾ। ਬਿਲਕੁਲ ਉਸਤਾਦ ਜੀ। ਉਹਦਾ ਦਿਮਾਗ ਮਾਰਿਆ ਪਿਆ, ਬੰਦ ਕੀਤਾ ਪਿਆ ਦਿਮਾਗ ਉਹਦਾ। ਤੇ ਉਹ ਬੜਾ ਕੰਪਿਊਟਰ ਤੇ ਬਹਿ ਕੇ ਰੰਗ ਕਰਨ ਯਾਰ ਉਸ ਲਈ ਕੰਪਿਊਟਰ ਤੇ ਬਹਿ ਕੇ ਰੰਗ ਨਹੀਂ ਕਰਨ ਦਿਆ ਉਹਨੂੰ। ਇਸੇ ਹੀ ਹੈ ਨਾ ਵੀ ਜਿੱਦਾਂ ਮੈਂ ਕਰਦਾ ਉਦਾਂ ਹੀ ਉਹ ਦੇਖ। ਹੁਣ ਆਪ ਇੱਕ ਨੂੰ ਲੱਗਾ ਪੌਣੇ ਘੰਟੇ ਤੋਂ, ਉਹਦੇ ਕੋਲ 4 ਕਰਾ ਲੀਆਂ। ਛੇਤੀ ਕਰ, ਹੱਥ ਮਾਰ ਕਹਿ ਕੇ ਉਹਦੇ ਕੋਲ 4 ਕਰਾ ਲੀਆਂ। ਆਪ ਇੱਕੋ ਨੂੰ ਉਧਰੋਂ ਐ ਨੂੰ ਚਲਾ ਜਾਂਦਾ, ਉਧਰੋਂ ਆਉਣ ਚਲਾ ਜਾਂਦਾ, ਉਧਰੋਂ ਐ ਨੂੰ ਚਲਾ ਜਾਂਦਾ ਬਸ। ਜਿਹੜਾ ਬੰਦਾ ਉੱਪਰ ਹੁੰਦਾ ਨਾ, ਹੈਡ ਜਿਹੜਾ ਵੀ ਹੁੰਦਾ, ਉਹ ਇਦਾਂ ਹੀ ਕਰਦਾ ਵਾ, ਥੱਲੇ ਨੂੰ ਪਾਉਂਦਾ ਹੀ ਆ। ਉਸਤਾਦ ਜੀ ਅੱਗੇ ਇਹ ਮੈਨੂੰ ਥੱਲੜਾ ਨਹੀਂ ਨਾ, ਇਹ ਹੈਡ ਆ। ਇਹਦੇ ਚ ਉਸਤਾਦ ਜੀ ਨੇ ਕਰ ਲਿਆ ਵਾ। ਇੱਥੇ ਹੁਣ ਰੇਗ ਮਾਰ ਵੀ ਮਾਰਨਾ ਬਾਅਦ ਚ। ਉਹਨੂੰ ਕਹਿ, ਇੱਕ ਉਹਨੂੰ ਵਾਰ ਲਾ ਕੇ ਹਾਂ ਤੇ ਇਹਨੂੰ ਪੱਤਾ ਲਾਣਾ, ਉਹ ਪੱਤਾ ਲਾ ਕੇ ਤੈਨੂੰ ਕੋਟਿੰਗ ਕਰਨੀ। ਹਾਂ ਪੱਤਾ ਗੜਾ ਪਾਉਣ ਉਸਤਾਦ ਜੀ ਦੇਖਭਾਲ ਵਾਲੇ ਜਿਹੜੇ ਛੋਟੇ ਛੋਟੇ ਕੰਮ ਆ ਉਹਦੇ ਕੋਲੋਂ ਕਰਾਵੇ, ਸਗੋਂ ਆਪ ਅੱਗੇ ਵਧੇ। ਉਸਤਾਦ ਜੀ ਅੱਗੇ ਮੈਂ ਪੁੱਛਿਆ ਉਸ ਭਾਈ ਨੂੰ, ਮੈਂ ਕਿਹਾ ਯਾਰ ਕਿੰਨੀ ਦੇਰ ਲੱਗਦੀ ਕੰਮ ਤੇ? ਅੱਛਾ ਮੈਂ ਸਾਰੀ ਰੂਟੀਨ ਪੁੱਛੀ, ਮੈਂ ਕਿਹਾ ਠੇਕੇ ਤੇ ਕਰਦਾ ਦਿਹਾੜੀ ਤੇ? ਕਹਿੰਦਾ ਜੇ ਠੇਕੇ ਤੇ ਹੋਵੇ ਆ ਸਾਰਾ ਘੰਟੇ ਦਾ ਕੰਮ ਆ, ਕਿ ਦਿਹਾੜੀ ਤੇ ਆ ਕਹਿੰਦਾ ਵੀ 2-3 ਦਿਨ ਲਾ ਦਿੰਦੇ ਆ, ਪੈਸੇ ਬਣਾਈ ਦੇ। ਹਾਂ ਅਗਰ ਉਹ ਭਾਈ ਜ਼ੁਲਮ ਕਰ ਲਿਆ ਚਾਈਲਡ, ਇਦਾਂ ਨਹੀਂ ਕਰਦਾ। ਮੈਂ ਉਹਨੂੰ ਦੇਖਿਆ, ਉਹ ਇਦਾਂ ਦਾ ਨਹੀਂ ਕਰਦਾ। ਮੈਂ ਕਹਾਂ ਜੇ ਅਗਰ ਉਹ ਜ਼ੁਲਮ ਕਰ ਰਿਹਾ ਚਾਈਲਡ ਬਿਊਰੋ ਤੋਂ ਕਾਲ ਕਰੋ, ਦੋਵੇਂ ਫੜੇ ਜਾਣਗੇ। ਇਹਨੇ ਜ਼ੁਲਮ ਨਹੀਂ ਕਰਦਾ, ਜ਼ੁਲਮ ਕਰਵਾ ਰਿਹਾ ਵਾ। ਓਏ ਕੀ ਗੱਲ ਭਾਜੀ, ਡਾਕਟਰ ਨੇ ਸਿਰਫ ਜ਼ੁਲਮ ਕਰਾਓ। ਇਹ ਉਹ ਬੱਚਾ ਵੇ, ਇਹਨੂੰ ਚਾਹੀਦਾ ਸ਼ਾਮ ਨੂੰ 3 ਵਜੇ ਉੱਠੇ। 3 ਵਜੇ ਉੱਠ ਕੇ ਨਹਾਵੇ ਧਾਵੇ, ਕੱਪੜੇ ਛੱਪੜੇ ਪਾਵੇ, ਐ ਬਾਹਰ ਨਿਕਲੇ, ਘੰਟੇ 2 ਘੰਟੇ ਚ ਰੁਪਈਆ 10-12 ਹਜ਼ਾਰ ਦੀ ਗੇਮ ਲਾ ਕੇ ਤੇ ਘਰ ਆ ਜਾਵੇ। ਹਾਂ ਉਹ ਸਵੇਰੇ 9 ਵਜੇ ਨੂੰ ਘਰੋਂ ਕੱਢਦਾ ਹੀ। ਸਾਰੇ ਪਾਕਿਸਤਾਨ ਦਾ ਇਦਾਂ ਹੀ ਕਹਿ ਕੇ ਤੇਰਾ ਦਿਮਾਗ ਖਰਾਬ ਕੀਤਾ ਹੋਇਆ ਇਹਨਾਂ ਨੇ। ਮਗਰ ਲੱਗੀ ਜਿਹੜੀ ਰੋਜ਼ੀ ਰੋਟੀ ਚ ਕਰਨੇ ਇੱਥੋਂ ਜਾਂਦਾ ਫਿਰੇਗਾ। ਨਹੀਂ ਤੇ ਮੇਰੀ ਸੁਣ ਲੈ ਗੱਲ, ਚਾਈਨਾ ਦੇ ਸਾਈਕਲ ਦੇ ਨੇ ਲੰਬੇ ਡੰਡੇ ਲਾ, ਉੱਥੇ ਜਾ ਕੇ ਖੁੜੇ ਵਾਲੇ ਪਾਈਆ 4 ਦੇ ਕੇ ਆਇਆ ਕਰੇਗਾ। ਇੱਥੇ ਬੈਠਾ ਰਿਹਾ ਤੈਨੂੰ ਮੈਂ ਦੱਸਦਾ ਜੀ। ਬਿਸਮਿਲ੍ਲਾ ਜੀ। ਉਹ ਘਰ ਜਾ ਕੇ ਉਸਤਾਦ ਜੀ ਮੁੜ ਕੇ ਭਾਂਡੇ ਤੋੜਨੇ ਸ਼ੁਰੂ ਕਰਦੇ। ਮੈਂ ਜਾਨੀ ਭਾਈ ਕੋਲ ਦੇਖਿਆ ਉਸਤਾਦ ਜੀ ਨਵੇਂ ਟੈਲੈਂਟ ਨੂੰ ਅੱਗੇ ਨਹੀਂ ਆਣ ਦੇ ਰਹੇ। ਆਪ ਗੱਡੀ ਲੈ ਲਈ ਹੈ ਆਪ ਗੱਡੀ ਲੈ ਲਈ ਹੈ ਇਸੇ ਕੰਮ 'ਚ। ਨਹੀਂ ਭਾਜੀ ਉਹਨਾਂ ਨੇ। ਖੁਸਰਿਆਂ ਨੂੰ ਜਾ ਕੇ ਹੈਪੀ ਹੇਅਰ ਆਇਲ ਦੇ ਕੇ ਆਇਆ ਕਰੇਗਾ। ਛੱਡ ਦੇ ਮੇਰਾ ਭਾਈ, ਇੱਥੇ ਆਰਾਮ ਨਾਲ ਰੋਜ਼ੀ ਰੋਟੀ ਕਮਾ। ਦੇਖਣਾ ਹੁਣ ਇਹ ਦੇਖ, ਅਸੀਂ ਘਰੋਂ ਫੜ ਲਿਆ ਲੈ ਕੇ ਇੱਥੇ ਲੋਕਾਂ ਦੇ ਬੱਚੇ ਪਾਲਣ ਦੇ ਆਵੇ, ਮਾਲਕਾਂ ਨੂੰ ਵੀ ਨਹੀਂ ਖਾਣ ਦੇਣ ਦੇ। ਤਾਂ ਵੀ ਡੰਡੀ ਪੱਟਾ ਜਿਹੜਾ ਨਾ, ਇੱਕ ਜਿਹੜਾ ਅੰਮੀ ਵਾਸਤੇ ਲੈ ਕੇ ਜਾਣਾ ਉਹ ਓਏ ਅੰਮੀ ਜੀ ਖਾਂਦੇ ਰਹਿਣਗੇ। ਅੰਮੀ ਨੇ ਕਿਹੜਾ ਨਵਾਂ ਵੀਡ ਪਵਾਇਆ ਵਾ, ਲੜ ਕੇ ਕਹਿ ਤੂੰ ਖਾ। ਅਸੀਂ ਵੀ ਤੇਰੀਆਂ ਮਾਵਾਂ ਬਜਾ ਗਈਆਂ। ਹੈਂ? ਇਹ ਪਤਾ ਨਹੀਂ ਲੱਗਾ ਅੰਮੀ ਦੀਆਂ ਮੁੱਛਾਂ ਕਿਸ ਟਾਈਮ ਨਿਕਲ ਆਈਆਂ। ਕੁਝ ਖਾਦਾ ਪੀਤਾ ਹੀ, ਚਾਹ ਚੂ ਪੀਤੀ ਹੋ? ਉਹ ਹੀ ਪੀ ਜਾਂਦੇ ਆ। ਨਹੀਂ ਪੀਤੀ? ਬਸ ਠੀਕ ਹੈ, ਸ਼ਾਬਾਸ਼। ਉਹਨੇ ਤੋਂ 2-3 ਪੀ ਲਈਆਂ ਵਾ। ਜ਼ਾਲਮਾ ਮਾਰਦੇ ਬੱਚਾ, ਮਾਰਦੇ ਬੱਚਾ। ਵੈਸੇ ਹੀ ਤੇਰੇ ਕੋਲ ਨਹੀਂ ਵੇਖਿਆ ਜਾਂਦਾ ਉਹ। ਇਹਦੇ ਮਾਪਿਆਂ ਨੇ ਭੇਜਿਆ ਕਿ ਇਹਨੂੰ ਕੰਮ ਸਿਖਾਉਣਾ, ਇਹ ਜ਼ਿੰਮੇਵਾਰੀ ਮੇਰੀ। ਅੱਛਾ, ਇਹਦੇ ਮਾਪਿਓ ਨੇ ਭੇਜਿਆ ਇਹਨੂੰ ਕੰਮ ਸਿਖਾਉਣਾ। ਕਾਮਯਾਬ ਇਹਨੂੰ ਮੈਂ ਕਰਨਾ। ਕਿਸ ਕੰਮ 'ਚ ਤੂੰ ਕਾਮਯਾਬ ਕਰੇਗਾ ਇਹਨੂੰ? ਸਹੀ ਰੰਗ ਚ ਰੰਗ 'ਚ ਕੀ ਕਾਮਯਾਬ ਹੋ ਜੂ ਉਹ? ਬੁਰਜ ਖਲੀਫਾ ਰੰਗ ਕਰਨ ਚੱਲ ਜਾਣਾ ਇੱਥੋਂ ਨੇ। ਸੱਜੀ ਵੱਡਾ ਆਦਮੀ ਬਣਾਉਣਾ। ਵੱਡਾ ਆਦਮੀ ਇਹ ਗੱਲ ਅੱਛਾ, ਜਿਹੜਾ ਸਿਖਾ ਰਿਹਾ ਉਹ ਤੇ ਬਣਿਆ ਨਹੀਂ। ਇਹਨਾਂ ਨਵੀਂ ਮੋਟਰਸਾਈਕਲ ਲੈ ਲਈ। ਲੈ ਲਈ ਹੈ, ਸਮਝ ਆਈ ਹੈ? ਉਹਨੇ ਲੈ ਕਿੱਥੋਂ ਲਈ ਉਹਨੇ ਮੋਟਰਸਾਈਕਲ? ਨਵੀਂ ਪਤਾ ਲੱਗਾ ਤੈਨੂੰ? ਤੇਰੇ ਚ ਹੀ ਕੱਢੀ। ਤਿੰਨ ਤੇ ਕੋ ਕਰਾ ਇੱਕ ਆਪ ਕੀਤਾ ਮੋਟਰਸਾਈਕਲ ਉਹਨੇ ਲੈ ਲਈ ਹੈ। ਪਤਾ ਕਰੋ ਕਿ ਦਾਰ ਹੀ ਤਾਂ ਨਹੀਂ ਕੱਢਣ ਡਿਆ ਬਾਹਰ ਜਿਹੜੀ ਨਵੀਂ ਲਈ। ਭਾਜੀ ਗੱਲ ਇਹ ਆ ਕਿ ਹੋਰ ਸਪੀਡ ਨਾਲ ਕੰਮ ਕਰੋ, ਗੱਡੀ ਵੀ ਲਵੇ ਆ ਫੜੋ। ਯਾਰ ਮਿੱਟੇ ਸਾਨੂੰ ਕੁਝ ਦਿੱਤਾ ਹੀ ਨਹੀਂ ਤੂੰ। ਉਹ ਟੱਪ ਜਾ ਨੂੰ, ਉੱਤੋਂ ਟੱਪ ਜਾ ਨੂੰ, ਕ੍ਰਾਸ ਕਰਕੇ ਅੱਗੇ ਨਿਕਲ। ਸਾਡਾ ਨੰਬਰ ਲੈ ਤੇ ਸਾਨੂੰ ਜਾਣ ਲੱਗਿਆ ਕਿ ਭਾਜੀ ਮੈਨੂੰ ਡਾਇਰੈਕਟ ਅੱਗੇ ਤੋਂ ਤੁਸੀਂ ਫੋਨ ਕਰਨਾ। ਜੀ ਠੀਕ ਮਿੱਟਿਆ ਹੈ, ਇਸ ਰੀਤ ਨੂੰ ਤੋੜ ਦੇ। ਸਮਝ ਆਈ ਆ? ਕੰਮ ਸਿੱਖ ਮੇਰਾ ਪੁੱਤ। ਮੇਰੀ ਡਸਟਬਿਨ ਸੀ ਤੇ ਉਂਗਲਾਂ ਵਾਲੀ। ਤੁਹਾਨੂੰ ਕ੍ਰਾਸ ਕਰਨਾ ਹੈ, ਮਤਲਬ ਕ੍ਰਾਸ ਕਰਾ ਤੁਹਾਨੂੰ। ਯੈਸ, ਇਹ ਗੱਲ ਕ੍ਰਾਸ ਕਰਨਾ ਤੂੰ। ਮਾਂ-ਬਾਪ ਦੀ ਖਿਦਮਤ ਕਰਨੀ, ਡਿਟੌਕਸ ਵਾਟਰ ਪੀਣਾ। ਵਾਹ ਵਾਹ। ਦੁਨੀਆ ਤੇਰੇ ਅੱਗੇ ਪਿੱਛੇ, ਪੌੜੀ ਦਵਾਈ ਨਹੀਂ ਪੀਣੀ, ਸਿੱਧੇ ਰਸਤੇ ਜਾਣਾ ਵਾ, ਨੱਕ ਦੀ ਸੀਟ ਤੇ ਜਾਣਾ, ਖੱਬਾ ਰਸਤਾ ਨਹੀਂ ਮੁੜਨਾ, ਸਤੇ ਖੈਰਾ ਹੋ ਜਾਣੀ। ਮਾਂ-ਬਾਪ ਦੀ ਦੁਆ ਕਰਨੀ, ਡਿਟੌਕਸ ਵਾਟਰ ਪੀਣਾ ਮੇਰੇ ਭਰਾ ਨੇ। ਤੇ ਦੁਆ ਸਲਾਮ ਪੂਰੀ ਸਾਹਮਣੇ ਰੰਗ ਤੋਂ ਇਲਾਵਾ ਤੈਨੂੰ ਕਿਹੜਾ ਕੰਮ ਆਉਂਦਾ ਵਾ? ਰੰਗ ਤੋਂ ਇਲਾਵਾ ਸੋਨਾ ਹੀ ਆਂਦਾ ਮੈਨੂੰ। ਆਰਟਿਸਟ ਆਦਮੀ ਹੈ ਉਸਤਾਦ ਜੀ। ਇਹ ਤੇ ਨਹੀਂ, ਅਮੀਰ ਆਦਮੀ ਦਾ ਕੰਮ ਆ ਸੋਨਾ। ਸੋਨਾ ਵਾਹ ਵਾਹ, ਕੀ ਬਾਤ।
ਅੱਜ ਜਿਵੇਂ ਇੰਨੇ ਚਿੱਲੜ ਸਿੱਟੇ ਇੱਕ ਦੀ ਫਾੜੀ ਵੀ ਸਿੱਟ ਤੋਂ ਥੱਲੇ ਸਾਜ ਇੱਕ ਅੱਧੀ ਪੱਟੀ ਮੈਂ ਵੀ ਰੰਗ ਕੀਤੀ ਆ ਦੇਖੋ ਪੂਰੇ ਭਾਰ ਨਾਲ ਉਹ ਭਾਈ ਨੇ ਅੱਲਾ ਦੇਖੋ ਮੈਂ ਹੀ ਮਾਲਟੇ ਲਿਆ ਉਹ ਕਦੀ ਕਿਸੇ ਵੱਡੀ ਕੋਠੀ 'ਚ ਵੀ ਗਏ ਆ ਦੀ ਸਰ ਕਨਾਲ ਦੇ ਕੰਮ ਲੈ ਕਨਾਲ ਦੇ ਹਾਂਜੀ ਇੱਕ ਫੜਿਆ ਫਿਰ ਉਹਦੇ ਨਾਲ ਦਾ ਹੀ ਫੇਰ ਫੜ ਲਿਆ ਕਨਾਲ ਦਾ ਹੀ ਫੇਰ ਫੜ ਲਿਆ ਕਿੰਨੇ ਸਾਲ ਹੋ ਗਏ ਤੈਨੂੰ ਮੈਨੂੰ ਸਰ ਹੋ ਚਲੇ 7 ਸਾਲ 7 ਸਾਲ ਹਲੇ ਤੱਕ ਵਿਚਾਰਾ ਰੇਗ ਮਾਰ ਫਟੀਆਂ ਤੇ ਹੀ ਆ ਆਪ ਮੇਨ ਕੰਮ ਸੋਹਣਾ ਸੰਭਾਲਿਆ ਹੌਲੀ ਕਰਨ ਵਾਲਾ ਉਹਦੀ ਮੱਤ ਮਾਰੀ ਪਈ ਉਸਤਾਦ ਜੀ ਨਹੀਂ ਉਸਤਾਦ ਜੀ ਬੇਵਕੂਫ ਤੇ ਇਹ ਆ ਪਾਗਲ ਆ ਵਾਕਈ ਸਹੀ ਗੱਲ ਆ। ਯਾਰ ਸਮਝ ਆਪਣੇ ਆਪ ਨੂੰ ਆਪਣੇ ਤੇਰੇ ਅੰਦਰ ਮਾਂ ਪਿਓ ਨੇ ਇਹਨੂੰ ਭੇਜਿਆ ਵੀ ਇਹਨੂੰ ਕੰਮ ਸਿਖਾ ਦੇ 7 ਸਾਲਾਂ 'ਚ ਤੁਸੀਂ ਕਹਿ ਨਹੀਂ ਹਲੇ ਭਾਜੀ 7 ਸਾਲਾਂ 'ਚ ਇਹਨੂੰ ਕੰਮ ਹੀ ਨਹੀਂ ਆਇਆ ਹਲੇ ਕਿੰਨਾ ਕੁ ਵਾਉਣਾ ਮੁੰਡੇ ਨੂੰ ਤੂੰ ਜੀ ਮੈਂ ਆਪ 6-7 ਸਿੱਖੇ ਹੈਲੋ ਜੀ ਦੇਖਿਆ ਦੋਨੋਂ ਦੇ ਦਿਮਾਗ ਦੇਖਿਆ ਕਿੰਨੇ ਤੇਜ਼ ਆ। ਉਹ ਭਾਜੀ ਬੇਸਿਕਲੀ ਲੱਕੜੀ ਰੰਗ ਕਰਦੇ ਮੰਦ ਵਾਲੇ ਦੀ ਬਰਫੀ ਆਈ ਪਈ ਉਹ ਰੰਗ ਕਰਨ ਡਿਆ ਉਹ ਵੇਖੋ ਤੂੰ ਮੈਨੂੰ ਕਿਹਾ 1.5 ਸਾਲ 'ਚ ਮੈਂ ਸਿੱਖਿਆ ਵਾਂ ਯਾਰ ਕਿਉਂ ਝੂਠ ਬੋਲਦੇ ਆ ਤੂੰ ਨਹੀਂ ਕਿਹਾ ਮੈਨੂੰ ਅੱਗੇ ਯਾਰ ਸਿੱਖਿਆ 1.5 ਸਾਲ ਚ ਲੇਕਿਨ ਅੱਲਾ ਨੇ ਭਾਗ ਜਿਹੜੇ 8 ਸਾਲਾਂ ਬਾਅਦ ਲਾਏ ਆ ਇਹਦੇ ਉਸਤਾਦ ਨੇ ਇਹਨੂੰ ਇੱਕ ਵਾਲ ਵਾਲਾ ਬੁਰਸ਼ ਫੜਾਇਆ ਉਹਨੇ ਕਹਿੰਦਾ ਨਾ ਸਿੱਖਣਾ ਇੱਕ ਉਹਦੇ ਬੁਰਸ਼ 'ਚ ਇੱਕ ਵਾਲ 'ਚ ਉਹਨੇ ਕਿਹਾ ਕੰਧ ਕਰ ਪੂਰੀ ਉਹਨੂੰ 7 ਸਾਲ ਲੱਗ ਗਏ ਤੇ ਉਹਨੂੰ ਵੀ ਤੇਲ ਨਾਲ ਧੋ ਕੇ ਜਾਂਦਾ ਦੇਖੋ ਆਹੋ ਇੱਕ ਰੜਕ ਵਾਲਾ ਰੇਗ ਮਾਰ ਸੀ ਉਸਤਾਦ ਜੀ ਆਹੋ ਸਿਰਫ ਆਹੋ ਯਾਰ ਚਲ ਉਹ ਵੀ ਕਰ ਹੁਣ ਉੱਠ ਪਿਆ ਵੇਖਿਆ ਉਹਦਾ ਜ਼ੇਨ ਬਣ ਗਿਆ ਥੋੜਾ ਬਹਿ ਕੇ ਨਾ ਲੱਗੇ ਇਹ ਹੋ ਜਾਏਗਾ ਉਸਤਾਦ ਨੂੰ ਸੈਟਲ ਸਮਝ ਲੇਕਿਨ ਜ਼ਿਆਦਾ ਇਹਦਾ ਕੀਤਾ ਇਹਦੇ ਵਾਲਦੈਨ ਨੇ ਗਲਤ ਕੀਤਾ ਉਸਤਾਦ ਜੀ ਜਿਹੜਾ ਉਹਦੇ ਹਵਾਲੇ ਕਰਤਾ ਤਾਂ ਜੀ ਜੋ ਫੀਲਡ ਤੁਸੀਂ ਚਲਾ ਵੀ ਗਿਆ ਨਾ ਉਹਨੇ ਕਹਿਣਾ ਮੈਨੂੰ ਪਹਿਲੇ ਹੀ ਕੰਮ ਆਉਂਦਾ ਸੀ ਇਹ ਭਾਜੀ ਉਹ ਹਿਸਾਬ ਆ ਉਹ ਕਹਿੰਦਾ ਤੁਸੀਂ ਇਹ ਕੀ ਕੀਤਾ ਬੱਚੇ ਨਾਲ ਕਹਿੰਦਾ ਅਸੀਂ ਤੇ ਜਿੱਦਾਂ ਪੜ੍ਹੇ ਉਦਾਂ ਹੀ ਪੜਾਉਣਾ ਉਹ ਇਹ ਜਿਹੜਾ ਨਾ ਨੈਸ਼ ਇਹ ਆਈਟਮ ਕਰ ਰਿਹਾ ਕਹਿੰਦਾ ਮੈਂ ਵੀ 7 ਸਾਲ ਸਿੱਖਿਆ ਮੈਂ ਤੇ ਭਾਜੀ 7 ਸਾਲਾਂ ਚ ਸਿਖਾਉਣਾ ਆਹੋ ਹੈਨਾ ਓਏ ਜਿੱਦਾਂ ਅਸੀਂ ਬੜੇ ਹੁੰਦੇ ਪੜਾ ਤਾਂ ਇਹਨੇ ਸਿੱਖਿਆ ਉਦਾਂ ਹੀ ਉਹਨੇ ਸਿੱਖਣਾ ਲਓ ਦਾਨ ਅਸੀਂ 250 ਰੁਪਏ ਦੇ ਫਲ ਦਾ ਪਤਾ ਹੀ ਨਹੀਂ ਲੱਗਿਆ ਤੇਲ ਖਾ ਮਾਲਟੇ ਤਿੰਨ ਕਿੰਨੂ ਸੀ ਯਾਰ ਮਿੱਠੇ ਮੀਤਾ ਬੱਚਨ ਦੀ ਰੇੜੀ ਤੋਂ ਲੈ ਕੇ ਉਹ ਡੰਡੀ ਪਤਾ ਨਾਲ ਸੀਗਾ 3 ਮਾਲਟੇ ਲੈ ਕੇ ਆਇਆ ਜੀ ਇਹ 3 ਮਾਲਟੇ ਹਾਂਜੀ ਇੱਕ ਮੈਂ ਖਾ ਲਿਆ ਕੋਨੇ ਤੇ ਕਹਿੰਦਾ ਜੀ 700 ਤੇ ਫਲ ਦਾ ਪਤਾ ਹੀ ਨਹੀਂ ਲੱਗਾ ਤਾਂ ਜਿਹੜਾ ਡੰਡੀ ਪੱਤੇ ਵਾਲਾ ਮਾਲਟਾ ਹੁੰਦਾ ਮਹਿੰਗਾ ਹੁੰਦਾ ਡੰਡੀ ਪੱਤੇ ਦੀ 50 ਰੁਪਏ ਕੀਮਤ ਆ ਉਹ ਭਾਈ ਡੰਡੀ ਪੱਤਾ ਲਾ ਕੇ ਸਗੋਂ ਮਹਿੰਗਾ ਹੁੰਦਾ ਉਹ ਵਾ ਜਿਹੜਾ ਅੰਮੀ ਹੱਸ ਰੱਖਿਆ ਸੀ ਉਹ ਕਿੱਥੇ ਉਹ ਬਸ ਹੁਣ ਅਮੀਰ ਹੋਰ ਲੈਂਦੇ ਕਿ ਫਲ ਤਾਂ ਬਹੁਤ ਆਇਆ ਹੋਇਆ 200 1000 ਰੁਪਏ ਦਾ ਨੋਟ ਦਿੱਤਾ ਮੈਂ 180 ਦੇ ਮਾਲਟੇ ਹੁਣ ਮੈਂ ਬੜੇ ਤਰਲੇ ਪਏ ਮੈਂ ਕਿਹਾ 150 ਰੁਪਏ ਲਾ ਲੈ ਕਹਿੰਦਾ ਨਾ ਭਾਜੀ ਇੱਥੇ ਰੱਖ ਦੇ ਰਾਣਾ ਮਾਲਟੇ ਏਦਾਂ ਹੀ। ਮੈਂ ਮਾਲਟੇ ਜੇਬ ਪਾ ਲੇ ਮੈਂ ਕਿਹਾ ਚੱਲ ਜੇ 20 ਰੁਪਏ ਨਹੀਂ ਨਾ ਵੱਧ ਦੇਣੇ ਪਿਓ ਦਾ ਇਤੋਂ 20 ਦੇ ਅਮਰੂਦ ਪਾ ਦੇ ਉਸਤਾਦ ਜੀ ਉਹਨੇ ਅਮਰੂਦ ਵੀ ਲਾਏ ਹੋਏ ਸੀ ਉਹਨੇ ਅਮਰੂਦ ਨਹੀਂ ਪਾਇਆ ਕਹਿੰਦਾ ਭਾਈ ਤੂੰ ਆਪਣਾ 1000 ਹੀ ਲੈ ਲਾ 180 ਉਹਨੇ ਕੱਢ ਲਏ 150 ਦਾ ਕਹਿ ਕੇ ਸਦਕੇ ਵਾਲਿਆਂ ਨੇ ਕਿਹੜਾ ਕੀਤਾ ਵੀ ਮੈਨਾਂ ਮੈਂ ਹੁਣ ਫੋਨ ਤੇ ਲੱਗਾ ਸੀ ਮੈਂ ਕਿਹਾ ਯਾਰ 50 ਰੁਪਏ ਦਾ ਅੱਲਾ ਦੀ ਰਾਤ ਸੁੱਟ ਦੇ 100 ਦਾ ਨੋਟ ਦਿੱਤਾ 50 ਰੁਪਏ ਦਾ ਹੋਰ ਸੁੱਟਤਾ ਫਿਰ 50 ਰੁਪਏ ਮੇਰੇ ਤੋਂ ਵਾਰ ਕੇ ਹੋਰ ਸੁੱਟਤਾ ਮੈਂ ਕਿਹਾ ਤੂੰ 50 ਸੁੱਟ ਦੇ ਕਹਿੰਦਾ 50 ਦਾ ਅੱਲਾ ਦੇ ਨਾਂ ਦਾ ਸੁੱਟਦਾ 50 ਤੇਰੇ ਨਾਂ ਦਾ ਸੁੱਟਤਾ ਮੈਂ ਕਿਹਾ ਮੈਂ ਕਿਹਾ ਸੀ 50 ਦਾ ਅੱਲਾ ਦੀ ਰਾਤ ਸੁੱਟ ਦੇ ਇਧਰ ਆ ਇੱਥੇ ਬੈ ਨਹੀਂ ਉਸਤਾਦ ਜੀ ਇੱਕ ਮਿੰਟ ਠਹਿਰ ਜਾ ਤੂੰ ਜਦੋਂ ਰੇੜੀ ਦੇਖੀ ਤੂੰ ਉਹਨੂੰ ਕਿਹਾ ਵੀ ਤੈਨੂੰ ਇੱਧਰ ਛੱਡ ਦੇ ਬਹਿ ਜਾ ਉਹਨੂੰ ਤੂੰ ਕਿਹਾ ਸ਼ਾਪਰ ਬਾਕੀ ਰੇਟ ਦੱਸਿਆ ਉਹਨੇ ਇਹ 200 200 ਰੁਪਏ ਉਹਨੂੰ ਕਿਹਾ ਤੂੰ ਉਹਨੂੰ ਕਿਹਾ ਵੀ ਇੱਧਰ ਪਾ ਹਿੱਲੀ ਨਾ ਇੱਥੋਂ ਸਹੀ ਖਾ ਤੂੰ ਉਹਨੂੰ ਕਿਹਾ ਵੀ 200 ਰੁਪਏ ਦਾ ਪਾ ਦੇ ਠੀਕ ਆ ਮਾਲਟੇ ਤੋਂ ਆਪਣੀ ਮਰਜ਼ੀ ਤੇ ਚੁਣ ਕੇ ਪਾਏ ਸੋਹਣੀ ਠੀਕ ਆ ਜੀ ਆਪਣੀ ਮਰਜ਼ੀ ਤੇ ਚੁਣ ਕੇ ਉੱਤੋਂ ਤੂੰ ਬਹੁਤੇ ਲੈ ਗਿਆ ਤੂੰ ਕਿਹਾ ਵੀ ਮੈਂ 3 ਨਹੀਂ ਲੈ ਕੇ ਜਾਣਾ ਲੱਤ ਹਿੱਲਣ ਦੇ ਤੇਰੀ ਤੂੰ ਕਿਹਾ ਵੀ ਮੈਂ 3 ਨਹੀਂ ਲੈ ਕੇ ਜਾਣੇ ਹੁਣ ਨਾ ਲਈ 3 ਮਾਲਟੇ ਲੈ ਕੇ ਤੂੰ ਸਿੱਧਾ ਆਇਆ ਦਫ਼ਤਰ ਹਾਏ ਦਫ਼ਤਰ ਆ ਕੇ ਤੂੰ ਇੱਕ ਦਿੱਤਾ ਮੈਨੂੰ ਹੱਥ ਨਾ ਫੜ। ਹਾਂਜੀ ਇੱਕ ਖਾ ਲਿਆ ਧਾਰਸ ਨੇ ਹਾਂਜੀ ਠੀਕ ਆ ਹਾਂਜੀ ਇੱਕ ਖਾ ਲਿਆ ਕਾਰੂ ਨੇ ਕਿਸੇ ਤੇ ਬੱਚਾ ਤੂੰ ਗੱਲ ਕਰ ਆਰਾਮ ਨਾਲ ਪੜਿਆ ਉਹ ਤੇ ਉਸਤਾਦ ਜੀ ਹੈਗੇ ਮਾਰਨ ਗੱਲ ਕਰ ਤੂੰ ਮੇਰੀ ਲੱਤ ਲੈ ਗਿਆ ਨਾਲ ਸਾਲਿਆ ਇਧਰ ਆ ਬਹਾਨੇ ਨਾਲ ਮਾਰਦਾ ਤੇ ਲੱਤ ਤੈਨੂੰ ਗੱਲ ਕਰਨ ਦੀ ਤਮੀਜ਼ ਨਹੀਂ ਦੱਸਿਆ ਬਾਰੀ ਜਾ ਰਿਹਾ ਮੈਂ ਕਹਿ ਰਿਹਾ ਇਹ ਕੀ ਕਰਨ ਦੇ ਆ ਉਹ ਤਾਂ ਨਗ ਪਾਇਆ ਉਂਗਲ 'ਚ ਆਹੋ ਉਹ ਚੰਗੀ ਭਲੀ ਚੰਗਾ ਗੱਲ ਠਾਪਾ ਮੈਂ ਵੀ ਪਾ ਰਿਹਾ ਮੇਰੇ ਹੱਥ ਚੰਗਾ ਦਰਦ ਕੀਤਾ ਕਰਨ ਲੱਗ ਉਸਤਾਦ ਜੀ ਸਹੀ ਮੈਨੂੰ ਸੋਹਣਾ ਰਾਤ ਤੱਕ ਪਤਾ ਲੱਗੂ ਕਿਸੇ ਦੇ ਨਾਲ ਗੱਲ ਕਿੱਦਾਂ ਕਰੀਦੀ ਮੈਂ ਤਾਂ ਸਡਨ ਨਹੀਂ ਕੀਤਾ ਉਹ ਤਾਂ ਸਡਨ ਨਹੀਂ ਮੈਂ ਵੀ ਸਡਨ ਨਹੀਂ ਕੀਤਾ ਨਹੀਂ ਹੁਣ ਦੇਖੋ ਜੀ ਅੱਛਾ ਮੈਂ ਹੁਣ ਫੇਰ ਮੈਂ ਤੇ ਕਾਲੂ ਗਏ ਉਸਤਾਦ ਜੀ ਅੱਛਾ। ਮੈਨੂੰ ਸ਼ਰਟ ਪਸੰਦ ਆ ਗਈ ਦਾਨਿਸ਼ ਇਸ ਗੱਲ ਦਾ ਆਈ ਵਿਟਨੈਸ ਹੈਗਾ ਵਾ ਅੱਛਾ ਦਾਨਿਸ਼ ਨੂੰ ਨਹੀਂ ਮੈਂ ਕਿਹਾ ਕਾਲੂ ਜੀ ਆਓ ਆ ਕੇ ਸ਼ਰਟ ਲੈ ਕੇ ਆਉਨੇ ਤੁਸੀਂ ਜ਼ਮਾਨਾ ਦੇਖਣਾ ਤੁਸੀਂ ਤਾਂ ਪੈ ਰਹੇ ਨੇ ਅੰਦਰ ਤੁਹਾਨੂੰ ਪਤਾ ਨਹੀਂ ਬਾਹਰ ਜ਼ਮਾਨਾ ਦਾ ਕੀ ਹਾਲ ਹੋ ਗਿਆ ਜ਼ਮਾਨਾ ਕਿੱਥੇ ਵੜ ਗਿਆ ਏਦਾਂ ਹੀ 1000 ਰੁਪਏ ਦਾ ਨੋਟ ਦਿੱਤਾ ਉਹਨੂੰ ਹਾਂ 350 ਦੀ ਸ਼ਰਟ ਪਸੰਦ ਆਈ ਡਿਟੌਕਸ ਵਾਟਰ ਪੁੱਤ ਓਏ ਕਿਹੜਾ ਡਿਟੌਕਸ ਅੰਦਰੋਂ ਟੂਟੀ ਤੋਂ ਪਈ ਓਏ ਸੰਗਲਾ ਦੀ ਗਲਾਸ ਤੋਂ ਭਰ ਕੇ ਪੀਣਾ ਤੂੰ ਉਹਨੂੰ 1000 ਰੁਪਏ ਦਿੱਤਾ ਇਹ ਭਾਈ ਹੁਣੀ ਗਵਾਹ ਵਾ ਬੜੇ ਮੁਜਰਮ ਵਰਗੇ ਨੈਨਕਸ਼ ਭਾਈ ਨੇ 1000 ਰੁਪਏ ਦਿੱਤਾ ਵਾ ਤੇ ਮੈਂ ਲੱਗ ਗਿਆ ਫੋਨ ਤੇ ਮੈਨੂੰ ਘਰੋਂ ਫੋਨ ਆ ਗਿਆ ਪਰੇ ਗਿਆ ਭਾਲ ਲੈਣ ਭਾਲ ਲੈ ਕੇ ਉਸ ਬੰਦੇ ਨੇ ਮੈਨੂੰ 150 ਰੁਪਏ ਦਿੱਤਾ
ਸ਼ਰਟ ਕਿੰਨੇ ਦੀ ਆ? 350 ਦੀ। ਪੂਰਾ ਰੇਟ ਨਾ ਦੱਸ। ਓਹੋ ਡਸਟਬਿਨ ਹੈ ਭਾਜੀ 7 ਸਾਲ ਤੈਨੂੰ ਹੋ ਗਏ ਰੰਗ ਨੂੰ, 7 ਸਾਲ ਤੈਨੂੰ ਹੋ ਗਏ ਨਾਲ, ਐ ਹੋ ਜਾਏਗਾ ਰੰਗ। ਉਹ ਕਹਿੰਦੇ 7 ਸਾਲ ਹੋਰ ਲੱਗਣੇ। ਐਵੇਂ ਦੇਰ ਇਹਦੇ ਚ ਕਿੰਨੀ ਪਟੀਨ ਭਰੀ ਜਾਏਗੀ? ਇਹ ਤੇ ਫੇਰ ਰੰਗ ਵਾਲੇ ਨੇ ਇੱਕ ਪੀਰਾਂ ਦਾ ਕੰਮ ਬੰਦ ਕਰਾਤਾ ਵਾ। ਉਹ ਪੀਰ ਵਿਚਾਰੇ ਬਦਦੁਆਵਾਂ ਦੇ ਰਹੇ, ਲੱਖ ਲਾਣ ਤੇਰੀ ਜ਼ਿੰਦਗੀ ਤੇ। ਅੱਛਾ ਫੇਰ ਮਿੱਠੇ ਹੁਣ ਉਹਨੂੰ ਮੈਂ ਦਿੱਤਾ 1000 ਰੁਪਏ, ਉੱਥੇ ਪਰੇ ਗਿਆ ਕਿ ਲੇਡੀਜ਼ ਕੋਲੋਂ ਇੰਜ ਕਰਕੇ ਲਿਆਇਆ, ਉਹਨੂੰ 150 ਰੁਪਏ ਫੜਾਤਾ। ਮੈਂ 150 ਰੁਪਏ ਫੜ ਕੇ ਮੈਂ ਫੋਨ ਤੇ ਲੱਗਾ, ਮੈਂ ਜੇਬ 'ਚ ਪਾ ਲਿਆ। ਮੇਰੇ ਬਾਹਰ ਜ਼ਹਿਨ 'ਚ ਆਇਆ, ਮੈਂ ਕਿਹਾ ਕਾਲੂ ਨੇ ਪੈਸੇ ਕਿੰਨੇ ਦਿੱਤੇ ਆ? ਮੈਂ ਪੁੱਛਿਆ, ਮੈਂ ਕਿਹਾ ਤੁਸੀਂ 150 ਤੇ ਕਹਿੰਦਾ ਭਾਜੀ 500 ਰੁਪਏ ਤੇ 150 ਰੁਪਏ ਵਾਪਸ ਆਉਣਾ, 350 ਸ਼ਰਟ ਹੋ ਗਈ। ਮੈਂ ਕਿਹਾ ਅੱਲਾ ਦੇ ਬੰਦੇ ਤੈਨੂੰ 1000 ਫੜਾਇਆ। ਚਾਦੋ ਕਹਿੰਦਾ ਤੂੰ ਮੈਨੂੰ 1000 ਨਹੀਂ ਫੜਾਇਆ, ਚੱਲ ਭੱਜ ਇੱਥੋਂ। 1000 ਫੜਾਇਆ ਸੀ, ਕਹਿੰਦੇ ਏਦਾਂ ਵਾ ਸੀ, ਏਦਾਂ ਤੇ ਏਦਾਂ ਤੇ। ਉਹਨੇ ਮੈਨੂੰ ਗੱਲ ਦੇ ਥੱਲੇ ਲੈ ਲਿਆ, ਉਹਨੇ ਮੈਨੂੰ ਗੱਲ ਦੇ ਥੱਲੇ ਲੈ ਲਿਆ। ਇਧਰੋਂ ਮੇਰਾ ਭਰਾ ਕਾਲੂ ਲੜ ਕੇ ਖੈਰ ਕਾਲੂ ਉੱਠਿਆ। ਉਸਤਾਦ ਜੀ ਮੈਂ ਜ਼ਮਾਨੇ ਦੀ ਗੱਲ ਕਰਨ ਲਿਆ ਹੁਣ ਕਿ ਦੇਖੋ ਕਲਮ ਦੀ ਕਸਮ ਖਾ ਗਿਆ ਬੰਦਾ। ਓਏ ਹੋਏ ਹੋਏ ਫੇ ਮਿੱਠਾ ਕਿਉਂ? ਤੇ ਮਿੱਠੇ ਨੇ ਅੱਗੋਂ ਡਬਲ ਕਸਮਾਂ ਖਾਧੀਆਂ। ਤੂੰ ਤੇ ਸੱਚਾ ਸੀ ਨਾ। ਕੰਬਣ ਲੱਗ ਗਿਆ ਮੇਰੀਆਂ ਕਸਮਾਂ ਸੁਣ ਕੇ। ਮੈਂ ਕਿਹਾ ਤੂੰ ਨਹੀਂ ਕੰਬਣ ਡਿਆ। ਮੈਂ ਕਿਹਾ ਤੈਨੂੰ ਜ਼ਾਤ ਕੰਬਾਉਣ ਲਈ ਹੈ। ਇਹ 3 ਮਾਲਟੇ ਤੂੰ ਉਹਦੇ ਕੋ ਸਾਲਿਆ ਲਏ ਆ ਤੇ ਤੂੰ ਇੰਨਾ ਉੱਥੇ ਛਿੰਝ ਪਾ ਕੇ ਬਹਿ ਗਿਆ, ਕਲਮਿਆਂ ਤੱਕ ਗੱਲ ਚਲੀ ਗਈ। ਨਹੀਂ ਇਹ ਸ਼ਰਟ ਵਾਲਾ ਵਾਕਿਆ। ਸ਼ਰਟ ਵਾਲਾ ਵਾ। ਹਲੇ ਤਾਂ ਸ਼ਾਮ ਨੂੰ ਮੈਂ ਤੇ ਮੇਰੇ ਭਾਈ ਆਵਨ ਸ਼ਾਹ ਨੇ ਸਦਕਾ ਚੁੱਕਣਾ ਜਾ ਕੇ 100 ਰੁਪਏ ਦਾ ਐਕਸਟਰਾ 50 ਰੁਪਏ ਦਾ ਕਿਉਂ ਸੁੱਟਿਆ? ਯਾਰ ਮਿੱਠੇ ਕੋਈ ਨਹੀਂ ਫੇਕ ਮਾਰਨ ਦੇ ਆ ਵਾ ਉਹਨੂੰ ਨਹੀਂ ਉੱਤੇ ਮਾਰਨ ਨਹੀਂ ਮਾਰ ਰਿਹਾ। ਨਹੀਂ ਦੁਨੀਆ ਪਤਾ ਕਿੱਥੇ ਚਲੀ ਗਈ ਤੁਹਾਨੂੰ ਪਤਾ ਲੱਗਾ, ਤੁਸੀਂ ਤਾਂ ਅੰਦਰ ਵੜੇ ਨੇ। ਬਾਹਰ ਨਿਕਲੋ। ਦੁਨੀਆ ਜਿੱਥੇ ਚਲ ਗਈ ਹੈ ਨਾ, ਬਾਕੀ ਇਹ ਗੱਲ ਗਲਤ ਆ। ਭਾਈ ਮਿੱਠਾ ਗੱਡੀ ਲੈ ਕੇ ਲੱਗਿਆ ਸਦਕੇ ਵਾਲੇ ਤੂੰ ਵੀ ਬੈਠੇ ਹੋਏ ਕੈਸੇ ਲੱਗ ਰਹੇ, ਉਹਨਾਂ ਦੇ ਲਿਬਾਸ ਚੈੱਕ ਕਰ। ਕਿਉਂ ਉਸਤਾਦ ਜੀ ਸਹੀ ਨੇ? ਸਾਜੀ ਇਦਾਂ ਲੱਗਣਾ ਚੀਨੇ ਕੁੱਕੜ ਚਿੱਤਰੇ ਨੇ। ਉਹ ਦੇ ਦੇ ਦੋਵੇਂ। ਉਹ ਬਦਕਿਸਮਤ ਨਾਲ ਉਹਨੂੰ ਜ਼ਲੀਲ ਕਰਤਾ। ਉਸਤਾਦ ਜੀ ਮੈਨੂੰ ਲੱਗਦਾ ਬਦਕਿਸਮਤ ਬਹੁਤਾ ਹਾਂ ਵਾ ਭਾਈ। ਉਰਲਾ ਹਾਂਜੀ ਨਹੀਂ ਉਰਲਾ ਇਹ ਦੇਖੋ ਇਹ ਲਾ 버ਗਰ ਲਾ ਰੱਖਣ ਦਾ। ਨਹੀਂ ਉਹ ਉਰਲਾ ਸਹੀ ਆ। ਤਾਂ ਹੱਜੇ ਉਹ ਸ਼ਗੀਰ ਬਹੁਤ ਤੰਗ ਕਰਦਾ ਹੀ ਇਹਨੂੰ ਉਸਤਾਦ ਨੂੰ। ਇਹ ਭਾਜੀ ਜਿਹੜੇ ਤੁਸੀਂ ਕੱਪੜੇ ਪਾਏ ਆ ਇਹ ਕਿਸੇ ਟੀਮ ਦੀਆਂ ਸ਼ਰਟਾਂ ਵਾ? ਇਹ ਨਹੀਂ ਇਹਨਾਂ ਦੇ ਰੰਗ ਲੱਗ ਲੱਗ ਨੇ ਨਾ, ਇਹ ਨਾ ਪਾਉਣ ਫਿਰ ਪਤਾ ਨਹੀਂ ਲੱਗਦਾ ਕਿ ਰੰਗ ਇੰਜ ਜੋੜਾ ਬੈਠਾ ਸੋਹਣਾ ਲੱਗ ਰਿਹਾ ਦੂਰੋਂ ਚੈੱਕ ਕਰ ਰਿਹਾ। ਇਹ ਆਪਾਂ ਚੈੱਕ ਚੁੰਮੀ ਵੀ ਲੈ ਲੈਂਦੇ। ਹਾਂ ਸਹੀ ਗੱਲ। ਨੋਨੀ ਕਹਿੰਦਾ ਮੈਨੂੰ ਆਂਦਾ ਰੰਗ ਦਾ ਕੰਮ ਸਾਰਾ ਹੀ ਕਰ ਸਕਦਾ ਹਾਂ। ਉਸਤਾਦ ਜੀ ਉਹਨਾਂ ਨੂੰ ਪੁੱਛੋ ਜਿਹੜੀ ਤਿਆਰ ਹੋ ਗਈ ਹੈ ਵੰਡਣੀ ਸ਼ੁਰੂ ਕਰੀਏ। ਨਹੀਂ ਭਾਜੀ ਇਹ ਤੇ ਸੀ। ਭਾਜੀ ਇਹ ਖੰਡੀਆਂ ਬਣਾਉਂਦੇ ਖੰਡੀਆਂ। ਭਾਈ ਤੁਹਾਨੂੰ ਪਤਾ ਖੰਡੀਆਂ ਬਣਦੀਆਂ ਸੀਗੀਆਂ। ਹਾਂ ਡਿਜ਼ਾਈਨ ਇਹ ਡਿਜ਼ਾਈਨ। ਉਹ ਭਾਜੀ ਬੇਕਰੀ ਦੇ ਬਿਸਕੁਟ ਬਣਾਉਂਦੇ, ਬੇਕਰੀ ਦਾ ਆਰਡਰ ਵੀ ਫੜਦੇ ਉਹ। ਇਹਦੇ ਵਿੱਚ ਮੈਨੂੰ ਲੱਗਦਾ ਇੱਕ ਮੂੰਗਫਲੀ ਦਾ ਵੀ ਲਾਣਗੇ ਦਾਣਾ। ਅੰਦਰ ਦੋਵੇਂ ਦਾ ਨੈਟ ਤੇ ਕੰਮ ਕਰਨ ਦੇ। ਹੁਣ ਮੈਂ ਇਹਨਾਂ ਨੂੰ ਨਹੀਂ ਪਤਾ, ਮੈਂ ਕੁਰਸੀ ਤੇ ਬਹਿ ਗਿਆ ਉੱਥੇ ਆ ਕੇ, ਮੈਂ ਮੋਬਾਈਲ ਤੇ ਲੱਗਾ। ਹੁਣ ਨਾ ਉਸਤਾਦ ਨੂੰ ਸ਼ਗੀਰ ਨੂੰ ਕਹਿ ਰਹੇ ਤੇਰੇ ਭਰਾ ਨੇ ਬੜੀਆਂ ਬੜੀਆਂ ਕੋਠੀਆਂ ਰੰਗ ਕੀਤੀਆਂ ਵਾ, ਠੀਕ ਆ। ਕੌਣ ਕਹਿ ਰਿਹਾ? ਉਸਤਾਦ ਕਹਿ ਰਿਹਾ ਸ਼ਗੀਰ ਨੂੰ। ਅੱਛਾ ਤੇ ਸ਼ਗੀਰ ਹੁਣ ਚੇਜਾ ਲੈ ਰਿਹਾ ਅੱਡੇ ਤੇ 500 ਦੀ ਦਿੱਤੀ। ਮੈਨੂੰ ਨਾਮ ਹੋਇਆ ਸਾਰਿਆਂ ਦੀ 1500 ਦਿਹਾੜੀ ਹੁੰਦੀ ਸੀ, ਮੈਨੂੰ 2500 ਦਿੰਦਾ ਸੀ ਮਾਲਕ। ਤੇ ਆ ਸ਼ਗੀਰ ਕਹਿੰਦਾ ਤੇ ਸੌਂਦਾ ਵੀ ਤਾਂ ਉਹਦੇ ਕੋਲ ਸਿੱਧੀ ਜਾ ਕੇ ਤਾਜੋ ਬਹੁਤ ਜ਼ਿਆਦਾ ਕਰਦਾ ਹੀ ਉਸਤਾਦ ਆਪਣੇ ਦਾ ਸ਼ਗੀਰ ਦਾ। ਉਹ ਬਹੁਤ ਤੇਜ਼ ਆ। ਉਹ ਤੇਜ਼ ਆ। ਉਸਤਾਦ ਜੀ ਨੇ ਸਹੀ ਪਛਾਣਿਆ ਉਹਨੂੰ। ਆਰਟ ਦੀ ਦੁਨੀਆ ਚ ਆਉਣਾ ਚਾਹੀਦਾ, ਫਨ ਦੀ ਨਹੀਂ ਦੁਨੀਆ ਕੰਮ ਉਸਤਾਦ ਉਹਦਾ ਸਹੀ। ਉਸਤਾਦ ਉਹਦਾ ਨਾ ਕੰਮ ਰੀਝ ਨਾ ਕਰਦਾ ਵਾ। ਹਾਂਜੀ ਮਤਲਬ ਕੰਮ ਸੱਚੀ ਮੁੱਚੀ ਉਹ ਕਰਦਾ ਬੰਦਾ ਪੂਰੇ ਭਾਰ ਨਾਲ, ਤਸੱਲੀ ਨਾਲ। ਹਾਂ ਅੱਗੋਂ ਉਹਨੂੰ ਵੀ ਉੱਤੇ ਸਿਖਾ ਰਿਹਾ। ਲੇਕਿਨ 7 ਸਾਲ ਬਹੁਤ ਅਰਸਾ ਭਾਜੀ। 7 ਸਾਲ ਚ ਤਾਂ ਅੱਧੀ ਜ਼ਿੰਦਗੀ ਲੰਘ ਜਾਂਦੀ। ਜਵਾਨੀ ਬੰਦੇ ਦੀ ਖਾ ਗਿਆ ਜਵਾਨੀ ਉਹਦੀ। ਉਹ ਚੈੱਕ ਕਰੋ ਉਹਦੀ ਸ਼ਕਲ ਕਿੱਦਾਂ ਦੀ ਹੋ ਗਈ। ਉਹਦਾ ਮੂੰਹ ਦੇਖ ਕਿੱਦਾਂ ਦਾ ਹੋ ਗਿਆ। ਹੁਣ ਅੱਜ ਉਹਨੂੰ ਉਹ ਛੱਡੇ ਨਾ, ਉਹ ਅੱਗੇ ਜੋਗਾ ਨਾ ਪਿੱਛੇ ਜੋਗਾ। ਲੇਕਿਨ ਉਸਤਾਦ ਦਾ ਤਾਬੇਦਾਰ ਬੰਦਾ ਮੈਂ ਦੇਖਿਆ ਨਾ। ਉਸਤਾਦ ਅੱਗੇ ਬੋਲ ਰਿਹਾ ਨਾ ਮੈਂ ਅੱਗੇ ਬੋਲੇ ਹੀ। ਨਾ ਉਸਤਾਦ ਦਾ ਬੰਦਾ ਵਾ। ਬੜਾ ਰਬੜ ਅੱਲਾ ਦੀ ਖੈਰ ਕਰੇ। ਤੇਰੀ ਬੋਤਲ ਖੰਡੀ ਕਰਤੀ ਉਹਨੇ। ਉਹ ਵੇ ਉਹਦੇ ਕੱਪੜੇ ਲਾਤੇ ਹੀ। ਉਹ ਪਤਾ ਨਹੀਂ ਓਏ ਉਹ ਥੱਲੋਂ ਨਿਕਲ ਉਹ ਆਈ ਬਰਬਾਦ ਸੱਠਾਂ ਕਰਤਾ, ਉਹ ਤੋੜਤੀ ਸਾਰੀ। ਉਹ ਥੱਲੋਂ ਸੱਠਾਂ ਵਾਲੀ ਨਿਕਲ ਆਈ ਉਸਤਾਦ ਉਹ ਜੀ। ਲੈ ਉਹ ਮਿੱਠੇ ਓਏ ਉਹ ਸੱਠਾਂ ਵਾਲੀ ਓਏ ਆ ਲੈ ਓਏ ਐਵੇਂ ਟੌਰ ਬਣਾਈ ਸੀ। ਮਿੱਠਾ ਜੀ ਇਹ ਕਿ 2 ਨੰਬਰੀ ਹੈ। ਓਏ ਮਿੱਠੇ ਓਏ ਬਦਤਮੀਜ਼ ਨਹੀਂ ਹੈਗੀ। ਓਏ ਯਾਰ ਉਹ ਅਚਾਨਕ ਮੈਂ ਦੇਖਣ ਆਇਆ ਮੈਂ ਪਾਈ ਕਿਦਾਂ। ਇਹ ਹੱਥ ਪੈਰ ਅੱਲਾ ਨੇ ਵੱਡੇ ਦਿੱਤੇ ਆ ਨਾ ਤੇ ਹੱਥ ਸ਼ਾਇਦ ਖੋਲਦੇ ਨਹੀਂ। ਅਜ਼ਾਨਾ ਹੁੰਦੀਆਂ। ਚੁੱਪ ਕਰੋ ਚੁੱਪ ਕਰੋ। ਲਓ ਜੀ ਨਾਜ਼ਰੀਨ ਕੁਝ ਵੀ ਨਹੀਂ ਹੋਇਆ ਬੋਤਲ ਨੂੰ ਅਜ਼ਾਨਾ ਹੋਣ ਲੱਗ ਪਈਆਂ ਸੀ। ਇਸ ਤੋਂ ਅਸੀਂ ਬ੍ਰੇਕ ਲੈ ਲਈ ਵਿੱਚ ਥੋੜੀ ਜੀ ਤੇ ਓਕੇ ਹੋ ਗਿਆ ਨਿਜ਼ਾਮ। ਚੰਗੀ ਚੀਜ਼ ਦਫ਼ਤਰ 'ਚ ਲਿਆਓ ਨਾ। ਚੰਗੀ ਕੀ ਲੈ ਟੂਬ ਕੱਟ ਕੇ ਪਾਈ ਹੋਈ ਤੇ ਟਾਇਰ ਦੀ। ਦਾਨਿਸ਼ ਸਾਹਿਬ ਐਸੇ ਹਿਸਾਬ ਲਾ ਇਹਨਾਂ ਦਾ ਹਿਸਾਬ ਲਾ ਕਾਲੂ ਸਾਹਿਬ ਦਾ। ਉਹ ਵਿਚਾਰੇ ਸਵੇਰ ਦੇ ਲੱਗੇ ਆ। ਹਾਂਜੀ ਕਿੰਨੀ ਮਿਹਨਤ ਕਰਨ ਦੇ ਆ। ਰਾਤ ਤੱਕ ਇਹਨਾਂ ਨੇ ਮਦਦ ਕਰਨੀ ਤੇ ਫਿਰ ਇਹਨਾਂ ਨੂੰ ਕਿੰਨੇ ਪੈਸੇ ਮਿਲਣੇ ਆ। ਓਏ ਹੋਏ
ਲਓ ਜੀ ਬਸ ਅੱਗੋਂ ਹਿਸਾਬ ਅੱਗੋਂ ਲਾਉਣਾ ਉਸਤਾਦ ਜੀ ਸਮਝ ਜਾਣਾ ਚਾਹੀਦਾ ਅੱਗੋਂ ਵਾ। ਹਿਸਾਬ ਲਾਉਣਾ ਨਾ ਤੁਸੀਂ। ਆਪਣੀ ਬਿਸਤੀ ਹੋਣ ਲੱਗੀ ਬਿਲਕੁਲ ਖਾ ਲਓ। ਨਹੀਂ ਬਿਸਤੀ ਨਹੀਂ, ਮੈਂ ਨਹੀਂ ਕਰਨੀ, ਤੁਸੀਂ ਆਪੇ ਹੀ ਸੋਚਣੀ ਆ। ਸੋਚੀ ਜਦੋਂ ਤੁਸੀਂ ਗੱਲ ਸ਼ੁਰੂ ਮੈਂ ਵੀ ਕੀਤੀ ਸੀ। ਵਿੱਚ ਆਪੇ ਸੋਚ ਰਿਹਾ ਕਿ ਮੈਂ ਇਸ ਟਾਈਮ ਸਾਜੀ ਪਤਾ ਨਹੀਂ ਕਿੱਥੇ ਇਦਾਂ ਕਰਦੇ ਹੋਣਾ, ਅੱਲਾ ਨਾ ਕਰੇ। ਲੇਕਿਨ ਮੈਂ ਨਹੀਂ ਸੀ ਇਦਾਂ ਕਰਦੇ ਹੋਣਾ ਕਿਉਂਕਿ ਮੈਂ ਤਰੱਕੀ ਕਰਨੀ ਸੀ ਹਰ ਕੰਮ 'ਚ। ਮੈਂ ਲਕੀਰ ਦਾ ਫਕੀਰ ਨਹੀਂ ਸੀ ਹੋਣਾ। ਰੋਜ਼ ਆ ਕੇ ਉੱਥੇ ਹੀ ਬੈਠੇ ਰਹਿਣਾ, ਬਸ ਆਰਾਮ ਨਾਲ ਬਹਿ ਜਾਣਾ, ਬਸ ਬਕਵਾਸ ਬਕੂਸ ਕਰਕੇ ਘਰ ਚਲੇ ਜਾਣਾ, ਕੁਝ ਸੋਚਣਾ ਹੀ ਨਹੀਂ ਵੀ ਅੱਗੇ ਕੁਝ ਰੋਜ਼ ਕਿਤੇ ਹੋਰ ਜਾ ਕੇ ਬੈਠ ਜਾਈਏ ਤੇ ਤੁਸੀਂ ਕਹਿਣਾ ਉਹ ਇੱਥੇ ਨਹੀਂ ਆਏ। ਗੱਲ ਤੇ ਕਈ ਵਿਚਾਰੇ ਲੂਮਾਂ ਤੇ ਐਵੇਂ 40-45 ਹਜ਼ਾਰ ਤੇ ਸਵੇਰੇ 8 ਵਜੇ ਜਾਣਾ, ਰਾਤ ਨੂੰ 6 ਵਜੇ ਆਉਣਾ, ਸਾਰੀ ਦਿਹਾੜੀ ਕੰਮ ਕਰਕੇ ਹੈ ਬੜੀ ਮਿਹਨਤ। ਤੇ ਹਾਲਾਂਕਿ ਗੱਲ ਇਹ ਹੋਈ ਸੀ ਕਿ ਭਾਵੇਂ ਤੁਸੀਂ ਟਾਈਮ ਸਿਰ ਇੱਥੇ ਆਉਣਾ, ਲੇਕਿਨ ਉਹ ਭਾਵੇਂ ਨੂੰ ਨਹੀਂ 2:30-3 ਵਜੇ ਉਹੀ ਹਿਸਾਬ ਮੌਜ ਲੱਗ ਗਈ ਹੈ ਬਸ। 에ਅਰ ਬੈਡ ਹੋਈ ਹੈ ਉਸਤਾਦ ਜੀ, ਹੈ 에ਅਰ ਬੈਡ ਹੋਈ ਹੈ ਇਹਦੀ। ਹਾਂ ਉਹੀ ਨਾ ਰਲ ਗਿਆ ਵਿੱਚ ਹੀ ਤੁਹਾਡੇ, ਉਹੀ 2-2:30-3 ਵਜੇ। ਅਸੀਂ ਤੇ ਅਗਰ ਸਾਡੇ ਤੇ ਰਾਦਾ 12:30 ਵਜੇ ਆ ਕੇ ਬੈਠਾ ਹੁੰਦਾ, ਤੁਸੀਂ ਦੇਖਿਆ ਨਹੀਂ ਇਕੱਲਾ ਹੱਥਾ ਮਿੱਠਾ ਬੈਠਦੀ, ਮੈਨੂੰ ਡਰ ਲੱਗਣਾ ਸੀ ਸਟੂਡੀਓ ਦਾ ਕੋਈ। ਹਾਂ ਮਿੱਠਾ 1:30 ਵਜੇ ਆ ਗਿਆ ਸੀ ਪੂਰੇ। 1:30 ਵਜੇ ਕੋਹਨਾ ਮਸ਼ਕਾ ਮਿੱਠਾ। ਇੱਕ ਤੋਂ ਬਾਅਦ ਹੀ ਆਇਆ ਨਾ, 1:15 ਵਜੇ ਆਇਆ। ਮੈਨੂੰ ਮਾਫੀ ਦੇ ਦਿਓ, ਉਹ 1:15 ਵਜੇ ਬੈਲ ਆਈ ਹੈ ਤੇਰੀ। ਮੈਂ ਕਰੋ 12:10 ਤੇ ਤੁਰਿਆ। ਉਹ ਤੂੰ 12:10 ਤੇ ਤੁਰਿਆ, ਤੂੰ ਮੋਟਰਸਾਈਕਲ ਤੇ ਵੇਨਾ ਜਿੱਤੇ ਤੂੰ ਤੁਰਿਆ, ਤੂੰ ਆਪਣੀ ਸਪੀਡ ਤੇ ਚੈੱਕ ਕਰ। ਐਡੀ ਹੁਣ ਐਡੀ ਵੀ ਨਾ ਗੱਲ ਕਰ। ਅੱਜ ਜਿਹੜੀ ਐਕਟੀਵਿਟੀ ਫੜ ਲਿਆ ਵਾ, ਹਾਂ ਇੱਥੇ ਮੈਂ ਤੇ ਇੱਥੇ ਪਹੁੰਚਣ ਦੀ ਗੱਲ ਕਰਨੀ ਨਾ। ਲਈ ਉਹ ਵਾਲੀ ਉਸਤਾਦ ਜੀ ਇਹ ਜਿਹੜਾ ਮਕਾਮ ਹੈ ਨਾ, ਇਹ ਤੁਹਾਡੇ ਲਈ ਗੁੱਡ ਲੱਕ ਆ, ਸਾਡੇ ਲਈ ਬੈਡ ਲੱਕ। ਬੈਠ ਲੱਗਾ। ਤੁਸੀਂ ਸਾਨੂੰ 12 ਵਜੇ ਬੁਲਾਉਂਦੇ ਹੋ, ਅਸੀਂ 12 ਵਜੇ ਆ ਗਏ। ਉਦੋਂ ਤੁਸੀਂ ਮਗਰਬ ਤੋਂ ਬਾਅਦ ਉੱਠਦੇ ਹੋ। ਆਹੋ ਤੇ ਤੁਸੀਂ ਤੇ ਕੁਝ ਕਰੋ। ਅਸੀਂ ਅਗਲੇ ਦਿਨ ਸੋਚਦੇ ਹਾਂ ਤੁਸੀਂ ਕਿ 2 ਸ਼ੋਅ ਕਰਕੇ ਰੱਖਿਆ ਕਰੋ, ਟੀਮ ਦੇ 2 ਸ਼ੋਅ ਕਰੋ, ਪਤਾ ਲੱਗੇ 8-10 ਸ਼ੋਅ ਟੀਮ ਦੇ ਪਏ ਆ। ਉਸਤਾਦ ਜੀ ਟੀਮ ਕਰਕੇ ਦਾ ਸ਼ੋਅ, ਰੱਖਦੇ। ਟੀਮ ਦਾ ਸ਼ੋਅ ਜਿਸ ਬੰਦੇ ਨੂੰ ਜ਼ਿੰਮੇਵਾਰੀ ਲਈ ਭਾਈ ਫੈਸਲੇ ਅੱਧੇ ਘੰਟੇ ਦਾ ਸ਼ੋਅ 5 ਘੰਟੇ ਸ਼ੂਟ ਕਰਾਉਣ ਡਿਆ ਵਾ ਭਾਈ। ਉਹ ਕੱਲ ਸ਼ੂਟ ਕੀਤਾ ਭਲਵਾਨ ਵਾਲਾ, ਲਾਸ਼ਾਂ ਪੈ ਗਈਆਂ ਸਾਡੇ ਉਤੋਂ। ਆ ਅਦੂਸ਼ ਮੇਰੇ ਮੱਦੇ ਮੁਕਾਬਲ ਕਰਤਾ, ਮੇਰੇ ਡੇਲੇ ਪੋਲੇ ਕਰਤੇ ਨੇ ਕੁੱਟ ਕੇ। ਉਸਤਾਦ ਜੀ ਪਾਣੀ ਦੀਆਂ ਕੈਨਾਂ ਮਾਰੀਆਂ ਮੇਰੇ। ਮੇਰੀ ਡਾਇਰੈਕਸ਼ਨ ਚ ਟੀਮ ਦਾ ਇੱਕ ਹੋਰ ਸ਼ੋਅ ਸੁਪਰ ਹਿੱਟ ਆ ਰਿਹਾ ਵਾ, ਦੰਗਲ ਵਾਲਾ। ਹਾਂਜੀ ਅੱਛਾ ਤੁਹਾਡੀ ਡਾਇਰੈਕਸ਼ਨ। ਬੰਬੇ ਪੁੱਟ ਡਾਇਰੈਕਸ਼ਨ ਦਾਨਿਸ਼ ਅਲੀ ਤੇ ਡੀਸੀਓ ਕੌਣ ਆ? ਡੀਸੀਓ ਭਾਈ ਫੈਸਲ ਰਾਮ। ਡੀਸੀਪੀ ਡੀਪੀਸੀਓ ਫੈਸਲ ਰਾਮ। DOP ਡੀਓਪੀ ਫੈਸਲ ਰਾਮ ਜਨਾਬ। ਔਰ ਮਿੱਠਾ ਸਾਹਿਬ ਤੇ ਮਰਕਜ਼ੀ ਕਿਰਦਾਰ ਮਿੱਠਾ ਸਾਹਿਬ ਅਦਾ ਕਰ ਰਹੇ ਆ, ਕਾਲੂ, ਤੇ ਨਾਲ ਕਾਲੂ ਕਾਲੂ ਤੇ ਹੈਲਪਲਾਈਨ ਜਿਹੜੀ ਆ ਨੋਨੀ ਚੈਨੀ ਜੀ। ਤਾਂ ਜੀ ਅਸੀਂ ਕੰਮ ਚੋਰ ਨਹੀਂ, ਤੁਹਾਡੀ ਸਾਡੇ ਬਾਰੇ ਚ ਰਾਏ ਪੋਜ਼ਿਟਿਵ ਹੋਣੀ ਚਾਹੀਦੀ। ਅਸੀਂ ਬੜੇ ਮਿਹਨਤੀ ਲੋਕ ਆ। ਜਿਹੜਾ ਕੱਲ ਕੀਤਾ ਨਾ ਫਿਲਮ ਸਟੋਰੀ ਕੀਤੀ ਆ, ਯਕੀਨ ਮੰਨੋ ਸਟੋਰੀ ਦੇ ਵਿੱਚ ਇੱਕ ਸੀਨ ਐਸਾ ਆਇਆ, ਉਹ ਸੀਨ ਮੈਂ ਕਿਹਾ ਦਾਨਿਸ਼ ਸੀਨ ਕਰਤਾ ਹੁਣ ਕਹਿੰਦਾ ਸੀਨ ਨੇ ਦੱਸਣਾ ਵਾ, ਇਹਦਾ ਡਾਇਰੈਕਟਰ ਹਦਾਇਤ ਕਰ ਦਾਨਿਸ਼ ਆ। ਓਏ ਇਹ ਕਹਿੰਦਾ ਹੈ ਉਹ ਸਟੋਰੀ ਤੇ ਭਾਈ ਫੈਸਲੇ ਕਿਹਾ ਕਿ ਯਾਰ ਦਾਨਿਸ਼ ਤੇਰੀ ਸਟੋਰੀ ਤੇ ਮੇਰਾ ਸਾਰੀ ਜ਼ਿੰਦਗੀ ਦਾ ਕਾਰੋਬਾਰ ਜਿਹੜਾ ਖਤਮ ਹੋ ਗਿਆ ਨਾ ਵਾ। ਉਸਤਾਦ ਜੀ ਅੱਗੇ ਅੱਖਾਂ ਵਾਲੇ ਡਾਕਟਰ ਦਾ ਆਈਡੀਆ ਦਿੱਤਾ ਇਹਨਾਂ ਨੂੰ, ਅੱਖਾਂ ਵਾਲਾ ਡਾਕਟਰ ਸੁਪਰ ਹਿੱਟ ਗਿਆ। ਸਾਡੀ ਬਰੀਕੀ ਨੂੰ ਨਹੀਂ ਇਹ ਸਮਝਦੇ। ਮਾਸ਼ਾਅੱਲਾ ਜਦੋਂ ਦੇ ਇਸ ਬੰਦੇ ਨੇ ਅੱਲਾ ਤੇਰੀ ਜ਼ਿੰਦਗੀ ਡਾਇਰੈਕਸ਼ਨ ਸ਼ੁਰੂ ਕੀਤੀ ਆ, 35 ਕੇ 40 ਕੇ ਇਹ ਜਾਣ ਲਿਆ ਵਾ। ਪਹਿਲੇ 100 ਕੇ ਸੀਗਾ ਮੇਰਾ ਯਾਰ ਦਿਨਾਂ ਹੀ ਥੱਲੇ ਲਿਆਇਆ ਸਾਈ ਚੈਨਲ ਨੂੰ। ਇਹਦੇ ਉੱਤੇ ਲਿਖਿਆ ਕਰੋ, ਉਸਤਾਦ ਜੀ ਇਹ ਵਾਲੇ ਸ਼ੋਅ ਦੇ ਉੱਤੇ ਲਿਖਿਆ ਕਰੋ ਭਾਈ ਇਹਦਾ ਆਈਡੀਆ ਫਲਾਣੇ ਦਾ ਸੀ, ਡਾਇਰੈਕਟਰ ਫਲਾਣਾ ਸੀ, ਫਲਾਣਾ ਸਾਰਾ ਉੱਤੇ ਲਿਖਿਆ ਕਰੋ। ਦੇਗਾ ਵਾਲੇ ਸ਼ੋਅ ਦੇ ਜਿਹੜੇ ਹਿੱਟ ਰੋਲ ਹੋਏ ਛੋਟੇ ਛੋਟੇ, ਇਹਦੇ ਤੇ ਚਾਚੇ ਦੇ ਹਦਾਇਤਕਾਰ ਮੈਂ ਸੀ। ਰੋਲ ਤਾਂ ਪਤਾ ਲੱਗਿਆ ਕਿਤੇ ਪਿੱਛੇ ਪੁੱਪੜ ਮੇਰੇ ਨੂੰ ਨੌਂ ਵੀ ਹੁਣ ਜਿੱਦ ਨੂੰ ਹਟ ਗਈਆਂ ਕੋਈ। ਜਿੱਦਾਂ ਤੱਕ ਗੱਲ ਹੀ ਐਡੀ ਮਾਠੀ ਕੋਈ ਉਹ ਚਾਚਾ ਕਹ ਉਹ ਯਾਰ ਮੈਂ ਹੁਣ ਕਹਿੰਦਾ ਚੰਗਾ ਲੱਗਦਾ ਚਾਚੂ ਜੀ ਕਹਿ ਦੋ ਪੁੱਪੜ ਜੀ ਕਹਿ ਦੋ ਕੁਝ ਨਹੀਂ ਹੁੰਦਾ ਚਾਚਾ। ਪੁੱਪੜ ਨੂੰ ਜਿਹੜਾ ਸਿੱਧਾ ਉਹ ਡੇਲੀ ਮੈਨੂੰ ਫੋਨ ਕਿਦਾਂ ਫਿਰ ਕੈਸੇ ਬਣਿਆ, ਮੈਂ ਕਿਹਾ ਪਕਾ ਤੇ ਉਹਨੂੰ ਛੱਡ ਦੇ ਯਾਰ। ਭਾਈ ਹੁਣ ਫੁੱਫੜ ਨੂੰ ਕਿਸੇ ਨੂੰ ਬੁਲਾਉਣਾ ਵਾ, ਹਾਂਜੀ ਸਾਜੀ ਉਹਦੀ ਹਰ ਐਕਟੀਵਿਟੀ ਰਿਕਾਰਡ ਕਰਨੀ, ਉਸ ਤੋਂ ਬਾਅਦ ਫੁੱਫੜ ਤੋਂ ਇਲਾਵਾ ਦੇਖ ਪਕਾਉਣੀ। ਪਕਾਣੀ ਸਾਜੀ ਐਕਟੀਵਿਟੀ ਮੇਰੇ ਕਹਿਣ ਤੇ ਉਹਨੂੰ ਸੱਦ ਲਈ। ਉਹ ਮੁੰਡੇ ਨੂੰ, ਮੇਰਾ ਦੋਸਤ ਹੁੰਦਾ ਜਿਹਨੂੰ ਮਿੱਠੇ ਨੇ ਛੇੜਿਆ ਸੀਗਾ, ਉਹਨੇ ਆਪ ਬਹੁਤ ਮਜ਼ਾ ਲਿਆ ਉਸਤਾਦ ਜੀ। ਉਹ ਰਕਸ਼ੇ ਵਾਲਾ ਹਾਂਜੀ ਉਹਨੇ ਉਹ ਆਪ ਨੈਟ ਸੀ। ਬਹੁਤ ਮਜ਼ਾ ਲਿਆ ਮਿੱਠੇ ਤੇਰੀਆਂ ਗੱਲਾਂ। ਨਹੀਂ ਉਹਨਾਂ ਨੂੰ ਬੁਲਾਣਾ, ਰਕਸ਼ੇ ਵਾਲੇ ਨੂੰ ਤੇ ਫੁੱਫੜ ਨੂੰ। ਠੀਕ ਹੋ ਗਿਆ ਮੈਂ ਸਾਰੀ ਕਾਪੀ ਕਰ ਲੈਣੀ, ਕਿੰਨਾ ਪਿਆਜ਼ ਕੱਢ ਰਿਹਾ, ਕੀ ਹਿਸਾਬ ਲਾ ਰਿਹਾ, ਉਹਦੀ ਪੂਰੀ ਮੈਂ ਰਿਕਾਰਡਿੰਗ ਕਰ ਲੈਣੀ, ਫੁੱਫੜ ਨੂੰ ਨਹੀਂ ਦੱਸਣਾ। ਠੀਕ ਹੈ ਸਾਜੀ। ਸਾਰੀ ਰਿਕਾਰਡਿੰਗ ਕਰਕੇ ਜਦੋਂ ਫੁੱਫੜ ਨੇ ਚਲੇ ਜਾਣਾ, ਮੈਂ 2 ਦਿਨ ਬਾਅਦ ਆਪਾਂ ਦੇਖ ਪਕਾਉਣੀ ਹੈ ਆਪਾਂ ਦੇ ਖਰਾਬ ਕਰਾਂ ਪੂਰੀ ਕਾਪੀ ਕਰਕੇ। ਨਹੀਂ ਸਹੀ ਗੱਲ ਆ, ਨਹੀਂ ਪਕੜੀ ਸਾਜੀ ਪੱਕ ਜਾਣੀ ਆ। ਫੁੱਫੜ ਦਾ 20-25 ਸਾਲ ਦਾ ਤਜਰਬਾ ਹੀ ਆ। ਓਏ ਯਾਰ ਤੈਨੂੰ ਮੈਂ ਪਕਾ ਕੇ ਦਿਆਂਗਾ, ਮੇਰਾ ਵੀ ਤੇ ਹੁਣ ਸਾਲ ਕਦਾ ਤੇ ਹੋ ਹੀ ਗਿਆ। ਕਾਫੀ ਤਜਰਬਾ ਹੋ ਗਿਆ। ਇਹ ਨਾ ਹੋ ਚੌਲ ਵੀ ਚਰਸੀ ਹੋ ਜਾਣ। ਮੈਂ ਕਿਹਾ ਮੈਂ ਤੈਨੂੰ ਇੱਕ ਇੱਕ ਚੀਜ਼ ਲਹਾਵਾਂਗਾ ਕਿ ਇਹਨੇ ਹੁਣ ਇਹਨੇ ਚੌਲ ਪਾਏ ਆ ਠੀਕ ਤੇ ਇੰਨੀ ਦੇਰ ਇਹਨੇ ਪਾਣੀ 'ਚ ਰੱਖੇ ਆ, ਹਰ ਸ਼ੈ ਉਦਾਂ ਹੀ ਕਰਨੀ ਆ। ਤੁਹਾਡੀ ਮਿਹਰਬਾਨੀ ਸਾਫੀ ਫਲੇਵਰ ਨਾਲ ਬਣਾ ਦਿਓ ਜੋ ਉਸਤਾਦ ਜੀ ਡਰੈਸਿੰਗ ਵੀ ਉਦਾਂ ਦੀ ਕਰਨੀ ਤੁਸੀਂ, ਡਰੈਸਿੰਗ ਵੀ ਉਹੀ ਕਰਨੀ। ਓਏ ਸਵੈਟਰ ਸਵੈਟਰ ਹਾਂ, ਉੱਤੇ ਸਾਫਾ ਮੰਜੀ, ਤੂੰ ਮੰਜੀ ਲੈ ਕੇ ਆਉਣੀ ਆ। ਉਦਾਂ ਤੂੰ ਮੰਜੀ ਲੈ ਕੇ ਆਇਆ। ਨਹੀਂ ਤੁਸੀਂ ਚੌਲ ਤੋਂ ਇਲਾਵਾ ਕੁਛ ਆਈਟਮ ਚੇਂਜ ਕਰੋ ਨਾ। ਨਹੀਂ ਚਾਵਲ ਸਭ ਤੋਂ ਪਹਿਲੇ ਉਹ ਮੁਸ਼ਕਲ ਆਈਟਮ ਆ। ਹਾਂ ਇਹ ਫੁੱਫੜ ਨੂੰ ਫਿਰ ਅਗਲੇ ਕੋਰਮਲੀ ਬੁਲਾਓ। ਉਸਤਾਦ ਜੀ ਹੁਣ ਕੋਰਮਲ ਪਹਿਲੇ ਇਹ ਸਿੱਖ ਲਓ, ਉਹਦੀ ਰਿਕਾਰਡਿੰਗ ਪਈ ਹੋਏਗੀ, ਉਹ
ਮੈਂ ਇਦਾਂ ਦੀ ਰਿਕਾਰਡਿੰਗ ਉਹਦੀ ਕਰਕੇ ਸੈਟਿੰਗ ਕਰ ਦੇਣੀ ਵੀ ਕਿਸੇ ਨੂੰ ਵੀ ਸੈਂਡ ਕਰ ਦਿਓ, ਪਕਾ ਲੇਗਾ। ਤਾਂ ਜੀ ਹੁਣ ਸਿਰਫ ਮਟਰ ਵਾਲੇ ਪਕਵਾ ਕੇ ਦੇਖਣੇ ਮੇਰੇ ਕਹਿਣ ਤੇ। ਨਹੀਂ ਮਟਰ ਮੈਨੂੰ ਨਹੀਂ ਚੰਗੇ ਲੱਗਦੇ, ਮਟਰ ਮੈਨੂੰ ਪਸੰਦ ਨਹੀਂ ਹੈਗੇ, ਮਤਲਬ ਬੜਾ ਅੱਛਾ ਤਾਜੀ। ਲੇਕਿਨ ਮੈਨੂੰ ਨਹੀਂ ਉਹ ਪਸੰਦ। ਚੈਨਸ ਚੌਲ ਖਾ ਲੈਂਦੇ ਨਹੀਂ ਯਾਰ, ਸਬਜ਼ੀਆਂ ਵਾਲੇ ਨਹੀਂ ਆਹੀ ਪਕਾਉਣੇ ਆ, ਲੇਕਿਨ ਥੋੜੇ ਜਿਹੇ ਤੇਜ਼ ਪਾਉਣੇ ਉਹਨੇ ਜ਼ਰਾ ਨਾ, ਇਹਨੇ ਮੈਂ ਜ਼ਰਾ ਥੋੜੇ ਉਹ ਲੇਕਿਨ ਇੱਕ ਸਾਈਜ਼ ਡਿਫਰੈਂਟ ਹੋ ਜਾਣਾ ਕਿਉਂਕਿ ਚੌਲ ਮੇਰੇ ਫੁੱਫੜ ਦੇ ਘਰ ਦੇ ਸੀ ਦਾਤੀ ਆਪਣੀ ਮੁੰਜੀ ਦੇ। ਪਰ ਉਸਤਾਦ ਅਸੀਂ ਵੀ ਆਪਣੇ ਲੈਵਾਂਗੇ ਚੌਲ, ਕੋਈ ਏਡਾ ਫਰਕ ਨਹੀਂ ਪੈਂਦਾ। ਦੇਗ ਦੀ ਜਿਹੜੀ ਵਿਸ ਨਾਲ ਮਾੜੀ ਮਾੜੀ ਆ ਰਹੀ ਹੈ ਨਾ, ਉਹ ਇੱਕ ਲਹਿਦਾ ਹੀ ਜ਼ੈਕਾ ਸਿਲਵਰ ਦੇ ਵਿੱਚ ਪੱਕੀ ਹੋਈ ਰਚਾਈ ਕੰਮ ਹਨਾ। ਰਚਾਈ ਕੰਮ ਯਾਰ ਜਿਹੜਾ ਮੈਂ ਤੁਹਾਨੂੰ ਪਕਾ ਕੇ ਖਵਾਏ ਸੀ ਉਹ ਦੇਗ ਲੱਗਦੀ ਸੀ। ਹਾਂਜੀ ਹਾਂਜੀ ਸਿਰਫ ਉਹਦੇ ਚ ਚਿਕਨ ਦੀ ਕਮੀ ਸੀ। ਚਿਕਨ ਦੀ ਹਾਂਜੀ ਹਾਂਜੀ ਮੈਂ ਥੋੜੇ ਕੱਚੇ ਸਾਈਜ਼ ਰਹਿ ਗਏ ਸੀ। ਕੱਚੇ ਹਾਂ ਪਤੀਲਾ ਛੋਟਾ ਸੀ ਨਾ। ਹਾਂ ਲੇਕਿਨ ਨਹੀਂ ਜਿਹੜੇ ਬਾਅਦ ਚ ਪਕਾਏ ਸੀ ਉਹ ਅਗਲੇ ਦਿਨ ਜਿਹੜੇ ਪਕਾਏ ਸੀ ਉਹ ਤੇ ਬਿਲਕੁਲ ਹੀ ਉਹ ਤਾਂ ਇੰਜ ਗਏ ਹਾਂਜੀ ਜੀ ਹੱਥੋਂ ਮੁੱਕੇ ਆ। ਉਹ ਤੇ ਇੰਜ ਗਏ ਸੀ ਕੰਧ ਦੇ ਨਾਲ ਉਹ ਖਾ ਕੇ ਸਿਰ ਕੰਨਾਂ ਨੂੰ ਲੱਗ ਨਹੀਂ ਉਹ ਦੂਸਰੇ ਕਮਰੇ ਦੀ ਉਹ ਤੇ ਭਾਈ ਹੱਥੋਂ ਹੱਥੀ ਸਿੱਟੇ ਜਿਹਦੇ ਉੱਤੇ 4 ਵੀ ਪਿਆ ਸੀ ਯਾਰ। ਹਾਂ ਜਿੱਤੇ ਰਾਇਤਾ ਉਹ ਸਹੀ ਸਲਾਦ ਗਲੇ ਸੀ। ਜਿੱਤੇ 4 ਸਲਾਦ ਰਾਇਤਾ ਪਾ ਕੇ ਆਪਾਂ ਸੁੱਟੇ ਸੀਗੇ। ਕਿਉਂ ਇੰਜ ਕਰਦਾ ਹੁੰਦਾ? ਮੇਰੇ ਕੋਲ ਖਾ ਲਓ ਤੁਸੀਂ, ਕੁਕਿੰਗ ਕਾਪੀ ਕਰ ਲੈਣੀ। ਹੁਣ ਚੱਕ ਤਾਜ ਕੋ ਪਕਾਓ ਕਿਲੋ। ਨਹੀਂ ਪੂਰੀ ਦੇਗ ਦੇਗ ਪੱਕੇ ਆ ਰਹੀ ਆ ਪਾਰ। ਅਸੀਂ 12 ਕਿਲੋ ਹੀ ਖਰਾਬ ਕਰਦੇ ਹਾਂ। ਜਿੱਦਾਂ ਕੜਾਈ ਆਪਣੀ ਦਾਤੀ ਲਿਆ ਕੇ ਰੱਖੀ ਨਾ ਤੁਸੀਂ, ਚਰਸੀ ਕੜਾਈ ਵਾਸਤੇ ਦੇਗ ਵੀ ਲਿਆ ਕੇ ਯਾਰ ਮੇਰੀ ਗੱਲ ਸੁਣੋ, ਉਧਰ ਮੈਂ ਚਿਕਨ ਕੜਾਈ ਬਣਾਈ ਰਾਤ ਨੂੰ, ਉਹਨੂੰ ਪੁੱਛ ਉਹਨੂੰ ਪੁੱਛ ਕੈਸੀ ਬਣੀ ਸੀ। ਅੱਛਾ ਜੀ। ਹਾਂ ਅੱਛਾ ਜਿਹੜਾ ਬੰਦਾ ਛੁੱਟੀ ਤੇ ਹੁੰਦਾ ਨਾ ਉਹਦੇ ਕੋਲ ਗਵਾਹੀ ਦਵਾਉਂਦਾ ਜੀ। ਨਹੀਂ ਉਦੋਂ ਮੈਂ ਇੱਥੇ ਸੀਗਾ ਜਦੋਂ ਬਣਨ ਦੇਈ ਸੀ, ਮੈਂ ਇੱਥੇ ਸੀ ਯਾਰ ਮੈਂ ਤੈਨੂੰ ਕਹਿੰਦਾ ਤੂੰ ਉਹਨੂੰ ਪੁੱਛਦਾ ਸੀ ਬਣੀ ਕੈਸੀ ਸੀ। ਤਾਜੀ ਨੇ ਤਜਰਬੇ ਕਰਦੇ ਹੋ, ਡਰ ਨਹੀਂ ਲੱਗਦਾ? ਓਏ ਤਜਰਬੇ ਇਹਨਾਂ ਨੇ ਕਰਨੇ ਆ, ਜਾਨੀ ਪਕਵਾਨ ਬਣਾਉਣ ਲੱਗੇ ਆਸਤਾ ਆਸਤਾ ਇੱਥੇ ਦੇਗਾਂ ਦਾ ਕੰਮ ਹੋਏਗਾ। ਨਹੀਂ ਤਾਜੀ ਡਰ ਇੱਥੇ ਲੈਣ ਸਿਰ ਦੇਗਾਂ ਨਹੀਂ ਮੈਂ ਕਹਿੰਦਾ ਨਾ, ਮੈਂ ਕੱਲਾ ਸੋਲੋ ਸ਼ੁਰੂ ਕਰ ਲੈਣਾ ਨਾ ਹਾਂਡੀ ਪਕਾਉਂਦੇ ਆ, ਕੱਲੇ ਨੇ ਮੈਂ ਦੱਸਣਾ, ਮੈਂ ਜਾਚ ਸਿਖਾ ਦੇਣੀ ਸਾਰਿਆਂ ਨੂੰ। ਉਹਨਾਂ ਨੇ ਡਰ ਕਾਹਦਾ ਲੱਗਣਾ, ਅਗਲੇ ਜਹਾਜ਼ ਤੋਂ ਛਾਲ ਮਾਰਨ ਨੂੰ ਫਿਰ ਤੇ ਯਾਰ ਉਹ ਤੇ ਜਾ ਤੂੰ ਛਾਲ ਮੈਂ ਨਾਲ ਮਾਰਾਂਗਾ, ਤੁਸੀਂ ਛਾਲ ਮਾਰਨੀ ਮੈਂ ਨਾਲ ਮਾਰਾਂਗਾ। ਮੈਂ ਤੈਨੂੰ ਤੇਰੇ ਆਫਰ ਆ 10 ਲੱਖ ਰੁਪਏ ਦੇਵਾਂਗਾ ਤੂੰ ਛਾਲ ਮਾਰ। ਅੱਛਾ ਪਿੱਛੇ ਕੋਈ ਚੈਨਲ ਨਾ ਸਾਂਭ ਸਕੇ ਵੀ ਤੁਹਾਨੂੰ ਸਾਰਾ ਨਾਲ ਮੈਂ ਕਹਿੰਦਾ ਤੂੰ ਜ਼ੇਨ 'ਚ ਇਹੀ ਸੋਚਿਆ ਕਿ ਮੈਂ ਮਰਨਾ ਹੀ ਆ ਡਿੱਗ ਕੇ, ਇੰਜ ਨਹੀਂ ਨਾ ਹੁੰਦਾ। ਤੇਰੇ ਨਾਲ ਇੱਕ ਬੰਦਾ ਹੋਣਾ, ਉਹਨੇ ਤੇਰੇ ਨਾਲ ਫੜਿਆ ਹੋਣਾ, ਤੇਰੇ ਨਾਲ ਪੂਰਾ ਸੈਟਅਪ ਹੋਣਾ, ਤੂੰ ਪੈਰਾਸ਼ੂਟ ਪਾਇਆ ਹੋਣਾ, ਹੋਰ ਕਈ ਸੇਫਟੀਆਂ ਪਾਈਆਂ ਹੋਣੀਆਂ। ਤੇਰੇ ਤੋਂ ਇਲਾਵਾ ਬੁੱਢੀਆਂ ਨੇ ਬੱਚਿਆਂ ਨੇ ਛਾਲਾਂ ਮਾਰਨੀਆਂ, ਫਿਰ ਤੂੰ ਸੋਚੀਆਂ ਵੀ ਮੱਝ ਜਾਂ ਨਹੀਂ। ਤੇ ਜਿਹੜਾ ਤੁਸੀਂ ਕਿਹਾ ਵੈਰੀ ਨੈਕਸਟ ਡੇ ਉਹ ਇੰਜ ਕਰਕੇ ਲੁੱਗੀ ਪਈ ਗਿਆ, ਪਟਾਕਾ ਪੈ ਗਿਆ, ਉਹ ਜਹਾਜ਼ ਸੀ। ਫਿਰ ਉਦੋਂ ਭਾਈ ਨੇ ਪਿੱਛੋਂ ਫੜਿਆ ਨਹੀਂ ਸੀ। ਯਾਰ ਇੰਜ ਤੇ ਫਿਰ ਜਿਵੇਂ ਤੂੰ ਬੰਦਾ ਬੈਠਾ ਵਾ, ਇਦਾਂ ਕਈ ਮਿਸਾਲਾਂ ਨੇ ਕਿ ਇਦਾਂ ਬੰਦਾ ਬੈਠਾ ਪਿੱਛੇ ਨੂੰ ਗਿਆ, ਉਹ ਹਸਪਤਾਲ ਲੈ ਕੇ ਉਹਨੂੰ ਕਿਹਾ ਜੀ ਤੇ ਕਿਦੋਂ ਦਾ ਮਰਿਆ। ਨਹੀਂ ਅੱਲਾ ਦੇ ਕੰਮ ਆ। ਇਦਾਂ ਵੀ ਤਾਂ ਹੁੰਦਾ ਨਾ, ਫਿਰ ਜੇ ਇਦਾਂ ਦੀ ਮਿਸਾਲ ਦੇਣੀ ਤੇ ਫਿਰ ਇਹਦੇ ਵਿੱਚ ਘਰੋਂ ਮੋਟਰਸਾਈਕਲ ਤੇ ਤੂੰ ਨਿਕਲਿਆ, ਅੱਗੋਂ ਅੱਲਾ ਮਾਫੀ ਦੇ ਕੋਈ ਸ਼ੈਬ ਇੰਜ ਤੇ ਫਿਰ ਕਦਮ ਕਦਮ ਤੇ ਮੌਤ ਆ। ਨਹੀਂ ਤਾਜੀ ਹੁਣ ਇੱਥੇ ਬੈਠਾ ਜਿਹੜੀ ਆਉਣੀ ਹੈ ਕੁਦਰਤੀ ਆਉਣੀ। ਹੁਣ ਮੈਂ ਛੱਤ ਤੇ ਚੜ ਕੇ ਛਾਲ ਮਾਰ ਛੱਤ ਨਹੀਂ ਗਈ, ਕਮ ਸੇ ਕਮ 1000 ਫੁੱਟ ਆ ਛੱਤ ਤੇ, 10 ਫੁੱਟ ਆ 1000 ਫੁੱਟ 1000 ਫੁੱਟ ਤੋਂ ਇੱਥੋਂ ਮੈਂ ਵੱਜਣਾ ਸੀ 1000 ਫੁੱਟ ਤੋਂ ਮੈਂ ਕਿੱਥੋਂ ਉਹ ਯਾਰ ਬੱਲਾ ਦੇ ਬੰਦੇ ਕੁਛ ਨਹੀਂ ਹੋਣਾ। ਨਹੀਂ ਜਿਹੜਾ ਵੈਰੀ ਨੈਕਸਟ ਡੇ ਤਿਆਰਾ ਡੁੱਬਿਆ ਉਹ ਯਾਰ ਉਹ ਤੇ ਫਿਰ ਪਿੱਛੇ ਜੇ ਹੋਣਾ ਜਿਹੜਾ ਉਹਦਾ ਦੁਬਈ ਦੇ ਵਿੱਚ ਜਿਹੜਾ 에ਅਰ ਸ਼ੋਅ ਦੇ ਵਿੱਚ ਵੀ ਤੇ ਹੋਇਆ ਹੀ ਆ, ਉਹ ਨਹੀਂ ਰੌਲਾ ਹੁੰਦਾ। ਨਹੀਂ ਤੂੰ ਆਪਣੇ ਆਪ ਨੂੰ ਉਸੇ ਹੀ ਜਹਾਜ਼ 'ਚ ਕਿਉਂ ਸਮਝਣੇ ਆ ਵੀ ਜਿੰਨੇ ਡੁੱਬਣਾ। ਤੁਸੀਂ ਵੀ ਤਾਂ ਮੈਨੂੰ ਉਸੇ ਜਹਾਜ਼ 'ਚ ਲੈ ਕੇ ਨਹੀਂ ਮਨਹੂਸੇ ਆਜ਼ਮ ਨੇ ਹੈ ਲੈ ਡੁੱਬਣਗੇ। ਅੱਛਾ ਦੇਖ ਮੇਰੀ ਗੱਲ ਸੁਣ, ਇੱਕ ਮਿਸਾਲ ਤੂੰ ਛਾਲ ਮਾਰਤੀ ਆ, ਪਿੱਛੋਂ ਜਹਾਜ਼ ਨੂੰ ਕੁਝ ਹੋ ਜੇ ਫਿਰ ਤੇ ਬਚ ਗਿਆ ਨਾ ਤੂੰ। ਤੂੰ ਛਾਲ ਮਾਰਤੀ ਆ, ਤੂੰ ਥੱਲੇ ਸਹੀ ਉਤਰ ਪਿਆ, ਪਿੱਛੋਂ ਜਹਾਜ਼ ਡੇਗ ਪਵੇ। ਫਿਰ ਜਿਹੜੀ ਤੁਸੀਂ ਮੈਨੂੰ ਕਹਿ ਲਿਆ ਮੈਂ ਮਿੱਠੂ ਨਾਲ ਲੈ ਕੇ, ਉਹ ਤੁਹਾਡੀ ਮੇਰੇ ਨਾਲ ਕੁਫਤ ਹੈਗੀ ਆ। ਚਲੋ ਨਹੀਂ ਮੈਂ ਕਹਿ ਰਿਹਾ ਕਿ ਉਸ ਜਹਾਜ਼ ਦੇ ਵਿੱਚ 4-5 ਬੰਦੇ ਬੈਠੇ ਹੁੰਦੇ, ਇੱਕੋ ਨੂੰ ਨਹੀਂ ਲੈ ਕੇ ਉੱਤੇ ਚੱਲ ਜਾਂਦੇ। ਵਾਰੀ ਫਿਰ ਸਾਰੇ ਅੱਗੇ ਹੁੰਦੇ ਨੇ, ਇੰਜ ਕਰਕੇ ਅੱਗੇ ਹੁੰਦੇ ਨੇ, ਸਾਰਾ ਕੁਝ ਪਾਉਂਦੇ ਨੇ। ਉਹ ਇੱਕ ਬੰਦੇ ਨੇ ਇੰਜ ਕਰਕੇ ਡੰਡਾ ਫੜਿਆ, ਜਿਹੜਾ ਉਹਨਾਂ ਦਾ ਗਾਰਡ ਹੁੰਦਾ, ਉਹਨੇ ਤੁਹਾਡਾ ਹੱਥ ਫੜਦਾ, ਹੱਥ ਫੜ ਕੇ ਤੁਹਾਡੇ ਨਾਲ ਛਾਲ ਮਾਰਦਾ ਬਾਹਰ ਨੂੰ। ਯਾਨੀ ਕਿ ਇੱਕ ਬੰਦੇ ਨੇ ਪੂਰਾ ਪੂਰ ਲੈ ਕੇ ਜਾਂਦੇ ਮੈਂ ਹਾਂਜੀ ਨਹੀਂ ਸਾਜੋ ਕਿੰਨੀ ਟਾਈਮ 'ਚ ਥੱਲੇ ਹੁੰਦੇ ਆ? ਉਹ 8-9 ਲੈ ਕੇ ਜਾਂਦੇ ਵੀ ਕੋਈ ਤੇ ਮਰੂ ਨਾ। ਯਾਨੀ ਕਿ ਵਾਪਸੀ ਇੱਕ ਸੀਟ ਖਾਲੀ ਲੈ ਕੇ ਆਉਂਦੇ ਆਹ ਬਸ ਨਹੀਂ ਮਿੱਠਾ ਜੀ, ਮੈਂ ਤਾਂ ਦੱਸਦਾ ਵਾ 10 ਲੱਖ ਰੁਪਈਆ ਦਊਂਗਾ ਜਦੋਂ ਤੇਰਾ ਜ਼ੇਨ ਹੋਵੇ। ਜੇ ਤੂੰ ਉੱਤੇ ਜਾ ਕੇ ਸ਼ੋਖੀ ਕੀਤੀ, ਨਾ ਛਾਲ ਮਾਰੀ, ਤੇ ਜਿਹੜਾ ਮੈਂ ਜਿੰਨੇ ਬੰਦਿਆਂ ਦਾ ਜਿੰਨਾ ਉੱਥੇ ਦਾ ਦੁਬਈ ਦਾ ਇਹਨਾਂ ਖਰਚਾ ਹੋਊਗਾ ਸਾਰਾ ਤੂੰ ਤੇਰੇ ਤੇ। ਲੇਕਿਨ ਤੁਸੀਂ ਤੁਹਾਡੀ ਆਪਸ਼ਨ ਅੱਛੀ ਆ। ਮੈਨੂੰ ਥੋੜਾ ਦੇਖ ਲਓ, ਥੋੜਾ ਬੁੱਢਾ ਹੋ ਲੈਂਦੇ ਹੋ, ਆ ਆਮਦਨ ਬੰਦ ਹੋ ਲੈਂਦੇ ਹੋ, ਫਿਰ ਲੈ ਜਾਓ ਭਾਵੇਂ। ਲਓ ਜੀ, ਫਿਰ ਭਾਵੇਂ ਤੁਸੀਂ ਮੈਨੂੰ ਨਾ ਪਿੱਛੋਂ ਭਾਈ ਵੀ ਨਾ ਫੜੇ, ਉਦਾਂ ਹੀ ਜੱਫੀ ਪਵਾ ਦੇਣਾ। ਉਦਾਂ ਹੀ ਫਿਰ ਤੇ ਤੂੰ ਉਹਨਾਂ ਤੇ ਪੈਣਾ ਚਾਹਨਾ ਨਾ। 40 ਸਾਲ ਵੇਟ ਕਰੋ। ਅੱਛਾ ਯਾਰ ਮੈਂ ਤੇਰੇ ਤੋਂ ਪਹਿਲੇ ਛਾਲ ਮਾਰ ਕੇ ਥੱਲੇ ਉਤਰ ਕੇ ਤੈਨੂੰ ਕਹਾਂ ਮਿੱਠੇ ਆ ਜਾ ਥੱਲੇ, ਤੂੰ ਦੇਖ ਲਵੇਂ ਵੀ ਉਸਤਾਦ ਸਹੀ ਫਿਰ ਰਿਹਾ ਹੁਣ, ਬਚ ਗਿਆ, ਫਿਰ ਆ ਜਾਏਗਾ। ਜਿਹਨੇ ਪਿੱਛੋਂ ਫੜਨਾ ਵਾ ਉਹ ਕਿਤੇ ਜਾਊਗਾ, ਮੈਂ ਉਹਨੂੰ ਧਰੂਣਾ, ਉਹਨੂੰ ਕਾਲਰ ਤੋਂ ਥੱਲੇ ਲਾਊਂਗਾ। ਨਾਲੇ ਜਦੋਂ ਮੈਨੂੰ ਪਤਾ ਲੱਗਦਾ ਹੱਡ ਪਰ ਚਲੋ ਬੰਦ ਹੋ ਗਏ ਵੀ ਹੁਣ ਨਹੀਂ ਕੋਈ ਸਾਹਮਣੇ ਮੈਂ ਹੋ ਗਿਆ। ਨਹੀਂ ਉਦੋਂ ਉਹਨਾਂ ਨੇ ਧੱਕਾ ਦੇਣਾ ਵੀ ਨਹੀਂ। ਸਾਜੀ ਮੈਨੂੰ ਤਾਂ ਉਹ 10 ਲੱਖ ਰੁਪਇਆ ਮੈਂ ਤੁਹਾਡੇ ਨਾਲ ਛਾਲ ਮਾਰ। ਭਾਜੀ ਲੇਕਿਨ ਤੁਹਾਨੂੰ ਪਿੱਛੋਂ ਫੜਨ ਵਾਲਾ ਕਿੱਥੋਂ ਲੱਭਣਾ? ਨਾ ਫੜੇ ਮੈਨੂੰ ਮੁੱਕਰ ਜਾਣਾ ਉਹਨੇ ਨਾਲ। 10 ਲੱਖ ਧੱਕੇ ਦਾ 15 ਲੱਖ ਫੜਨ ਦਾ ਮੰਗਣ ਡਿਆ ਵਾ। ਨਹੀਂ ਯਾਰ, ਉਹਨਾਂ ਦੀ ਫੀਸ ਹੁੰਦੀ ਆ। ਅਸੀਂ ਉਹ ਟਿਕਟ ਪਹਿਲੇ ਆਨਲਾਈਨ ਬੁੱਕ ਕਰਾਉਣੀ ਆ, ਸਾਰਾ ਕੁਝ ਓਕੇ ਹੋ ਜਾਣਾ। ਭਾਜੀ ਮੈਂ ਜਾਣਾ ਵਾ ਤੁਹਾਡੇ ਨਾਲ ਛਾਲ ਮਾਰ।
ਕਿਉਂ ਜੀ? ਅੱਗੇ ਤੇ ਤੂੰ ਕਹਿੰਦਾ ਸੀ ਮੈਂ ਨਹੀਂ ਨੋਨੀ ਸਾਹਿਬ ਤੁਹਾਡੀ ਇਸ ਕਿਸਮ ਦੀ ਭੈਣ ਭੈਣ ਨਿਕਲਣੀ ਨਾ ਤੂੰ ਜ਼ਿੰਦਗੀ 'ਚ ਸੋਚਣਾ ਵਾ ਮੈਂ ਤੁਹਾਡੇ ਨਾਲ ਜਾਣਾ ਵਾ ਮੈਂ ਉੱਥੋਂ ਫਿਰ ਮੈਂ ਪਿੱਛੇ ਨਹੀਂ ਆਉਂਦਾ ਮੈਂ ਠੁੱਡ ਮਾਰ ਕੇ ਸਿੱਟਣਾ ਨਹੀਂ ਇਹ ਜ਼ੇਨ 'ਚ ਰੱਖ ਲੈਣਾ। ਹਾਂ ਜਾਣਾ ਵਾ। ਅੱਛਾ ਵੀ ਤੈਨੂੰ ਦਾਨੇ ਸਾਹਿਬ ਤੁਹਾਨੂੰ ਕੀ ਲੱਗਦਾ ਕੌਣ ਮਾਰੇਗਾ ਅਗਰ ਸਾਰੇ ਫੈਸਲ ਤੋਂ ਲੈ ਕੇ ਨਹੀਂ ਆਪਾਂ ਸਾਰੇ ਜਹਾਜ਼ 'ਚ ਬੈਠੇ ਆ ਕੌਣ ਛਾਲ ਮਾਰ ਦੇਗਾ ਫੁੱਲ ਸੇਫਟੀ ਦੇ ਨਾਲ? ਮੇਰੇ ਹਿਸਾਬ ਨਾਲ ਕਾਲੂ ਮਾਰ ਦੇਗਾ। ਨਹੀਂ ਨਹੀਂ ਹੋਰ ਉਹ ਨਹੀਂ ਹੋਰ ਸਾਜੀ ਕੋਈ ਲਾਲਚ ਦਿਓ ਤੇ ਮੈਂ ਵੀ ਮਾਰ ਦੇ ਕੋਈ ਲਾਲਚ ਦਿਓ ਤੇ ਮੈਂ ਵੀ ਮਾਰ ਦਾਂਗਾ। ਨਹੀਂ ਉਹ ਬੜਾ ਮੈਂ ਮਹਿਫੂਜ਼ ਆ। ਲਾਲਚ ਤੈਨੂੰ ਮੈਂ ਦੇਣਾ ਤੈਨੂੰ ਮੈਂ ਚਿੱਟੇ ਹੋਣ ਵਾਲੇ ਟੀਕੇ ਲਵਾ ਦਿਆਂ। ਚਲੋ ਚਲੋ ਛਾਲ ਡਨ ਉਸਤਾਦ ਜੀ। ਚਲੋ ਡਨ। ਮਿੱਠੇ- ਅਗਰ ਨਾ ਛਾਲ ਮਾਰੀ ਉਸਤਾਦ ਜੀ ਦੁਬਈ ਜਾਣ ਦਾ ਜਹਾਜ਼ ਦਾ ਹੋਟਲਾਂ ਦਾ ਜਿੰਨਾ ਖਰਚਾ ਮੈਂ ਤੁਹਾਡੇ ਕੋਲ ਲੈਣਾ ਓਕੇ ਉਸਤਾਦ ਜੀ। ਦਾਨਾ ਜੀ ਐਵੇਂ ਭਾਜੀ ਇੱਧਰ ਦੇਖ। ਉਹ ਉਚਾਈ ਤੇ ਚੈੱਕ ਕਰ ਲਾ। ਅੱਛਾ ਤਾਂ ਮੇਰੀ ਗੱਲ ਸੁਣ ਮੈਂ ਉਹਨੂੰ 10 ਲੱਖ ਰੁਪਏ ਦੇਣਾ ਨਾ ਹਾਂਜੀ ਤੈਨੂੰ ਮੈਂ 5 ਲੱਖ ਰੁਪਏ ਦਊਂਗਾ ਤੂੰ ਮਿੱਠੇ ਕੋ ਛਾਲ ਮਰਵਾ ਦੇ। ਜੱਟਾ ਯਾਨੀ ਰਾਜ਼ੀ ਨੂੰ ਤੂੰ ਕਰ ਰਹਾ ਹੂੰ। ਮੈਨੂੰ ਮੈਂ ਵੇਖ ਇੱਕ ਮਿੰਟ ਮੈਨੂੰ ਹੋਰ ਦੁਨੀਆ ਦੇ ਮਿੱਠੇ ਜਿਹੜੀ ਰਾਤ ਹਵਾ ਚ ਨਾ ਉਹ ਬਾਹਰ ਨਹੀਂ ਹੋਣੀ। ਉਸਤਾਦ ਜੀ ਮੈਂ ਉਹ ਹਵਾ 'ਚ ਨਹੀਂ ਮੈਂ ਘਰ ਕੱਢਣੀ। ਆ ਗੱਲ ਸੁਣ ਲੈ ਗੌਰ ਨਾਲ। ਛੋਟੇ ਬੱਚੇ ਨੂੰ ਜਦੋਂ ਉਹਦੇ ਪਿਓ ਨੂੰ ਚੁੱਕਿਆ ਹੁੰਦਾ ਵਾ ਉਹ ਕਿੰਨਾ ਮਹਿਫੂਜ਼ ਸਮਝਦਾ ਆਪਣੇ ਆਪ ਨੂੰ। ਬਹੁਤ ਸਮਝਦਾ। ਉਨ ਤੋਂ ਵੀ ਕਿਤੇ ਜ਼ਿਆਦਾ ਮਹਿਫੂਜ਼ ਹੀ ਉਹ। ਆ ਸਹੀ ਗੱਲ ਆ ਨਹੀਂ ਜਿਹਨੇ ਪਿੱਛੇ ਬੁਕਲ ਭਰੀ ਹੁਣ ਮੇਰੇ ਵਾਲਦ ਸਾਹਿਬ ਸਹੀ ਗੱਲ ਆ ਨਹੀਂ ਉਹ ਬਿਲਕੁਲ ਉਹਨੇ ਸਹੀ ਗੱਲ ਕੀਤੀ ਉਹ ਇੰਨਾ ਮਹਿਫੂਜ਼ ਆ ਉਹ ਪਾਗਲ ਦੇ ਪੁੱਤ ਨੇ ਪੂਰੀ ਦੁਨੀਆ 'ਚ ਉਹਨਾਂ ਦੀ ਘਟਾਈ ਹੋਣੀ ਹੈ ਦੁਬਈ ਦੀ। ਇੱਕ ਬੰਦਾ ਵੀ ਖੁਦਾ ਨਾ ਖਾਸਾ ਉਹਨੂੰ ਕੀ ਹੋ ਗਿਆ ਤੇਰੇ ਵਰਗੇ ਕੁੱਤੇ ਬਿੱਲੇ ਦੀ ਜ਼ਿੰਦਗੀ ਨਾਲ ਉਹਨਾਂ ਨੂੰ ਆਪਣੀ ਇੱਜ਼ਤ ਕਿੰਨੀ ਪਿਆਰੀ ਹੈ। ਦੁਬਈ ਨੂੰ ਆਪਣੀ ਇੱਜ਼ਤ ਕਿੰਨੀ ਪਿਆਰੀ ਆ ਤੂੰ ਉਹਦੇ ਅੱਗੇ ਕੱਖ ਵੀ ਨਹੀਂ ਉਹ ਤੈਨੂੰ ਸਿੱਟ ਕੇ ਆਪਣੀ ਇੱਜ਼ਤ ਦਾਦ ਲਾਉਣਗੇ ਕਦੀ? ਨਹੀਂ ਅਗਰ ਉਹਨਾਂ ਨੂੰ ਆਪਣੀ ਇੱਜ਼ਤ ਪਿਆਰੀ ਮੈਨੂੰ ਵੀ ਆਪਣੀ ਜਾਨ ਪਿਆਰੀ ਮੈਂ ਤਾਂ ਬਈ ਓਏ ਉਹ ਤੇਰੇ ਨਾਲੋਂ ਬਹੁਤੀ ਉਹਨਾਂ ਨੂੰ ਤੇਰੀ ਜਾਨ ਪਿਆਰੀ ਆ ਕਿਉਂਕਿ ਉਹਨਾਂ ਨੇ ਬਿਸਤ ਹੋਣਾ ਵਾ। ਲਓ ਜੀ ਪਤਾ ਲੱਗਦਾ ਵਾ ਵੀ ਇਹ ਬਚ ਗਿਆ ਤੇਰੇ ਮਾਰਨਾ ਇਹ ਬਹੁਤ ਆ। ਮਰ ਗਿਆ ਨਾ ਉਹਨਾਂ ਨੇ ਕਹਿਣਾ ਲਓ ਜੀ ਟੰਗੇ ਦਾ ਬੰਦਾ ਨਹੀਂ ਸੀ ਸਾਨੂੰ ਜਲੀਲ ਕਰਾ ਜ਼ਲੀਲ ਕੇ। ਕਰ ਗਿਆ ਹਾਂ ਛਾਲ ਵੱਜੇ ਨਾ ਵੱਜੇ ਕੁੱਤਾ ਬਿੱਲਾ ਸਾਬਤ ਹੋ ਗਿਆ ਮੇਰੇ ਬੇਟੇ ਤੋਂ। ਭਾਈ ਨਹੀਂ ਮਜ਼ਾ ਸਹੀ ਗੱਲ ਆ ਆਇਆ ਮਿੱਠੇ ਕਦੀ ਜ਼ਿੰਦਗੀ ਨਾ ਸੋਚੀ ਉਹ ਆਪਣੀ ਲੋ ਹਾਂ ਅੱਲਾ ਵੱਲੋਂ ਨਾ ਹੋਵੇ ਕੋਈ ਲੇਕਿਨ ਉਹ ਆਪਣੀ ਲੋ ਪੂਰੀ ਸੇਫਟੀ ਯਾਰ ਉਹ ਸੇਫਟੀ ਤੂੰ ਮੋਟਰਸਾਈਕਲ ਤੈਨੂੰ ਮੈਂ ਕਿੰਨੀ ਵਾਰੀ ਗੱਲ ਕੀਤੀ ਕਿ ਤੂੰ ਮੋਟਰਸਾਈਕਲ ਤੇ ਹੁੰਦਾ ਮੈਂ ਜ਼ਿਆਦਾ ਖਤਰੇ 'ਚ ਹੁੰਦਾ ਤੂੰ। ਹਾਂਜੀ ਹਾਂਜੀ ਤੁਸੀਂ ਬੇਵਕੂਫ ਹੁਣ ਤੇ ਹੁੰਦਾ ਨਹੀਂ, ਉਹ ਜਿਹੜੇ ਪਹਾੜ ਤੇ ਖਲੋ ਕੇ ਇਕੱਲਾ ਹੀ ਬੰਦਾ ਥੱਲੇ ਨੂੰ ਛਾਲ ਮਾਰ ਦਿੰਦਾ ਉਹ ਦੇਖਿਆ ਉਹ ਦੁਨੀਆ ਪਤਾ ਨਹੀਂ ਕਿਹਦੇ ਪਾਸੇ ਜਾਈ ਜਾਂਦੀ ਇਹ ਇੰਜੋਏ ਯਾਰ ਇਹਨੂੰ ਕਹਿੰਦੇ ਨੇ ਉਹ ਸਾਡੀ ਇੰਜੋਏ ਆ ਇਹ ਐਡਵੈਂਚਰ 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 ਵੀ ਛੱਡੋ ਯਾਰ ਤੁਸੀਂ ਜਾ ਕੇ ਦੇਖੋ ਯਾਰ ਸਮੁੰਦਰੀ ਰੋਡ ਤੇ ਸ਼ੱਕਰਕੰਦੀ ਦੀ ਗੱਲ ਕਰੇਗਾ ਛੁਹਾਰੇ ਦੇ ਸੰਘਾੜੇ ਉਹ ਸੁਣ ਲਓ ਤੁਸੀਂ ਸਮੁੰਦਰੀ ਰੋਡ ਤੇ ਜਾ ਕੇ ਕਸਮੇ ਤੁਸੀਂ ਇੱਕ ਵਾਰੀ ਮੇਰਾ ਨਜ਼ਾਰਾ ਦੇਖਣਾ 100 ਕਰੋੜ ਬਗਲਾ ਜਿਹੜਾ ਸਾਈਡਾਂ ਤੋਂ ਤੁਰਿਆ ਫਿਰਦਾ ਐਡਾ ਸੋਹਣਾ ਹਸੀਨ ਨਜ਼ਾਰਾ ਉੱਥੇ ਇੰਜੋਏ ਕਰੋ ਤਾਂ ਫਿਰੋ ਤੁਰੋ। ਭਾਈ ਉਸਤਾਦ ਜੀ ਉਹ ਚਿੜੀਆਂ ਦਾ ਮਜ਼ਾ ਲੈਂਦੇ ਕਿ ਚਿੜੀ ਉੱਡ ਕੇ ਕੀ ਇੰਜੋਏ ਕਰਦੀ ਆ ਉਹ ਜਿਹੜੇ ਪੈਰਾਸ਼ੂਟ ਬਣ ਕੇ ਏਦਾਂ ਜਾਂਦੇ ਛੋਟੇ ਛੋਟੇ ਇੱਕ ਹੋਰ ਵੀ ਕੰਮ ਆ ਉਹ ਵੱਡਾ ਜਿਹਾ ਰੱਸਾ ਬੰਨ ਕੇ ਉੱਤੋਂ ਸਿੱਟ ਦਿੰਦੇ ਲੂਰੀਆਂ ਨੂੰ ਝਟਕੇ ਵਾਲਾ ਕਿੱਥੇ ਜਾਂਦੀ ਆ ਸਾਜੀ ਨੂੰ ਲੱਕ ਟੁੱਟ ਜਾਂਦਾ ਵਾ ਕੁਛ ਵੀ ਨਹੀਂ ਹੁੰਦਾ ਯਾਰ। ਆ ਕੰਗਰੋੜ ਜਿਹੜਾ ਰੀੜ ਦੀ ਹੱਡੀ ਇਹ ਯਾਰ ਇੱਕ ਦੌਰ ਦੇ ਵਿੱਚ ਨਾ ਸੋਜ਼ੋ ਵਾਟਰ ਪਾਰਕ ਨੇ ਵੱਡੀ ਕੀਸੀ ਅੱਜ ਵੀ ਬਣੀ ਹੋਣੀ ਹੈ ਇੱਕੋ ਹੀ ਹੁੰਦੀ ਸੀ ਉਹ ਹਰੇ ਰੰਗ ਦੀ ਨੀਲੇ ਰੰਗ ਦੇ ਪਿੱਛੇ ਸਾਈਡ ਤੇ ਹੀ ਉੱਥੋਂ ਵੀ ਇਹਦੇ ਵਰਗਾ ਉੱਥੋਂ ਵੀ ਨਹੀਂ ਸੀ ਆ ਸਕਦਾ। ਹੁਣ ਤੁਹਾਨੂੰ ਪਤਾ ਸੋਜ਼ੋ ਪਾਰਕ ਬੰਦੇ ਦਾ ਤੇ ਦਿਲ ਉਹ ਸੀਗਾ। ਕੀ ਸੀ ਮੈਂ ਉਹਦੇ ਲਾਗੇ ਨਿੱਕੇ ਨਿੱਕਿਆਂ ਚ ਮੈਂ ਇੰਨਾ ਨਹਾਤਾ ਨਾ ਸਹੀ ਨਹੀਂ ਜੀ ਤੁਸੀਂ ਮੈਂ ਕਿਹਾ ਮੈਂ ਸਾਈਡ ਉਹ ਵੱਡੀ ਪਹਿਲੇ ਤੋਂ ਉੱਤੇ ਜਾਂਦੇ ਆ ਬੱਸ ਹੋ ਜਾਂਦੀ ਨਾ ਉਹਦੇ ਬਹੁਤ ਉੱਚੀ ਬੜੀ ਵੱਡੀ ਆ ਉੱਤੇ ਜਾਂਦੇ ਆ ਬੱਸ ਹੋ ਜਾਂਦੀ ਆ ਬੱਸ ਦੇ ਵਿੱਚ ਬੰਦਾ ਇੰਜ ਵੇਖਦਾ ਨਾ ਸਿੱਧੀ ਇੰਜ ਜਾ ਰਹੀ ਤੇ ਬੰਦਾ ਇੰਜ ਕਰਕੇ ਪਿੱਛੇ ਨੂੰ ਆਉਂਦਾ ਐ ਕਰ ਉਹਦੀ ਬਜਰੀ ਬਾਹਰ ਆਈ ਹੋਈ ਸੀ ਕੀ ਸਿੱਧ ਭਾਜੀ ਫੇਰੀ ਕਿਸੇ ਨੇ ਲੈ ਉਹ ਬਜਰੀ ਕਿੱਥੇ ਫਾਈਬਰ ਦੀ ਹੁੰਦੀ ਨਹੀਂ ਉਹ ਬੜੀ ਮਜ਼ੇਦਾਰ ਚ ਮੈਂ ਫਿਰ ਅੱਗੋਂ ਜਾ ਕੇ ਚੁੱਕ ਕੇ ਆ ਉੱਤੋਂ ਸਿੱਟਦੀ ਥੱਲੇ ਢਾਬਾ ਉਹਦਾ ਟ੍ਰਿਕ ਹੈ ਕਿ ਲੰਮੇ ਪੈ ਕੇ ਤੁਸੀਂ ਉਹ ਲੈਣੀ ਹਾਂ ਉਹ ਉਹਦਾ ਮਜ਼ਾ ਵਾ। ਇੰਜ ਹੱਥ ਤੇ ਲੱਤਾਂ ਸਾਰੇ ਸਿੱਧੀਆਂ ਉਹ ਯਾਰ ਜਿੱਦਾਂ ਮਰਦੀ ਚੱਲਿਓ ਕੁਛ ਨਹੀਂ ਹੁੰਦਾ ਉਹਦੇ ਯਾਰ ਇਦਾਂ ਦੇ ਕਰਨਾ ਸਿਸਟਮ ਕਾ ਦੋ ਯਾਰ ਤੁਸੀਂ ਕਿਤੇ ਬਾਹਰ ਵੀ ਕੋਈ ਸਿਸਟਮ ਕਰੋ ਉਹ ਦੇਗ ਵਾਲੀ ਗੱਲ ਕਿਹੜੀ ਸੋਹਣੀ ਸੀ ਕਿ ਦੇਖਦਾ ਕਰੋ ਨਾ ਰਾਇਤਾ ਸਲਾਦ ਅਚਾਰ ਉਹ ਕਰੋ ਵੀ ਲਾਜ਼ਮੀ ਤਾਂ ਨਹੀਂ ਮੇਰੀ ਛਾਲ ਹੀ ਬਣਾਉਣੀ 5 ਲੱਖ ਰੁਪਇਆ ਦਊਂਗਾ ਮਿੱਠਾ ਚਾਲ ਮਾਰ ਭਰਾਵਾ ਮੈਂ ਤੁਹਾਨੂੰ 10000 ਰੁਪਇਆ ਦਊਂਗਾ ਚੁੱਪ ਰਹਿ ਬਸ ਤੂੰ ਛੱਡ ਦੇ ਇਸ ਗੱਲ ਨੂੰ। ਚਲੋ ਜੀ ਮੈਂ ਥੱਲੇ ਇੱਥੇ ਗੱਦੇ ਰੱਖ ਦੇਣਾ ਮਿੱਠਾ ਜੀ ਸਿੰਪਲ ਗੱਦੇ ਤੂੰ ਉੱਥੋਂ ਉੱਤੇ ਖਲੋ ਕੇ ਚਾਲ ਮਾਰ ਦੇ ਉੱਤੇ ਚਲੋ ਓਏ ਆਹ ਤਾਂ ਛੱਤ ਵਾ ਮਿੱਠੇ ਮੈਂ ਸਾਜੀ ਏਦਾਂ ਘਰ ਦੀ ਕਾਹਨੂੰ ਛਾਲਾ ਵੱਜਦੀ ਜਿਗਰੇ ਨਾਲ ਮੇਰਾ ਜਿਗਰਾ ਹੀ ਹੈ ਨਹੀਂ ਮਿੱਠਾ ਜੀ ਇੱਥੋਂ ਹੀ ਮਾਰਨੀ ਘਰ ਦੀ ਲਾਸ਼ ਘਰ ਹੀ ਰਹਿ ਜਾਏ। ਕਿੰਨੇ ਉਹ ਘਰ ਦੀ ਲਾਸ਼ ਘਰ ਹੀ ਰਹਿ ਜਾਏਗੀ ਨਹੀਂ ਓਏ ਮੇਰਾ ਮਤਲਬ ਹੈ ਕਿ ਘਰ ਦੀ ਗੱਲ ਘਰ ਹੀ ਰਹਿ ਜਾਏਗੀ। ਪੈਸੇ ਤੂੰ ਦੱਸ ਪੈਸੇ ਦੱਸ ਕਿੰਨੇ 1500 ਦੇ ਦਿਓ ਉਸਤਾਦ ਜੀ। ਉਹ ਨਹੀਂ 1500 ਸਵਾ ਖਰਾਬ ਆ ਤੇਰਾ ਪੰਜਾਂ ਛੋਟੇ ਜਿਹੇ ਜਾਨ ਤੇ ਖੇਲਣਾ ਉਹਨੇ ਉੱਪਰ ਜਾਨ ਤੇ ਕਿਤੇ ਥੱਲੇ ਏਡਾ ਮੋਟੇ ਗੱਦੇ ਹੋਣੇ ਆ ਗੱਦੇ ਪਤਾ ਕਿੰਨੇ ਮਹਿੰਗੇ ਆ ਕਿੰਨੇ ਕੁ ਪੈਸੇ ਤੁਹਾਡੇ ਹਿਸਾਬ ਨਾਲ 500 500 ਰੁਪਇਆ
500 ਬਸ ਉਹ ਵੀ ਅਗਰ ਤੂੰ ਬਿਲਕੁਲ ਸਹੀ ਸਲਾਮਤ ਉੱਠ ਪਿਆ ਫੇਰ 200, ਮਾੜੀ ਮੋਟੀ ਸੱਟ ਲੱਗੀ ਫੇਰ 500 ਦਊ। ਕਿਵੇਂ ਨਿਕਾਲ ਕੇ ਤੁਰਨਾ ਪੈਣਾ ਥੋੜਾ ਜਿਹਾ ਤੂੰ ਲੰਗੜਾਵੇਂ, ਥੋੜੀ ਜਿਹੀ ਕੋਈ ਝਰੀਟ, ਫੇਰ 500। ਫੇਰ ਤੁਸੀਂ 500 ਰਹਿਣ ਦਿਓ ਤੇ ਜੇ ਖੂਨ ਨਿਕਲੇ 1000 ਓਏ ਤੇ ਜੇ ਡਾਕਟਰ ਕਹਿੰਦੇ ਨਹੀਂ ਸੌਰੀ ਸਾਰੀ ਜ਼ਿੰਦਗੀ ਆਪਣੀ ਟੰਗ ਉੱਪਰ ਨਹੀਂ ਖੜਾ ਹੋ ਸਕਦਾ, ਫੇਰ 1500। ਹਾਂ ਜੇ ਪਾੜ ਜਵੇ ਫਿਰ ਸਿਰ ਪਾੜ ਜਵੇ, ਮਗਜ਼ ਲਹਿਦਾ ਨਜ਼ਰ ਆਵੇ ਮੈਨੂੰ, ਫੇਰ 2000। ਓਏ ਖੁੰਨਾ ਖਲਵਾ ਬਿਲਕੁਲ ਭੂਰ ਝੂਰ ਹੋ ਜਵੇ, ਬਿਲਕੁਲ ਭੂਰ ਝੂਰ ਹੋ ਜਵੇ, ਇੱਥੇ ਆਹੋ ਫੁਗਾ ਹੋਣੀ ਸ਼ੁਰੂ ਹੋ ਜਵੇ ਫੇਰ ਤੂੰ ਦਿਹਾੜੀ ਵੱਡੀ ਲਾਉਣ ਦੇ ਚੱਕਰ ਜਾਂ ਉਹ ਮੈਂ ਤੇਰੀ ਲੱਗਣ ਨਹੀਂ ਦੇਣੀ। ਮਿੱਠੇ ਤੂੰ ਸਿੱਧਾ 5000 ਤੇ ਤੇਰੀ ਦੇ ਨਾ ਉਤੋਂ ਸੱਟ ਮਾਰਦੀ ਸੱਟ ਮਾਰੀ ਮੈਂ ਡਿਗੇ ਮਣਕਣੇ ਭਾਰ ਮਣਕਣੇ ਐ ਹੋ ਜਾਵਾਂ। ਫੋਨ ਤੇ ਨਹੀਂ ਨਹੀਂ ਤੂੰ ਇੰਜ ਤੂੰ ਛਾਲ ਮਾਰਨੀ ਮਣਕਣੇ ਭਾਰ ਤੋਂ ਹੋ ਹੀ ਨਹੀਂ ਸਕਣਾ। ਨਹੀਂ ਮੈਂ ਪੁੱਠਾ ਡਿੱਗਦਾ ਵਾਂ, ਧੌਣ ਥੱਲੇ ਲਿਆਉਣਾ, ਨਹੀਂ 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 ਵਿੱਚ ਗੱਡਿਆ ਜਾਵਾਂ। ਨਹੀਂ ਉਹ ਤਾਂ ਤੂੰ ਜ਼ਹਿਨੀ ਤੌਰ ਤੇ ਫਿਰ ਮਰਨ ਦਾ ਉਹਦੇ ਫਿਰ ਸ਼ਰਤ ਆ ਦਿਹਾੜੀ ਬਾਜ਼ੀ ਪਰ ਮੇਰੇ ਪੈਸੇ ਲੈ ਰਹੇ ਨੇ, ਪੱਟੀ ਬੰਨ ਕੇ ਛਾਲ ਮਾਰਨੀ ਹੈ। ਮੈਂ ਜਿਵੇਂ ਮੈਂ ਆਪਣੀ ਖੁਸ਼ੀ ਨਾਲ ਚਲੋ ਏਦਾਂ ਲੱਖ ਰੁਪਇਆ ਦਊਂਗਾ, ਮੇਰੀ ਗੱਲ ਸੁਣ ਲੈ, ਲੱਖ ਰੁਪਇਆ ਦਊਂਗਾ, ਉੱਤੇ ਤੈਨੂੰ ਖਿਲਾਰ ਕੇ ਨਾ ਤੇਰੇ ਅੱਖਾਂ ਤੇ ਪੱਟੀ ਬੰਨ ਦੇਣੀ, ਤੇ ਕਮਾ ਦੇਣਾ। ਥੱਲੇ ਗੱਦਾ ਮੈਂ ਨਹੀਂ ਦੱਸਣਾ ਵੀ ਕਿੱਥੇ ਆ ਗੱਦਾ ਮਾਪਲਾ ਪੜਾ। ਗੱਦਾ ਤੋਂ ਅੰਦਾਜ਼ਨ ਛਾਲ ਮਾਰਨੀ ਕਿ ਇੱਥੇ ਕਰਕੇ ਆਉਣਾ ਵਾ। ਤੇ ਹੱਥ ਵੀ ਬੰਨਣੇ ਪਿੱਛੇ। ਮੈਂ ਤੁਹਾਨੂੰ 90000 ਦਊਂਗਾ, ਦੇ ਵਿੱਚੋਂ ਤੂੰ ਮੈਨੂੰ ਗੱਦਾ ਦੱਸਣਾ ਕਿੱਥੇ 10 ਮੈਂ ਰੱਖ ਲੂੰ। ਤੁਸੀਂ ਗੱਦਾ ਦੱਸਣਾ ਵਾ। ਚਲੋ ਦੱਸਾਂਗਾ ਮੈਂ। ਯਾਰ ਮੈਂ ਉਸਤਾਦ ਜੀ ਛਾਲ ਮਾਰਦਾ ਵਾ, ਤੁਸੀਂ ਆਪਣੀ ਦਰਿਆ ਦਿਲੀ ਦੇ ਹਿਸਾਬ ਨਾਲ 2 ਰੋਟੀਆਂ ਸਵੇਰੇ ਤੋਂ ਤੇ ਦਾਲ ਦੀ ਪਲੇਟ ਮੰਗਾ ਦਿਓ, ਬਸ ਜਿੰਨੀ ਭੁੱਖ ਲੱਗੀ ਹੈ। ਬਾਕੀ ਛਾਲ ਮੈਂ ਹੁਣੇ ਮਾਰ ਦਿੰਦਾ। ਚਲੋ ਡਨ। ਆਹ ਲੜਕੇ ਗੱਦੇ ਰਖੋ ਯਾਰ, ਕਿਉਂਕਿ ਮੈਨੂੰ ਮਰ ਤੇ ਜਾਣਾ ਹੀ ਆ। ਰੋਟੀ ਮਿਲ ਲਿਆ ਨਹੀਂ ਗੱਦੇ ਗੱਲ ਤੋਂ ਬੇਟੇ ਪੈ ਰੋਟੀ ਗੱਦੇ ਲੈ ਗਿਆ ਹੁਣ। ਉਹ ਚਵਲਾ ਲੈ ਕੇ ਬਣਨਾ। ਹੁਣ ਤੁਸੀਂ ਨਾ ਮਾਰੀ ਨਾ ਤੇ ਤੁਸੀਂ ਤੁਸੀਂ ਰੋਟੀ ਮੰਗਾਉਣੀ। ਤੁਸੀਂ 20 ਰੋਟੀਆਂ ਦੇ ਨਾਲ 8 ਪਲੇਟਾਂ ਇਹ 2 ਰੋਟੀਆਂ ਕਿਹਾ ਵਾ। ਸਾਰਿਆਂ ਵਾਸਤੇ 6 ਪਲੇਟਾਂ। ਹੁਣ ਤੁਸੀਂ ਛਾਲ ਹੀ ਮਾਰ ਲਿਆ ਨੋਨੀ। ਚਲੋ ਰੋਟੀ ਪੈ ਗਈ ਆ ਮਿੱਠਾ ਜੀ, ਮਾੜੀ ਜੀ ਬਹਾਦਰੀ ਦਿਖਾ ਦੇ। ਇੱਕ ਪਾਸੇ ਰੋਟੀ ਹੈ, ਇੱਕ ਪਾਸੇ 2 ਮਿੰਟ ਕਿ 3 ਜਿੰਨੇ ਮਰਜ਼ੀ ਰਖਾ ਲਾ, ਹਾਂ ਰੱਖੋ। ਉੱਤੇ ਤੱਕ ਲੈ ਜਾ, ਬਿਲਕੁਲ ਬਰਾਬਰ ਆ ਜਾਣਾ ਤੂੰ। ਇਹ ਇੰਜ ਕਰਕੇ ਉਹਦੇ ਤੇ ਬੈਠ ਇੰਜ ਛੱਤ ਤੋਂ ਉੱਤੇ ਕਿਉਂਕਿ ਮੈਂ ਛੱਤ ਤੋਂ ਵੀ ਉੱਤੇ ਕਰ ਦੇਣਾ, ਉੱਤੇ ਚੜ ਜੀ ਮੈਂ ਐਟਲੀਸਟ। ਹਲੋ ਮੈਂ ਛਾਲ ਮਾਰਨ ਲੱਗਾ। ਹਾਂ ਲਾਸਟ ਤੇ ਨਸੀਰ ਪਾਉਣ ਲੱਗਾ ਸੀ ਐ ਬੱਜਿਆ ਮੇਰੇ ਵਿੱਚ ਕਿਤੇ ਲਾਸਟ ਤੇ ਮਿੱਠੇ ਖਤਰੇ ਚ ਹੀ ਆ ਤੂੰ, ਇਹਦੇ ਨਾਲੋਂ ਵੱਡਾ ਖਤਰਾ ਮੋਲ ਲੈ 10 ਲੱਖ ਰੁਪਈਆ ਨਾਮ ਆ। ਯਾਰ ਉਹ ਗੁੱਜਰ ਦੇਖ ਲੈ। ਹੁਣ ਆਹ ਦਫ਼ਤਰ ਵੀ ਆਪਣਾ ਘਰ ਨਹੀਂ ਰਿਹਾ। ਬਾਈ ਤੂੰ ਬਾਹਰ ਦੇਖ। ਆਹ ਬਸ ਠੀਕ। 5 ਰੱਖ, 5 ਉੱਥੇ ਰੱਖ ਯਾਰ, ਉੱਥੇ ਰੱਖ 5। ਆ ਲੋ 6 ਇੰਚ ਦਾ ਗੱਦਾ ਵਾ। ਲੋ ਜੀ 2 ਰੋਟੀਆਂ ਤੇ ਦਾਲ ਦੀ ਪਲੇਟ ਲਈ ਮੁੰਡਾ ਕਰਤਬ ਕਰਕੇ ਦਿਖਾਣ ਲੱਗਾ ਆ। ਉਹ ਰੱਖ ਤਾਂ ਸਹੀ ਰੱਖ ਦੇ ਇੱਥੇ। ਰੱਖ ਦੇ। ਪੈਰਾਂ ਦੀ ਮਿੱਟੀ ਕੋਈ ਨਾ ਛੱਡੇ ਜੀ, ਰੋਟੀ ਦੀ ਖਾਤਰ ਮੁੰਡਾ ਜਾਨ ਦੀ ਬਾਜ਼ੀ ਲਗਾ ਰਿਹਾ। ਆ ਛੱਤ ਮਾਰਨੀ ਕਿ ਸਾਜੀ ਕੁਛ ਨਹੀਂ ਹੋਣਾ ਮਿੱਠੇ, ਖਿੱਚ ਕੇ ਮਾਰ। ਮੈਨੂੰ ਤੇਰੇ ਅੱਗੇ ਗੋਡੇ ਕਾਟੋਂ ਮਾਰਨੇ ਆ ਤੂੰ? ਨਹੀਂ ਭਾਈ ਗੋਡੇ ਪਹਿਲੇ ਲਿਆਉਣੇ ਥੱਲੇ। ਨਹੀਂ ਪਹਿਲੇ ਲੱਤ ਹੋਣੀ ਆ। ਜੋ ਮਰਜ਼ੀ ਆਵੇ, ਮੈਨੂੰ ਤੇਰੇ ਅੱਗੇ ਮਾਸ਼ ਦੀ ਪਲੇਟ ਨਾਲ ਰਾਇਤਾ ਸਲਾਦ ਨਾਲ 2 ਰੋਟੀਆਂ ਪਈਆਂ ਨਜ਼ਰ ਆਉਂਦੀਆਂ ਮਿੱਠੇ। ਉਹ ਸਵੇਰਾਂ ਦੀਆਂ ਨਹੀਂ, ਮੇਰੇ ਕੋਲਾਂ ਦੀਆਂ ਵਾ। ਮਿੱਠੇ ਇੰਜ ਲਟਕ ਕੇ ਮਾਰ ਲਈ, ਇਹਲੇ ਲਟਕ ਜੀ। ਹਾਂ ਲੈ, ਹਾਂ ਬਸ ਤੂੰ ਤੇ ਮੈਂ ਇਹਨੂੰ ਫੜ ਕੇ ਸੁੱਟਦੇ ਆ ਤਾਂ ਕਿ ਇਹਨੂੰ ਪਤਾ ਚੱਲੇ। ਠੀਕ, ਚੱਲ ਚਲਾ। ਸਾਜੀ ਅਸੀਂ ਲੱਤਾਂ ਓਏ ਮਾਰ- 1 ਮਿੰਟ ਠਹਿਰ ਠਹਿਰ ਰਿਆਸਤ ਬੰਦੇ ਗਣ ਕਿੰਨੀਆਂ ਰੋਟੀਆਂ ਹੋਣੀਆਂ ਲਿਆਈ। ਉਹ ਵੇਖ ਇੱਕ ਹੋਰ ਗੱਡਾ ਹੋਰ ਆ ਗਿਆ ਚੱਲ। ਇੱਕ ਹੋਰ ਆ ਗਿਆ। ਓਏ ਆਹ ਬਹੁਤ ਬਚਣ ਡਿਆ ਵਾ। ਨਹੀਂ ਕੁਛ ਹੁੰਦਾ, ਉਹ ਨਹੀਂ ਸਾਨੂੰ ਰਾਟਾ ਉਹ ਸਪਰਿੰਗ ਆ ਇਹਦੇ ਚ। ਚੱਲ ਆ ਯਾਰ। ਉਹ ਸਪਰਿੰਗਾਂ ਵਾਲਾ ਵਾ ਇਹ। ਇੱਥੇ ਰੱਖ। ਆ ਲੋ ਇਹਨੂੰ ਸੁੱਟਣਾ ਵਾ ਉੱਤੇ ਮਿੱਠੇ ਨੂੰ ਚੁੱਕ ਕੇ। ਉਹਨੇ ਚੋਚ ਤੇ ਕੀ ਚੁੱਕ ਕੇ ਸਪੀਡ ਨਾ। ਪੈਰ ਲਾ ਸਕਦਾ ਜੀ ਇਹਨੂੰ। ਜੁੱਤੀ ਲਾ ਕੇ 1 ਮਿੰਟ ਠਹਿਰ ਠਹਿਰ ਛੱਡ ਦੇ। ਆ ਲੈ ਆ ਲੈ। ਹਾਂ ਕੁਛ ਵੀ ਨਹੀਂ ਹੈ। ਨਹੀਂ ਉਹ ਤਾਂ ਮਗਦੀ ਪੈਂਦੀ ਆ। ਨਹੀਂ ਬਸ ਕੁਛ ਹੋਰ ਨਹੀਂ ਕੁਝ ਵੀ ਹੁੰਦਾ। ਨਹੀਂ। ਨਹੀਂ ਔਖਾ ਕੰਮ ਆ ਭਾਈ। ਮੈਨੂੰ ਤੇਰੇ ਅੱਗੇ ਛੋਟਾ ਮਾਰ ਛੋਟਾ ਯਾਰ ਪਿਆਜ਼ ਮਿੱਠੇ। ਕਟਿਆ, ਦਾਲ ਮਾਸ਼ ਦੀ ਪਲੇਟ ਨਾਲ 3 ਰੋਟੀਆਂ ਪਈਆਂ, 3 ਪੈਕ ਮੇਰੇ ਲੋ। ਬੋਤਲ ਵੀ ਨਾਲ। ਯਾਰ ਇਦਾਂ ਠੀਕ ਚੁੱਪ ਬਾਗ ਛੱਡਦੇ ਮੈਂ ਨਾ ਭਾਈ ਮਿੱਠੇ ਨੂੰ। ਚੱਲ ਯਾਰ ਉੱਤੇ ਜਾ ਉੱਤੇ। ਨਹੀਂ ਨਹੀਂ ਕਿਨੇ ਉਹ ਰੋਟੀਆਂ ਮੰਗਾ ਲਓ 20 ਰੋਟੀਆਂ ਕਿੰਨੀਆਂ ਦਾਲਾਂ। ਚਲੋ ਜੀ ਪੈਸੇ ਦਿਓ ਫਿਰ। ਲੈ ਕੈਸੀ ਗੱਲ ਆ, ਮੈਨੂੰ ਬੈਠੇ ਨੂੰ ਪੈ ਗਈਆਂ। ਸਾਜੀ ਪੈਸੇ ਲੈ ਲਓ, ਮੈਂ ਕੋਈ ਹਰਕਤ ਵੀ ਨਹੀਂ ਕੀਤੀ। 2000 ਰੁਪਏ ਦੇ ਦੇ। ਅੱਛਾ ਜੀ ਉਹ ਉਸਤਾਦ ਜੀ ਮਾਰਨ ਲੱਗੇ। ਵਾਹ ਵਾਹ ਅੱਗੇ ਤਾਲੀ ਲਾ ਸਾਰਾ ਲਿਆ। ਟੱਬਰ 800। ਉਸਤਾਦ ਜੀ ਬਾਜ਼ੀਗਰ ਓ ਬਾਜ਼ੀਗਰ। ਨਹੀਂ ਨਹੀਂ ਇਦਾਂ ਨਹੀਂ। ਜਾਨੀ 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 ਜਾ ਨਹੀਂ ਲਿਆ ਵੀ ਇੱਧਰ ਲਿਆ ਨੋਨੀ। ਲਿਆ ਭਾਈ। ਉਸਤਾਦ ਜੀ ਨਹੀਂ ਰਹਿਣ ਦੋ ਉਸਤਾਦ ਜੀ। ਉਹ ਕੁਛ ਵੀ ਨਹੀਂ ਕੰਮ ਨੇ ਆ। ਪਤਾ ਹੁੰਦਾ ਵਾ। ਓਏ ਕੰਮ ਮਕਾ ਪਰੇ ਕੀ ਫਿਰ। ਲਿਆ ਇੱਧਰ ਬੇਟਾ, ਉੱਤੋਂ ਛਾਲ ਮਾਰਨੀ ਆ। ਸੱਚੀ ਹਾਂਜੀ ਨਹੀਂ ਉਸਤਾਦ ਜੀ। ਮਿੱਠਾ ਸਾਹਿਬ ਨੇ ਇੱਧਰ ਲਿਆ। ਚਲੋ ਜੀ ਕਿਹੜੇ ਮਿੱਠਾ ਸਾਹਿਬ? ਮਿੱਠਾ ਪੁਰੀਆ ਸਾਹਿਬ। ਇੱਥੇ ਰੱਖੋ ਬਸ ਬਸ ਓਕੇ। ਇਹਨੂੰ ਇੱਕ ਨੂੰ ਐ ਕਰ ਦੇ। ਡਬਲ। ਹਾਂ ਨਹੀਂ ਨਹੀਂ ਇੱਕ ਹੀ ਬਹੁਤ ਆ, ਕੁਛ ਨਹੀਂ ਹੁੰਦਾ ਐਡਾ। ਓਕੇ ਆ ਲੋ ਜੀ, ਲੋ ਜੀ ਭਾਜੀ। ਚਲ ਆ ਮਿੱਠੇ। ਚਲੋ ਯਾਰ ਜਾਓ। ਚਲੋ ਜੀ ਜਾਓ ਯਾਰ ਸਤਾਰ ਲੈ ਕੇ ਆਉਣਾ। ਸਾਰੇ ਜ਼ਰਾ ਨਾਰਾ ਲਾ ਦੇ ਚਲੋ, ਮੇਰੇ ਚਲੋ। ਯਾਰ ਮਿੱਠੇ ਪੁਰੀਏ ਦਾ। ਮਿੱਠੇ ਪੁਰੀਏ। ਮਿੱਠਾ ਪੁਰੀਆ। ਮਿੱਠਾ ਪੁਰੀਆ ਬਾਈ। ਮਿੱਠਾ ਪੁਰੀਆ। ਇਦਾਂ ਹੀ ਸ਼ਾਇਦ ਸਤਾਈ ਚੀਜ਼ਾਂ ਵੀ ਨਹੀਂ ਕਰੀਦਾ ਹੁੰਦਾ। ਉਹ ਮਿੱਠਾ। ਭਾਜੀ ਕੋਈ ਐਡਾ ਨਹੀਂ ਹੈਗਾ ਸਿਸਟਮ। ਨੋ ਨਹੀਂ ਜਾ ਰਿਹਾ ਉੱਤੇ ਜਾ ਕੇ। ਜਾਓ ਤੋਂ ਮਿੱਠਾ ਜੰਮਿਆ ਤੇ ਮਾਰੀਆਂ ਛਾਲਾਂ ਤੇ 5000 ਜਿੱਤ ਗਿਆ। ਕੱਖ ਵੀ ਨਹੀਂ।
ਮੈਨੂੰ ਦੇ 5000 ਬੈਠੇ ਮੈਂ ਮਾਰਦਾ ਓ ਯਾਰ ਮੈਂ ਵੀ ਜਾਇਜ਼ ਬੈਠੇ ਫਸ ਗਿਆ ਯਾਰ ਤੁਸੀਂ ਉਹੀ ਗੱਲ ਕਰਦੇ ਹੁਣ ਜੇ ਮੈਂ ਜਾਣ ਮਿੱਠੇ ਨੇ ਛਾਲ ਮਾਰ ਦੇਣੀ ਮੈਂ ਇੱਕ ਦੀ ਥਾਂ 2 ਪਲੇਟਾਂ ਮੰਗਣ ਦੀ ਤੂੰ ਚੱਲ ਯਾਰ ਕੰਮ ਕਰ ਜਾ ਕੇ ਲਓ ਉਸਤਾਦ ਜੀ ਮੈਂ ਨਿਕਲਦਾ ਐਨਕ ਲਾ ਨਾ ਐਨਕ ਲਾ ਕੇ ਮਾਰ ਉਹ ਨਹੀਂ ਐਨਕ ਲਾ ਗੱਦੇ ਲਾਗੇ ਹੋ ਜਾਣੇ ਉਹ ਮਿੱਠਾ ਕਰੂਜ਼ ਆ ਮੇਰਾ ਇਹ ਕੱਖ ਵੀ ਮੈਂ ਮਿੱਠਾ ਮਕਰੂਜ਼ ਆ ਦੇਖਿਓ ਆ ਦਾਲਾਂ ਪੈ ਗਈਆਂ ਮੈਨੂੰ ਖਲੋਤੇ ਖਲਾਤੇ ਕੱਖ ਵੀ ਨਹੀਂ ਕੀਤੀ ਦੇਖਾ ਮੈਂ ਸ਼ਹਿਰੀ ਚਲਾ ਕੇ ਕੀਤੀ ਆ ਰੋਟੀਆਂ ਖਵਾ ਲੀਆਂ ਨਹੀਂ ਰੋਟੀ ਤੂੰ ਬੋਤਲ ਵੀ ਫੜੋ ਉਹ ਵੇ ਉਹ ਆਇਆ ਵੇਖ ਉਹ ਭਾਈ ਇੱਥੇ ਨਹੀਂ ਮਾਰਨੀ, ਇੱਥੇ ਮਾਰਨੀ ਆ। ਕਾਜੀ ਉੱਤੋਂ ਬਹੁਤਾ ਦੂਰ ਲੱਗਣ ਡਿਆ ਜੇ ਉਹ ਇਦਾਂ ਹੀ ਲੱਗਦਾ ਵਾ ਆਂਦਾ ਤੂੰ ਬਹਿ ਕੇ ਆਪਣੇ ਹਿਸਾਬ ਨਾਲ ਮਾਰ। ਜਿੱਦਾਂ ਮਰਜ਼ੀ ਮਾਰ ਲੈ ਨੂਰੀ ਉਹ ਚਵਲਾ ਨਹੀਂ, ਮਾਰੀ ਨਹੀਂ। ਉਹ ਤੂੰ ਮਾਂ ਬਾਪ ਦਾ ਆਹੀ ਕਮਾਊ ਪੁੱਤ ਲਾਦੇ ਇੱਧਰ ਇਹਨਾਂ ਦੀ ਸਾਜ਼ਿਸ਼ ਆ ਜਿਹੜਾ ਬੰਦੇ ਦੀ ਤਨਖਾਹ 50 ਤੋਂ ਵੱਧ ਲੱਗਦੀ ਉਹਨੂੰ ਛਾਲ ਮਰਵਾ ਕੇ ਮਾਰ ਦਿੰਦੇ ਆ ਇਹਦਾ ਕੋਈ ਅਜ਼ਾ ਇਹਨਾਂ ਨੇ ਮਾੜਾ ਕਤਲ ਹੀ ਇਹ ਤੇਰੀ ਇਹਨੂੰ ਪਤਾ ਲੱਗ ਗਿਆ ਯਾਰ ਇਦਾਂ ਹੋ ਗਿਆ ਨਹੀਂ ਛਾਲ ਮਾਰ ਉਸਤਾਦਾਂ ਦਾ ਹੁਕਮ ਆ ਤੂੰ ਕੁਛ ਨਹੀਂ ਹੁੰਦਾ ਦੀ ਖਾਤਰ ਕੁਝ ਕਰ ਨਹੀਂ ਸਕਦਾ ਨਹੀਂ ਮੈਂ ਨਹੀਂ ਕਰ ਸਕਦਾ ਧੋਨੀ ਸਾਹਿਬ ਤੁਸੀਂ ਇੱਥੇ ਵੱਜਣਾ ਆ ਕੇ ਧੋਨੀ ਜੀ ਜੋ ਤੁਸੀਂ ਐਟਮ ਯਾਰ ਕਰ ਆ ਛਾਲ ਮਾਰ ਆ ਨਹੀਂ ਧੋਨੀ ਜੀ ਮਾਰਕੀਟ ਚ ਰੀੜ ਦੀ ਹੱਡੀ ਬੰਦ ਵਾ ਰੀੜ ਦੀ ਹੱਡੀ ਹੋ ਗਈ ਅਪਨ ਜਾਏ ਮੈਂ ਤੁਹਾਨੂੰ ਸਹੀ ਦੱਸਣਿਆ ਉਸਤਾਦ ਜੀ। ਉੱਤੋਂ ਬਹੁਤ ਦੂਰ ਲੱਗਣ ਡਿਆ ਜੀ ਨਹੀਂ ਧੋਨੀ ਜੀ ਅਸੀਂ ਹੁਣ ਫਿਰ ਅਸੀਂ ਬੰਦਾ ਦੇ ਦਈਏ ਤੁਹਾਨੂੰ ਛਾਲ ਵਾਲਾ ਬੰਦਾ ਦੇ ਦਈਏ ਤੂੰ ਮਾਂ ਬਾਪ ਦਾ ਗਲੀਜ਼ ਬੱਚਾ ਵਾ ਹੈ ਗਲੀਸ ਆ ਜਾ ਨੋਨੀ ਯਾਰ ਆ ਜਾ ਯਾਰ ਉਦਾਂ ਇਹਨਾਂ ਨੇ ਮਗਰੋਂ ਨਹੀਂ ਮੇਰੇ ਲੱਥਣਾ। ਇਹ ਜਿਹੜੀ ਵੀ ਚਲੋ ਆ ਜਾਓ। ਚਲਾ ਵੇ। ਧੋਨੀ ਉਹ ਤੇਰਾ ਇੱਥੇ ਆਉਣ ਡਿਆ ਪੁੱਤ ਡੋਡੀ ਅੱਖਾਂ ਮੀਟ ਕੇ ਉਹ ਖੁਦਾ ਦਾ ਵਾਸਤਾ ਬੱਚੇ ਇੱਕ ਮਿੰਟ ਆ ਜਾ, ਮੈਂ ਜ਼ਰਾ ਮੈਨੂੰ ਫੋਨ ਦਈਓ, ਆਈਫੋਨ ਕਿੱਥੇ ਹੈ, ਮੈਂ ਸਲੋਮੋ ਬਣਾਉਂਗਾ। ਉਹ ਬੱਚੇ ਨੂੰ ਤਨਖਾਹ ਨਾ ਦਿਓ ਇਦਾਂ ਕਾਜੀ ਨਹੀਂ ਵਜਣੀ ਉੱਤੋਂ ਕਸਮੇ ਬਹੁਤ ਦੂਰ ਲੱਗਦਾ ਡੋਡੀ ਛੱਤ ਪਾਉਣੀ ਨਹੀਂ ਕੀ ਛੱਤ ਨਹੀਂ ਪਾਉਣੀ ਆਖਰੀ ਵੀਡੀਓ ਨੋਨੀ ਦੀ ਛੱਤ ਯਾਦਗਾਰ ਲਮਹਾਤ ਮਿੱਠੇ ਉਹ ਮਿੱਠੇ ਕਿਉਂ ਦਾ ਤੇਰੀ ਓਏ ਕੋਈ ਗੱਲ ਨਹੀਂ ਮਰਨੇ ਵਾਲੇ ਕਿੰਨੀ ਦੇਰ ਅੱਛੇ ਸੌਂਗਾ ਓਏ ਆਖਰੀ ਵਾਰੀ ਤਾਂ ਓਏ ਮਿੱਠੇ ਸੁਣ ਲਾ ਧੋਨੀ ਜੀ ਇਹਨਾਂ ਨੇ ਤੁਹਾਨੂੰ ਨਾਮ ਨੂੰ ਕੋਈ ਨਹੀਂ ਦੇਣਾ ਲੱਤ ਏਦਾਂ ਹੋ ਜਾਣੀ ਹੈ ਨੋਨੀ ਸਲੋ ਮੋਸ਼ਨ ਤੇ ਠਹਿਰ ਜਾ। ਉਸ ਤੇ ਸਰਦਨ ਵੱਜਣੀ ਆ ਨੋਨੀ ਮਾਂ ਬਾਪ ਦਾ ਬਦਤਮੀਜ਼ ਬੱਚਾ ਤੂੰ ਨਹੀਂ ਹੈ ਨਹੀਂ ਪੌੜੀ ਲਗਾ ਪੌੜੀ ਡੋਡੀ ਬਾਤ ਥੋੜੀ ਜਿਹੀ ਰਹਿ ਗਈ ਆ ਤੂੰ ਛਾਲਦਾ ਕਿ ਅਸੀਂ ਉਧਰ ਉਤਰੋਂ ਡਿਆ ਵਾ ਨੋਨੀ ਮੁੱਕਰ ਜਾ ਨੋਨੀ ਓਏ ਸੱਟ ਲਈ ਨੋਨੀ ਤੇਰੇ ਮੰਜਾ ਡੋਡੀ ਵੱਜਿਆ ਆਉਂਦੇ ਪਿੱਛੇ ਨੂੰ ਹੋ ਗਿਆ ਈ ਉਸਤਾਦ ਜੀ ਲੈਵਲ ਓਟ ਆ ਗੱਦਾ ਤੇ ਅੱਗੇ ਆ ਉਸਤਾਦ ਜੀ ਨੂੰ ਨੋਨੀ ਨਹੀਂ ਨਜ਼ਰ ਆ ਰਿਹਾ ਉਹ ਉਹਨੇ ਕਢਾਉਣਾ ਵਾ, ਉਹ ਐਟਮ ਕਰ ਰਿਹਾ ਸਿਰਫ। ਓਏ ਉੱਤੋਂ ਬਹੁਤ ਦੂਰ ਲੱਗਣ ਡਿਆ ਜੇ ਉਸਤਾਦ ਜੀ ਐਸੀ ਗੱਲ ਆ ਉਹਨੇ ਤੈਨੂੰ ਕਿਹਾ ਇਹ ਛਾਲਾ ਛੁਲਾ ਨਹੀਂ ਬਣਾਉਣੇ ਟੈਸਟ ਲਾਉਣੇ ਸਾਨੂੰ ਕਾਲੂ ਖੋਖਰ ਛਾਲ ਮਾਰੇਗਾ ਵੀ ਜ਼ਰਾ ਤਾੜੀ ਲਾ ਦਿਓ ਕਾਲੂ ਖੋਖਰ ਦੇ ਨਾਂ ਦੀ ਉਸਤਾਦ ਜੀ ਚਲੋ ਯਾਰ ਚਲੋ ਜਲਦੀ ਕਾਲੂ ਫਿਰ। ਖੋਖਰ ਉਹ ਲੋਕਾਂ ਦੀ ਬਾਬਾ ਤਾਂ ਚਾਹੀ ਕਰਾਈ ਜਾਂਦੇ ਤੈਨੂੰ ਸੁੰਡੀ ਪਈ ਆ ਉਹ ਮੈਂ ਬਜ਼ੁਰਗ ਆਦਮੀ ਕਾਲੂ ਖੋਖਰ ਇਹ ਗੱਲ ਸੁਣ ਇਹਦੇ ਘਰ ਦੇ ਪਿਛਲੇ ਬੱਚੇ ਨੂੰ 10 ਲੱਖ ਰੁਪਏ ਦਿਓਗੇ 10 ਲੱਖ ਇੱਥੋਂ 10 ਲੱਖ ਦਾ ਦੇਣਾ ਮੈਂ? ਮਾਰ ਦੀਏ 10 ਲੱਖ ਕਿ ਇੱਥੋਂ ਕਿੰਨਾ ਵਾ ਉਹੀ 2 ਰੋਟੀਆਂ ਤੂੰ ਕਹ ਦਾਲ ਮੰਗਾ ਦੇਣਾ, ਮੈਨੂੰ ਕਿਹਾ ਨਹੀਂ ਤੂੰ। ਦਾ ਗੁਜਰ ਖੋਖਰ 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 ਇਧਰ ਉੱਪਰ ਉੱਪਰ ਦੀ ਸ਼ਾਬਾਸ਼ ਭਾਈ ਲੋ ਜੀ ਉਸਤਾਦ ਜੀ ਓ ਯਾਰ ਕੀ ਹੈ ਯਾਰ, ਕਸਮੇ ਨਹੀਂ, ਯਾਰ ਤੁਸੀਂ ਨਹੀਂ, ਓ ਪਰੇ ਹੋ ਜਾ, ਤੂੰ ਮਾਰ ਤੇ ਕੁਝ ਨਹੀਂ ਹੁੰਦਾ, ਜਾ। ਉਸਤਾਦ ਜੀ ਗੱਦਾ ਅੱਗੇ ਕਰੋ ਜਰਾ ਨਹੀਂ ਨਹੀਂ ਕਾਲੂ ਅੱਗੇ ਅੱਗੇ ਕੀ ਹਾਂ ਹੋ ਗਿਆ ਵਾ? ਕਾਲੂ ਸਮਝਦਾਰ ਬੰਦਾ ਵਾ ਉਸਤਾਦ ਜੀ ਗੱਦਾ ਅੱਗੇ ਕਰੋ ਇੱਥੋਂ ਝਾੜੂ ਮਾਰਨਾ ਉਹਨੇ ਕਾਜੀ ਸੱਟ ਲੱਗ ਜਾਣੀ ਆ ਨਹੀਂ ਲੱਗਦੀ ਨਹੀਂ ਲੱਗਦੀ ਲੱਗ ਜਾਣੀ ਆ ਉੱਤੋਂ ਬਹੁਤ ਦੂਰ ਆ ਉਹ ਗੱਦਾ ਕਿਹੜਾ ਬੱਚੇ ਚ ਬੰਦਾ ਫਸ ਜਾਂਦਾ ਵਾ ਇਹ ਦੇਖੋ ਤੁਸੀਂ ਗੱਦਾ ਕੈਸਾ ਇਹਨੇ ਹੱਡੀ ਲਾ ਜਾਣੀ ਹੈ ਇਹ ਗੱਦਾ ਹਾਰਡ ਆ, ਤੇ ਫੇਰ ਜ਼ਰੂਰ ਲੇਕਿਨ ਸਹੀ ਹੈ ਨਾ ਸਗੋਂ। ਉਸਤਾਦ ਜੀ ਮੇਰੀ ਸੁਣੋ ਗੱਲ ਆਖਰੀ ਡੇਟਾ ਵਾ ਕਾਲੂ ਦੀ ਡੈਥ ਹੋਣ ਦਿਓ ਤੁਹਾਡਾ 70 ਕਾਲੂ ਉੱਤੋਂ ਬਹੁਤਾ ਦੂਰ ਲੱਗਦਾ ਹੀ ਕਾਲੂ ਕੀ ਹੋਇਆ? ਵਾਜਾ ਨਹੀਂ ਸਾਈ ਸਾਲ ਨਾ ਗੱਦਾ ਡਬਲ ਕਰੋ ਡਬਲ ਕਰ ਦਈਏ ਹਾਂ ਥੱਲੇ ਇੱਟਾਂ ਵੀ ਲਾ ਦਈਏ ਕਾਲੂ ਉਧਰ ਬੰਨੀ ਤੇ ਤੂੰ ਵੱਜਣਾ ਹੀ ਅੱਛਾ। ਹੈ ਆਹੋ ਬੰਨੀ ਵੀ ਫੋਮ ਦੀ ਆ ਸਾਜ ਜੀ ਇੱਥੇ ਇੱਥੇ ਐ ਕਾਲੂ ਰਹਿਣ ਦੇ, ਮੈਂ ਤੇ ਕਹਿੰਨਾ ਸਾਜ ਜੀ ਕਿਸਾ ਮੂਸਰ ਆ ਜਿਹੜਾ ਮੈਨੂੰ ਬਾਪ ਹੈ ਮੇਣੇ ਵੱਜਦੇ ਨਾ ਲੂਮਾ ਤੇ ਇੰਨੀ ਆ ਤੇ ਇੰਨੀ ਆ ਦੇਖਿਓ ਹੁਣ ਕਾਲੂ ਨਾ ਯਾਰ, ਮੈਂ ਕਹਿੰਨਾ ਤੈਨੂੰ ਇਹ ਦੋ ਇਹ ਖੁਦ ਖੁਸ਼ੀ ਵਾਲੀ ਮਾਰਨ ਲੱਗਾ ਹੀ ਦੁਆ ਕਰੋ ਬਚ ਨਾ ਜਾਵੇ ਕਾਲੂ, ਮੈਂ ਕਹਿੰਨਾ ਰਹਿਣ ਦੇ ਕਾਲੂ ਨਾ ਕਾਲੂ ਇਹ ਆਫਾ ਕਾਲੂ ਨਾ। ਪਰੇ ਚੱਲ ਕਾਲੂ ਇਹ ਆਫਾ ਮੇਰੇ ਉਸਤਾਦ ਨੇ ਕਿਹਾ ਇੱਥੇ ਜਾਨ ਵੀ ਹਾਜ਼ਰ ਮੈਂ ਕਿਤੇ ਕਹਿ ਰਿਹਾ ਨਾ। ਪਰੇ ਹੋ ਜਾ ਇੱਕ ਮਿੰਟ ਰੋਣੀ ਪਰੇ ਹੋ ਜਾ ਯਾਰ ਵੈਸੇ 500 ਥੋੜਾ ਜਿਹਾ ਗੱਦਾ ਹੋਰ ਮਾੜਾ ਜਿਹਾ ਪਰੇ ਕਰ ਥੱਲੇ ਆ ਕੇ ਆਪ ਕਰ ਲਾ ਹੋਰ ਮਾੜਾ ਜਿਹਾ ਕਰ ਦੇ ਕਾਲੂ ਇੱਕ ਮਿੰਟ ਮੈਨੂੰ ਮੈਂ ਭਲਵਾਨ ਨੂੰ ਪੁੱਛਦਾ ਮੈਂ ਉਹਦੇ ਕੋਲ ਲੱਤਾਂ ਬਾਵਾ ਪਈਆਂ ਪੁਰਾਣੀਆਂ ਲਓ ਜੀ ਉਸਤਾਦ ਜੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਦਗਾ ਨਹੀਂ ਕੋਈ ਫਰੇਬ ਨਹੀਂ ਤੁਸੀਂ ਉਧਰ ਰੁਮਾਲ ਸੁੱਟਣਾ ਮੈਂ ਇੰਜ ਕਰਕੇ ਬਸ ਰੁਮਾਲ ਹੈ ਨਹੀਂ ਛਾਪਰ ਸੁੱਟ ਦਵਾ ਰੁਮਾਲ ਦੇ ਉਸਤਾਦ ਜੀ ਨੂੰ ਰੁਮਾਲ ਦੇ ਆਖ ਦੇ ਨਾ ਕਾਲੂ ਨਾ ਹਾਂਜੀ ਨਾ ਕਾਲੂ ਨਾ ਚੱਲ ਵੀ ਚੱਲ ਕਾਲੂ, ਓਕੇ ਚੱਲ। 2
ਓਏ ਐਡੀ ਦੂਰੋਂ ਨਹੀਂ ਸਾਲਿਆ, ਇੱਥੇ ਆਉਣਾ ਹੀ, ਇਹਦੇ ਉੱਤੇ ਮਾਰਨੀ ਛਾਲ। ਥੋੜੀ ਹੋਰ ਅੱਗੇ ਕਰਾ ਦਿੰਦੇ ਭੱਜ ਕੇ, ਅੱਗੇ ਬਰਾਂਡੇ 'ਚ ਰੱਖ ਦਈਏ। ਭੱਜ ਕੇ ਸਾਜ ਆਉਂਗਾ ਮੈਂ। 2 ਚਲੋ ਜੀ, ਕਾਲੂ ਬਹਾਦਰ, ਕਾਲੂ ਨਹੀਂ ਡਰਦਾ। ਸੁੱਟ ਰਮਾਲ ਛੱਡ ਦੇ, ਸੁੱਟ ਰਮਾਲ ਛੱਡ ਦੇ। 5 ਕਾਲੂ ਯਾਰ ਬਹੁਤਾ ਅੱਗੇ ਨਾ ਆਈ। ਅੱਛਾ ਉਹ ਪਿੱਛੇ ਹੱਥ ਲਾਣ ਚਲ ਗਿਆ। ਕਾਲੂ ਆਇਆ। ਓਏ ਵਾਹ 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 ਕਾਲੂ ਯਾਰ ਕੀ ਥੱਲੋਂ ਵਜਾਈ ਯਾਰ, ਕਾਲੂ ਯਾਰ ਮਾਸ਼ਾਅੱਲਾ, ਜਿੰਨੀ ਉਚਾਈ ਤੋਂ ਤੂੰ ਮਾਰੀ ਜਾਂਦਾ। ਬਹੁਤ ਬਹੁਤ ਜੀ ਮਿਹਰਬਾਨੀ, ਥੈਂਕ ਯੂ। ਕਾਲੂ ਯਾਰ, ਮੈਂ ਤੇਰੇ ਤੇ ਆਦੀ ਖਾਤਰ ਕੁਝ ਵੀ ਕਰ ਸਕਦੇ ਆ। ਅੱਛਾ, ਕੈਸੀ ਗੱਲ ਹੈ, ਜਦੋਂ ਤਨਖਾਹ ਲਈ ਡੇਟਾ ਆਉਂਦੀਆਂ ਨਾ, ਕੋਈ ਨਾ ਕੋਈ ਡੈਥ ਵਾਲਾ ਸਿਸਟਮ ਰੱਖ ਲੈਂਦੇ। ਕੋਈ ਟਾਈਮ ਐਸਾ ਰੱਖਦੇ ਜੇ ਕਿੱਦਾਂ ਬੱਚਾ ਭੁੜ ਕੇ 100 ਲੱਖ ਤਨਖਾਹ ਰੋਕੇ ਕਿ ਅਸੀਂ ਹਾਂਜੀ ਸਾਜ ਜੀ ਮੰਨ ਗਏ ਮੈਂ ਆਪਣੇ ਸਕੀਮ ਨੂੰ। ਅਸੀਂ ਵੀ ਮੰਨ ਗਏ ਆ ਮਾਸ਼ਾਅੱਲਾ। ਤੂੰ ਵੀ ਮੰਨ ਗਿਆ ਤੇ, ਲੇਕਿਨ ਸਾਜੀ ਜਿਹੜੀ ਮਿੱਠੇ ਦੀ ਰੋਟੀ ਆ ਉਹ ਮੰਗਵਾ ਲਓ। ਉਹ ਨਹੀਂ ਉਤੋਂ ਬਹੁਤ ਦੂਰ ਲੱਗਦਾ ਹੀ। ਕਿੰਨਾ ਰਹਿ ਗਿਆ? ਸਰ ਜੀ ਕਾਫੀ। ਬਸ ਠੀਕ। ਹਾਂਜੀ, ਇਹਨਾਂ ਨੇ ਸ਼ਾਮ ਨੂੰ ਮੰਗਣੇ ਪੈਸੇ, ਠੇਕਾ ਮੁੱਕਿਆ ਸੀ। ਇਹਨਾਂ ਕੋਲ ਵੀ ਛਾਲਾਂ ਨਾ ਮਰਵਾਈਏ। ਹੈ ਵੀ ਜੱਲੇ ਜੀ, ਇਹਨਾਂ ਨੇ ਮਾਰ ਵੀ ਲੈਣੀ ਹੈ। ਜੱਲੇ ਜੇ ਨਹੀਂ ਉਹ ਪਰਲੇ, ਇਹਨੇ ਉਹਦੇ ਕੋਲ ਮਰਵਾਉਣੀ, ਇਹਨੇ ਆਪ ਨਹੀਂ ਮਾਰਨੀ। ਇਹਨੇ ਉਹ ਰੱਖਿਆ ਇਹਨੇ ਰੱਖਿਆ ਹੀ ਉਹ ਚਾਲਾ ਮਾਰਨ ਵਾਸਤੇ। ਉਸਤਾਦ ਜੀ ਵਾਸਤੇ ਕੁਐਸਚਨ ਨਹੀਂ। ਸਲਮਾਨ ਨੂੰ ਮਰਵਾ ਲਓ ਛਾਲ, ਗੱਦੇ ਵੀ ਖਿੱਚ ਲਾਂਗੇ। ਉਹ ਨਹੀਂ ਤੁਸੀਂ ਨਹੀਂ ਇਸ ਕਾਬਲ ਨਹੀਂ ਹੈਗੇ ਤੁਸੀਂ। ਕੀ ਦਿਓਗੇ? ਕੀ ਦਿਓਗੇ? ਸਾਜ ਜੋ ਤੁਸੀਂ ਕਹੋ ਤੁਮ ਨਹੀਂ ਦੱਸੋ ਨਾ ਬਈ। ਜੋ ਕਹੋਗੇ, ਜਿਹੜੀ ਸ਼ਾਇਦ ਹੱਥ ਰੱਖਤਾ ਮੈਂ ਦੇ ਦਾਂਗਾ। ਜਿੰਨੇ ਬੰਦੇ ਦਫ਼ਤਰ ਦੇ ਵਿੱਚ ਆ ਸਾਰਿਆਂ ਨੂੰ ਛੋਟੇ ਕੀਮੇ ਨਾਲ ਰੋਟੀ ਖਵਾਉਣੀ ਆ ਫਰਜ਼ੰਦ ਕੋ। ਦਫ਼ਤਰ 'ਚ ਜਿੰਨੇ ਬੰਦੇ ਆ ਹਾਂ ਕਰਦੇ, ਉਹ ਬੁੱਢੀ ਹੱਡੀ ਆ। ਉਹ ਬੜੀ ਐਟਮ ਨੇ ਜਿਹੜੇ ਜਹਾਜ਼ ਜੋ ਛਾਲ ਮਾਰਨ ਨੂੰ ਫਿਰਨ ਡਿਆ, ਉਹ ਤੇ ਉਹਨਾਂ ਨੇ ਹਰ ਨੇਮ ਤਾਂ ਦੇਖ ਲਿਆ, ਹਰ ਮਜ਼ਾ ਲੈ ਲਿਆ ਵਾ। ਉਹ ਤਾਂ ਹੁਣ ਕਿਸੇ ਦੇ ਸਿਰ ਪੈਣ ਨੂੰ ਪੈਣ ਡਏ ਆ। ਚੜਦੇ ਇਹਨਾਂ ਨੂੰ ਪਾ ਮੈਂ ਨਹੀਂ, ਮੈਂ ਤੈਨੂੰ ਪਤਾ ਫਰਜ਼ਾਦ ਦੇ ਕੀਮਤ ਦੀ ਖਾਤਰ ਤਾਂ ਹੋਰ ਖਲੀਫਾ ਤੋਂ ਛਾਲ ਇਹ ਮਾਰ। 4 ਲੜਕਿਆਂ 'ਚੋਂ ਇੱਕ ਕੋਈ ਮਾਰ ਦੇਵੇ ਤੇ ਤੁਸੀਂ ਖਵਾ ਦੋਗੇ ਕੀਮਾ? ਤੂੰ ਕਹਿ ਨਹੀਂ ਵੇਖਣਾ ਭਾਈ ਜੀ, ਇਹ ਭਾਈ ਨੂੰ ਇਦਾਂ ਹੀ ਕਰਨੇ। ਫੜ ਮੋਬਾਈਲ, ਫੜ ਜੈਕਟ ਲਓ। ਚਲੋ ਸਾਜ ਜੀ ਆਓ, ਮੈਂ ਖਵਾਉਂਗਾ। ਫੜ ਯਾਰ ਚੀਜ਼ ਮੈਂ ਖਵਾਵਾਂਗਾ। ਪਹਿਲੇ ਪੈਸੇ ਪੁੱਛ ਲੈ ਕਿੰਨੇ, ਮੁੜ ਕੇ 3 ਲੱਖ ਦਾ ਕੀਮਾ ਹੀ ਹੋਇਆ। ਬਾਤ ਕਰਦੇ ਮੈਂ ਤੇਰੇ ਨਹੀਂ, ਨਾਲ ਨਹੀਂ। ਖੋਖਾ ਨਾ ਹਾਂ ਤੇ ਖੋਖੇ ਤੁਸੀਂ ਖੋਖਰ ਹੋ ਵੀ ਸਜਾਦ ਜਾਨੀ ਸਾਹਿਬ 1 2 3 4 5 6 7 8 9 10 11 12 11 12 ਕੈਮੀਕਲ ਵਾਲੇ ਵੀ 14 ਬੰਦੇ ਨੇ। ਹਾਂਜੀ 14 ਬੰਦੇ ਤੇ ਕੀਮਾ ਤੁਹਾਡਾ ਹੋ ਗਿਆ ਕਮ ਸੇ ਕਮ 4 ਕਿਲੋ। 6 ਕਿਲੋ ਬਣਦਾ ਵਾ। ਨਹੀਂ 4 ਕਿਲੋ 4 ਤੋਂ 5 ਕਿਲੋ। ਇਧਰੋਂ ਤੁਸੀਂ ਛਾਲ ਮਾਰਨੀ ਆ, ਉਧਰੋਂ ਫਰਜ਼ਾਦ 20000 ਰੁਪਏ ਦਾ 22,000 ਰੁਪਏ ਦਾ ਸਿਸਟਮ। ਤੇ ਛਾਲ ਤੁਸੀਂ ਮਾਰੋਗੇ ਮੈਂ। ਗੱਦਿਆਂ ਤੋਂ ਬਗੈਰ। ਰੁਪਈਆ ਵੀ ਤੇ 20-22,000 ਹੈ ਨਾ। ਕੋਈ ਗੱਲ ਸੁਣਨਾ ਹੁਣ ਤੁਸੀਂ ਅੱਗੋਂ, ਗੱਦਿਆਂ ਤੋਂ ਬਗੈਰ। ਗੱਦੇ ਫਿਰ ਗੱਦਿਆਂ ਤੇ ਫਿਰ ਕੁਝ ਹੋਰ ਤੁਸੀਂ ਕਰਾ ਲਓਗੇ ਮੇਰੇ ਕੋਲ। ਛਾਲ ਇੱਤਰ ਹਾਂ ਗਜਰਾ ਓਕੇ ਆ। ਪੈਸੇ ਘੱਟ ਜਦੋਂ ਕਰੋ। ਗੱਦੇ ਕੰਮ ਹੀ ਨਹੀਂ ਹੋਣੇ ਫਿਰ ਗੱਦੇ ਕਾਤੋਂ ਲਿਆਂਦੇ? ਹੁਣ ਛਾਲ ਮਾਰਾਂ ਗੱਦੇ ਤੇ? ਗੱਦੇ ਤੇ ਹੀ ਮਾਰਿਓ। ਤੂੰ ਜਿਹੜਾ ਮੈਨੂੰ ਗੱਦੇ ਗੇੜੇ ਚ ਪਾਇਆ ਨਾ ਜਿਹੜਾ। ਚਲੋ ਛਾਲ ਮਾਰੋ ਉਸਤਾਦ ਜੀ। ਛਾਲ। ਕੀਮਾ ਕੀ ਆ? ਨਹੀਂ ਤੁਹਾਨੂੰ ਉੱਪਰ ਜਾ ਕੇ ਅੱਗੇ ਕਰਵਾਉਣੀ ਪੈਣੀ, ਲੋਕੇਸ਼ਨ ਇਦਾਂ ਦੀ ਹੋਈ। ਉਹ ਮੈਂ ਕਰਾ ਲਾਂਗਾ। ਉਸਤਾਦ ਜੀ ਹਾਂਜੀ ਬਹੁਤੀ ਦੂਰ ਲੱਗਦਾ। ਹਾਂਜੀ ਕੀਮਾ ਉਸਤਾਦ ਜੀ ਖਵਾਏਗਾ ਮਿੱਠਾ। ਮੈਂ ਛਾਲ ਮਾਰਨੀ ਜਿਸ ਟ੍ਰਿਕ ਨਾਲ ਤੁਸੀਂ ਰੋਜ਼ ਦੀਆਂ 20 ਵਾਰੀ ਮਾਰ ਲਿਆ ਕਰਨੀ ਬਾਅਦ ਚ। ਮੈਂ ਤਦੇ ਹੀ ਕਹਿ ਰਿਹਾ ਪੈਸੇ ਘਟਾਓ, ਹੈ ਪੈਸੇ ਘਟਾਓ। ਮਸਕੀਨ ਦੀਆਂ ਟਿੱਕੀਆਂ। ਨਹੀਂ ਮਚਕੀਨ ਦੀਆਂ ਟਿੱਕੀਆਂ ਨਹੀਂ। ਫਰਜ਼ਾਨ ਦਾ ਛੋਟਾ ਕੀਮਾ 4 ਕਿਲੋ 4 ਤੀਏ 12। ਹਾਂ ਚਲੋ 4 ਕਿਲੋ ਲਾ ਲਓ। ਕਿੰਨੇ ਦਾ ਹੋਏਗਾ? ਕਿੰਨੇ ਦਾ ਕੀਮਾ ਹੋਏਗਾ ਕਿਲੋ ਹੋਣਾ ਵਾ 4500 ਰੁਪਏ ਦਾ। 4500 ਰੁਪਏ ਦਾ। 5 ਜੋ ਕਵੀ ਉਹੀ 20000 ਰੁਪਇਆ। 20 ਤੋਂ 22000 ਰੁਪਇਆ। ਚੱਲ ਯਾਰ ਮਿੱਠੇ 2000 ਮੈਂ 1 ਮਿੰਟ ਮੈਂ ਉੱਪਰ ਉਧਰ ਦੇਖ ਕੇ ਆਵਾਂ ਕੀ ਹਿਸਾਬ। 2000 ਮੈਂ ਪਰ 18 ਤੂੰ ਪਾ। ਮੈਂ ਫੋਨ ਤੇ ਮੈਸੇਜ ਕਰਦੇ ਛਾਲ ਮਾਰ ਕੇ ਥੱਲੇ ਆ ਕੇ ਮੈਸੇਜ ਕਰਦੇ ਇੱਧਰ ਅੱਗੇ ਨੂੰ ਆ ਜਾਣਾ। ਅੱਛਾ ਜੀ, ਜਿਮਨਾਸਟਿਕ। ਇਤਨਾ ਕੌਨਫੀਡੈਂਸ ਕਿਉਂ ਹੈ? ਅੱਛਾ ਯਾਰ ਮਿੱਠੇ ਇੱਥੋਂ ਲੱਗਦਾ ਨੇੜੇ ਬਿਲਕੁਲ। ਉੱਤੇ ਜਾ ਕੇ ਪਤਾ ਕੀ ਹੁੰਦਾ, ਤੁਸੀਂ ਮਨਾਰੇ ਪਾਕਿਸਤਾਨ ਦੇ ਖੜੇ। ਦੁਆ ਕਰੋ, ਮੈਂ ਦੱਸਦਾ, ਮੈਂ ਦੁਆ ਕਰ, ਮੈਂ ਕਹਿੰਦੇ ਆ ਉਸਤਾਦ ਜੀ ਛਾਲ ਦਾ ਰਿਸਕ ਲੈਣ। ਇਸ ਕਿਸਮ ਦਾ ਥੱਲੇ ਮੱਥਾ ਬੱਜੇ। ਇੱਕ ਮਿੰਟ, ਜੇ ਬਚ ਕੇ ਤੇ ਰੋਟੀ ਪੈਂਦੀ, ਜੇ ਜਾਂਦੇ ਆ ਤੇ ਰੋਟੀ ਜੇ ਫਿਰ ਰੋਟੀ ਮਾਮਿਆਂ ਨੂੰ ਪੈਂਦੀ। ਮਾਮੇ ਨੂੰ ਪੈਣੀ। ਤੁਸੀਂ ਦੁਆ ਕਰੋ ਇਹਦੇ ਤੇ ਲੁੱਗੀ ਪੈ ਜੇ ਯਾਰ ਓਕੇ ਹਾਈ ਟੌਮ ਜਾਨੀ ਆਵਾਜ਼ ਦਵਾਓ ਕਿਸੇ ਦੀ। ਆਵਾਜ਼ ਉਸਤਾਦ ਜੀ। ਓਏ ਉਸਤਾਦ ਜੀ ਛਾਲ ਮਾਰ ਲੱਗੇ ਆ। ਓਕੇ ਚਲੋ ਓਏ ਉਸਤਾਦ ਜੀ ਛਾਲ ਮਾਰਨਗੇ। ਐਂਜੀ ਕਿਤੇ ਹਰ ਸ਼ਾਇਦ ਦਵਾ ਦਿਆ ਕਰੇ ਨਾ। ਆਵਾਜ਼ ਦਵਾ ਯਾਰ ਕਿਸੇ ਦੀ, ਕਿਸੇ ਅਥੈਂਟਿਕ ਬੰਦੇ ਦੀ ਕਿ ਵੀ 5 ਕਿਲੋ 25000 ਰੁਪਈਆ। ਅਥੈਂਟਿਕ ਬੰਦੇ ਦੀ ਆਵਾਜ਼। ਸੁਣ ਲਓ ਅਗਲੀ ਗੱਲ ਸੁਣ ਲਓ। 25000 ਰੁਪਈਆ। ਅਗਰ ਸ਼ਰਤ ਕੈਂਸਲ ਕਰਨੀ ਆ
ਯਾਨੀ ਤੂੰ ਕਹਿੰਦੇ ਨਹੀਂ ਉਸਤਾਦ ਜੀ ਤੇ 5000 ਰੁਪਇਆ ਸਾਰੇ ਭਾਵੇਂ 1000 ਪਾ ਕੇ ਦੇ ਦੇਣਾ। ਤੁਸੀਂ ਹਲੇ ਉੱਤੇ ਚੈੱਕ ਕਰਨ ਗਏ? ਮੈਂ ਕਰ ਲਿਆ ਚੈੱਕ, ਮੈਂ ਦਿਮਾਗੀ ਤੌਰ ਤੇ ਤੈਨੂੰ ਮੈਂ ਕਿਹਾ ਨਹੀਂ ਕਿ ਮੈਂ ਸੋਚ ਲਿਆ ਮੈਂ ਛਾਲ ਮਾਰ ਦੇਣੀ ਆ। ਅਸੀਂ ਲੇਕਿਨ ਮੁੱਕਰ ਗਏ ਆ। ਤੇ ਮੁੱਕਰਨ ਵਾਸਤੇ 5000 ਰੁਪਇਆ ਦੇਣਾ ਅਸੀਂ ਛਾਲ ਮਰਵਾਣੀ ਨਹੀਂ। ਨਹੀਂ ਉਸਤਾਦ ਜੀ, ਜਿਹੜੇ ਬੰਦੇ ਨੇ ਸ਼ਰਤ ਮੰਨਣੀ ਹੋਈ ਨਾ ਉਹ ਸਾਡੇ ਚੋਂ ਅੱਗੇ ਰਹੇਗਾ, ਬਾਕੀ ਜਿਹੜਾ ਨਹੀਂ ਸ਼ਰਤ ਮੰਨੇਗਾ ਪਿੱਛੇ ਹੋ ਜਾਏਗਾ। ਭਾਈ ਜਾਨ 25000 ਦੀ ਆਵਾਜ਼ ਦਵਾ ਦਿਓ ਕਿਸੇ ਦੀ ਅਥੈਂਟਿਕ ਬੰਦੇ ਦੀ, ਨਹੀਂ ਤੇ 5000 ਰੁਪਇਆ ਕੈਸ਼ ਦੇ ਦਿਓ, ਉਹਦਾ ਵੀ 5000 ਦੀ ਮੈਂ ਕੋਈ ਚੀਜ਼ ਖਾਣ ਨੂੰ ਮੰਗਾ ਲਾਂਗਾ। ਉਹ ਸਾਡੇ ਚੋਂ ਅਥੈਂਟਿਕ ਤੁਸੀਂ ਸੀ, ਤੁਸੀਂ ਹੁਣ ਉੱਪਰ ਚੱਲੇ। ਜ਼ਿੰਗਰ 버ਗਰ 500 ਰੁਪਏ ਦਾ ਉਹੜਾ 버ਗਰ ਉੱਥੇ ਦਾ ਡਾਕਟਰ ਸੂਸੀ ਵਾਲਾ ਡਾਕਟਰ ਸੋਸੇ ਵਾਲਾ ਜ਼ਿੰਗਰ ਟਾਵਰ ਸਾਜੀ ਟਾਵਰ ਹਾਂ 10 ਆ ਜਾਣੇ ਆ 5000 ਰੁਪਏ। ਆਹ ਬਸ ਠੀਕ ਆ। ਇੱਕ ਤੁਸੀਂ ਖਾ ਲਿਓ, ਬਾਕੀਆਂ ਦੀ ਖੈਰ। ਕਿਹੜੇ ਕੁ ਛਾਲ ਮਾਰਨ ਲੱਗਾ? ਤੁਸੀਂ ਹੀ ਹੋ, ਤੁਹਾਨੂੰ ਮੰਗਾ ਦਿਆ। ਯਾਰ ਆ ਜਾਓ, ਐਨੀ ਬਹਿਸ ਤੋਂ ਬਾਅਦ ਬੜਾ ਛਾਲ ਬਣਦੀ ਹੈ। ਜ਼ਿੰਗਰ 버ਗਰ ਵੱਡਾ ਹਾਂਜੀ ਤੁਹਾਡਾ ਤੇ ਟੀਨ ਨਾਲ ਇੱਕ ਟੀਨ ਪੈਕ ਡਨ ਜੀ। 0 ਓਕੇ ਠੀਕ ਹੈ। ਡਨ। Okay. ਜੇ ਨਹੀਂ ਤੇ 25000 ਦਿਓ, ਮੈਂ ਛਾਲ ਮਾਰਦਾ। ਨਹੀਂ ਰਹਿਣ ਨਹੀਂ ਨਹੀਂ ਆ ਜਾਓ ਤੁਸੀਂ ਥੱਲੇ ਆ ਜਾਓ। ਮੇਰੀ ਗੱਲ ਸੁਣੋ, ਅੱਜ ਤਾਂ ਤੁਸੀਂ ਲੈਣ ਨਹੀਂ ਦੱਸਣਾ ਹੈ। ਮੈਨੂੰ ਤੇ ਖਲੋਤਾ ਹੀ ਚਾਹੁੰਦੇ ਆ ਮੇਰੇ ਤੇ ਚੁੱਕ ਸਵੇ ਯਾਰ ਸਹੀ ਗੱਲ ਆ ਕਦੋਂ ਮੈਂ ਦੱਸ ਯਾਰ ਨਾਦਰ ਹਿਸਾਬ ਨਾਦਰ ਨਹੀਂ ਮਾਰਨੀ ਨਹੀਂ ਉਹਨੂੰ। ਨਹੀਂ ਮਾਰਦੇ, ਹਾਂਜੀ ਨਹੀਂ ਮਾਰਦੇ ਯਾਰ। ਨਹੀਂ 버ਗਰ ਇੱਕ ਸਿੰਗਰ ਮੰਗਾਓ। ਪੰਜੀ ਵਾਲਾ ਨਹੀਂ ਕਰਨਾ ਫਿਰ। ਨਹੀਂ ਹੁਣ ਮੋਗੇ ਗੱਲ ਕੇ ਮੈਂ ਤੁਹਾਡੇ ਪਿਓ ਦਾ ਨੌਕਰ ਲੱਗਾ ਮਿੰਟ ਬਾਅਦ ਇੱਧਰ। ਉਦੋਂ ਮੇਰਾ ਜ਼ੇਨ ਬਣਿਆ ਸੀ ਹਰ ਚੀਜ਼, ਹੁਣ ਮੈਂ ਲੂਜ਼ ਕਰਤਾ ਜ਼ੇਨ। ਸਾਡਾ ਹੁਣ ਬਣ ਗਿਆ ਸਾਡਾ। ਨਹੀਂ ਇਦਾਂ ਨਹੀਂ ਹੁੰਦਾ। ਮੇਰੀ ਗੱਲ ਸੁਣੋ, 100 ਘੱਟ ਲੈ ਲੈਣਾ, ਛਾਲ ਮਾਰ ਦੋ। ਇੱਧਰ ਆਓ ਇੱਕ ਮਿੰਟ ਗੱਲ ਸੁਣੋ ਗੱਲ ਤਾਂ ਸੁਣੋ, ਤੁਸੀਂ ਕੀ ਕਹਿੰਦੇ ਹੋ? ਯਾਰ, ਉਹਨੇ ਕਹਿਣਾ 25000 ਦਾ। ਯਾਰ ਮੈਂ ਜਦੋਂ ਉਦੋਂ ਸੀ ਨਾ ਉਦੋਂ ਹੋਰ ਸੀ। ਤੁਸੀਂ ਕਹਿਤਾ, ਤੁਸੀਂ ਕਿਹਾ ਕਿ ਤੁਸੀਂ ਖਾ ਲੈਣਾ ਇਕੱਲੇ ਨੇ, ਕਿਹਾ ਨਹੀਂ? ਇੱਕ ਮਿੰਟ, ਚਲੋ ਭੱਜ, ਚਲੋ ਭੱਜ, ਚਲੋ ਆਓ ਜੀ, ਆਓ ਬਿਸਮਿਲ੍ਲਾ। ਹੁਣ ਸਾਰੀ ਗੱਲ 25000 ਰੁਪਇਆ। ਹਾਂਜੀ 25000 ਕੋਈ ਸ਼ਾਇਦ ਤੇ ਤੜਾਉ ਨਾ ਹੋਵੇ। 25000 ਰੁਪਇਆ ਨਾ। ਚਲੋ ਪੰਜੀ ਡਨ ਕਰ ਪੰਜੀ। ਕਲੈਪ ਕਰੋ, ਕਲੈਪ ਕਰੋ। ਚਲੋ ਜੀ 25000 ਡਨ ਹੋ ਗਿਆ। ਆ ਜਾਓ ਲਓ ਜੀ, ਆ ਜਾਓ ਆ ਜਾਓ ਆ ਜਾਓ, ਹੋ ਗਿਆ। ਚਲੋ ਉਸਤਾਦ, ਚਲੋ ਭੱਜੋ। ਮਿੱਠਾ ਪੁਰੀਆ 25000 ਰੁਪਏ ਦੇਗਾ ਦੇਗਾ ਜੀ, ਚਲੋ। ਆਵਾਜ਼ ਆ। ਕੌਣ? ਕਿਹਦੀ ਆਵਾਜ਼ ਆ? ਮੇਰੀ ਆਵਾਜ਼ ਆ। ਮੈਂ ਦੇਾਂਗਾ ਜੇ ਮਿੱਠਾ ਨਾ ਦੇਗਾ ਤੇ। ਨਹੀਂ ਉਧਰੋਂ ਦੀ ਥਲੇ ਆਓ, ਮੈਂ ਕਿਹਾ ਉਧਰੋਂ ਦੀ ਪੌੜੀ ਨਾਲ ਦੀ। ਇੱਕ ਸਿੰਗਰ 버ਗਰ ਤੇ ਨਾਲ 0 ਬੋਤਲ। ਹਾਂ ਦੇਗਾ। ਮੈਂ ਕਿਉਂ ਵਜ੍ਹਾ ਹੁਣ ਕੀ ਤੂੰ ਮੁਕਰਨ ਤੇ ਆ। ਮੈਂ ਕੀ ਦਵਾਂ ਭਾਜੀ ਨੂੰ? ਭਾਜੀ ਇੱਥੇ ਖਲੋਤੇ ਕਿਹਾ ਨਹੀਂ ਹੁਣ ਤੁਸੀਂ? ਹੁਣ ਕਿਹਾ ਇਹਨੇ। ਜਦੋਂ ਮੈਂ ਕਿਹਾ ਸਾਰੇ ਵਾਸਤੇ ਸਿੰਗਰ, ਤੁਸੀਂ ਕਿਹਾ ਤੁਹਾਡੇ ਇਕੱਲੇ ਵਾਸਤੇ, ਕਿਹਾ ਨਹੀਂ ਤੂੰ? ਜਿੰਨੇ ਸਿੰਗਰ ਖਿਲਾਣਾ ਨਾ, ਉਹ ਮੇਰੇ ਕੋ ਮੈਂ ਕਿਤੇ ਆਪੇ ਬੋਲੀ ਜਾਂਦਾ, ਹੁਣ ਮੈਨੂੰ ਪਤਾ ਲੱਗਦਾ। ਜਿੰਨੇ ਮੈਂ ਕਦੋਂ ਕਿਹਾ ਵਾ? ਉਸਤਾਦ ਜੀ ਨੂੰ ਜਿੰਨੇ ਸਿੰਗਰ ਖਿਲਾਣਾ ਨਾ, ਉਹ ਇੱਕ ਕਦਮ ਅੱਗੇ ਹੋ ਜਾਏਗਾ। ਆਹੋ ਮੈਂ ਕਦੋਂ ਕਿਹਾ ਵਾ? ਆ ਲੋ ਚਲੋ ਜਿੰਦਾਬਾਦ ਜੀਆ ਮਿੱਠੇ। ਮੈਨੂੰ ਜੱਟਾਂ ਦਾ ਜਿਗਰਾ ਦੇ ਰਿਹਾ ਮੈਨੂੰ ਪਤਾ ਸੀਗਾ। ਯਾ ਸਤਾਈ ਥਲੇ ਆ ਕੇ ਟੀ ਟਾਈਮ ਕਰੀਏ। ਇੱਕ ਚਵਲ ਦੀ ਓਏ ਬਗੈਰ ਤੋਂ ਜਾਂ 25000 ਰੁਪਏ ਦੀ ਆਵਾਜ਼ ਦਵਾਓ, ਨਹੀਂ ਤੇ ਮੇਰੇ ਇੱਕ 버ਗਰ ਮੰਗਾਓ ਮੇਰਾ। ਦੇ 25000 ਕੀ ਕਰਨਾ ਦੋਵਾਂ ਚੋਂ? ਉਹ ਨਹੀਂ ਉਹ ਮੈਂ ਤਾਂ ਤਿੰਨ ਕਿੰਨੂ ਧਾਰ ਲਿਆਇਆ ਵਾ। ਜਾਓ ਉਹਨੇ ਉਹ ਜਿਹੜੀ ਕੁੱਤੇ ਲਾਣ ਤੇ ਮੇਰੀ ਕਿਤੇ ਮੈਨੂੰ ਪਤਾ ਵਾ। ਮੈਨੂੰ ਕਹਿੰਦਾ ਐਡਾ ਤੂੰ ਉੱਥੇ ਓਏ ਛੇਤੀ ਦੱਸੋ ਯਾਰ, ਛੇਤੀ ਦੱਸੋ। ਹਾਂਜੀ ਠੀਕ, ਓਕੇ, ਆਓ ਉਧਰੋਂ, ਉਧਰੋਂ ਦੀ ਆਓ। ਆਓ ਜੀ, ਓਕੇ ਆ 버ਗਰ ਨਹੀਂ 버ਗਰ ਕੋਈ ਨਹੀਂ, 버ਗਰ ਸਾਦਾ ਹੀ ਹੋਣਾ ਜੀ। ਆਇਓ ਤੈਨੂੰ ਇਹ ਤੈਨੂੰ ਇਹ ਨਹੀਂ ਸਮਝ ਆਉਂਦੇ ਯਾਰ ਮਿੱਠੇ ਚੰਗੇ। ਹਾਈਡਰੇਟ ਪਾਣੀ ਪੀ ਤੂੰ। ਬਹਿ ਕੋਈ ਗੱਲ ਨਹੀਂ। ਹਾਂ ਚੰਗਾ ਕੰਮ, ਜਦੋਂ ਭੁੱਖ ਲੱਗੀ ਸਾਨੂੰ ਚੋਣ ਲੱਗ ਜਾਂਦੇ। 1000 ਓਏ ਚੋਣ ਕਹਿਤਾ ਉਸਤਾਦ ਜੀ ਨੂੰ। ਓਏ ਜਿਹਦਾ ਸਾਰਾ ਖਾਦਾ। ਕੋਈ ਦੱਸੇ ਨਾ ਉਹਨਾਂ ਨੂੰ ਕਿ ਚੱਲ ਮਿੱਠੇ ਦੇ ਚੱਲ ਯਾਰ, अस्सलाम वालेकुम 600 ਰੁਪਇਆ। सजाजन साहब 600 ਰੁਪਏ ਇੱਕ ਵੱਡਾ ਸਿੰਗਰ ਤੇ ਇਹ ਨਾਲ 0 ਦੀ ਬੋਤਲ। ਜਿੰਨੇ 600 ਰੁਪਇਆ। 600 ਰੁਪਇਆ ਦੇਣਾ ਨਾ ਉਸਤਾਦ ਜੀ, ਉਹ ਤੁਹਾਡੇ ਬਰਾਬਰ ਆ ਜਾਏਗਾ। 600 ਰੁਪਇਆ, 600 ਰੁਪਇਆ ਜਲਦੀ। ਕਾਲੀ ਕੋਟੀ ਵਾਲਾ ਮੁੰਡਾ ਦੇਗਾ। ਮਿੱਠਾ ਦੇਗਾ ਸਾਜੀ। ਉਹ ਕਹਿੰਦਾ ਮੈਨੂੰ ਜੱਟਾਂ ਦਾ ਪੁੱਤਰ ਹੈ, ਜੱਟਾਂ ਦਾ ਪੁੱਤਰ ਦੇਗਾ 600। 600 ਵੀ ਜੱਟਾ 600 ਰੁਪਇਆ, 600 ਰੁਪਇਆ। ए लुट खो छड़ ਸਾਰੀਆਂ ਗੱਲਾਂ ਬਾਅਦ 600 ਰੁਪਇਆ। ए लुट खो छड़ दियो कदी 600 ਰੁਪਇਆ, 600 ਰੁਪਇਆ, यार हां केड़ा काम होया एदा कॉमेडी एदा भला कॉमेडी 600 ਰੁਪਇਆ ਜਾਂ 150 ਪਾ ਲਓ ਚਾਰੇ ਜਾਣੇ। ਚਾਰੇ 150 ਪਾ ਲਓ, ਨਹੀਂ ਦੇ ਕੇ ਜਾਣਾ 600 ਦੇ ਦੇਵੇ। 600 ਕੱਢ ਕੇ ਫੜਾ ਦਿਓ। 600 ਜਾਂ 150 ਚਾਰੇ ਪਾ ਲਓ। ਔਰ ਦੇ ਕਿਹਨੇ ਗੱਲ ਕੀਤੀ ਸੀ? ਭਾਈ 100 ਹੀ ਗੱਲ ਰੱਖੀ 100 ਹੋਰ ਦਿਓ ਨਾ। ਨਹੀਂ ਨਾ 500 600 ਇੱਥੇ ਹੀ ਔਰ ਦੇ ਓਏ ਭਾਈ 8 ਸਾਲ ਤੋਂ ਲੱਗਿਆ ਸੀ ਕਦੀ ਅੱਲਾ ਖਾ ਦੇ ਕੇ ਜਾਵਾਂਗਾ ਭਾਜੀ 110। ਭਾਜੀ ਗੱਲ ਸੁਣੋ, ਬੋਤਲ ਕਿਤੇ ਜ਼ਰੂਰੀ ਸੀ ਭਾਜੀ, ਕਿਤੇ ਬਲੱਡ ਲੋ ਹੁੰਦਿਆ। ਓਏ ਤੂੰ ਪੂਰੇ 버ਗਰ ਦੇ ਦੰਦੀ ਦੇ ਪੈਸੇ ਦੇਣੇ ਆ ਭਾਜੀ। ਬੱਚਾ ਮਾੜਾ ਵਾ, ਇਹਦੇ ਹੱਥੀ ਅੱਤਾ ਚੱਲ ਕੋਈ ਨਹੀਂ, ਦਿਆਲੂ ਹੈਗਾ ਉਸਤਾਦ ਜੀ, ਇਹਦੇ ਹੱਥ 3 ਮਾਰ ਦਿਓ ਖਿੱਚ ਕੇ। ਠਹਿਰ ਜਾ ਬੇਟਾ, ਛੇਤੀ ਕੱਢ ਪੈਸੇ। ਸਾਜੀ ਉਹ ਗੱਡੀ ਦੇ ਪੈਂਚਰ ਹੋ ਗਈ ਤੇ ਪੈਸੇ ਲੱਗ ਗਿਆ। ਤੁਸੀਂ ਲਾ ਲਓ। ਇੱਕ ਮਿੰਟ ਠਹਿਰ ਜਾ। ਔਰ ਲੈ ਬੇਟਾ, ਔਰ ਫੜਾ 200 ਫੜਾ ਦੇ। 200 300 400 410 190 ਹੋਰ ਦੇ।
410 ਤੇ 30 ਆਪਣੇ ਕੋਲੇ ਵੀ ਪਾ ਲਓ, ਅਸੀਂ ਵੀ ਗਏ, ਮੈਂ ਵੀ ਗਿਆ ਸੀ ਉੱਪਰ, ਆਪਣੇ ਕੋਲੇ ਵੀ ਪਾ ਲਓ ਤੁਸੀਂ। ਤੇ ਤੂੰ ਮਾਰ ਦੇਣੀ ਸੀ ਚਾਲ, ਤੂੰ ਲੈ ਲੈਣੇ ਸੀ ਪੈਸੇ। ਦਿਓ ਪੰਜੀ ਉਹਨੂੰ ਦਿਓ। ਲਿਆਓ 100 ਦਿਓ ਕੱਢੋ, ਹੋਰ 100 ਧਾਰਾ ਲੈ ਲਓ ਕਿਸੇ ਕੋ। ਯਾਰ 100 ਰੁਪਇਆ ਨਹੀਂ ਯਾਰ, ਮੇਰੇ ਅੱਬੂ ਨੇ। ਅੱਗੇ ਜਾ, ਅੱਗੇ ਧਾਰਾ ਫੜ ਲਾ ਉਹਦੇ ਕੋਲ, ਕਿਸੇ ਕੋ ਫੜ ਲਾ ਧਾਰਾ ਫੜ ਕਿਸੇ ਕੋ 100 ਨਹੀਂ ਯਾਰ ਸਿਰਾਜ, 100 ਧਾਰਾ ਫੜ ਜਲਦੀ ਜਲਦੀ। ਬਸ ਉਹ ਭਰਾਵਾ ਸਾਡਾ ਤਾਂ ਯਕੀਨ ਜਿਹਾ ਹੀ ਉੱਠ ਗਿਆ। ਯਾਰ ਸਮਾਨ ਨਾ ਦੇਈ ਯਾਰ। 50 ਵਾ ਉਹਦੇ ਕੋਲ। ਮੇਰੀ ਸੁਣ ਲਓ ਗੱਲ ਭਾ, ਅੱਜ ਜਦੋਂ ਛਾਲਾ ਛੂਲ ਵਾਲਾ ਟੀ ਟਾਈਮ ਕਰਨਾ ਹੋਵੇ ਮੈਨੂੰ ਦੱਸਿਆ ਕਰੋ, ਮੈਂ ਘਰ ਹੀ ਕਿੰਨਾ ਵਾ 100 ਪੂਰਾ ਹੋ ਗਿਆ ਤੁਹਾਡਾ, 버ਗਰ ਹੋ ਗਿਆ ਤੁਹਾਡਾ। ਮਿੱਠਾ ਚੱਲ ਜਾਂਦਾ, ਤੁਹਾਨੂੰ ਕ੍ਰਿਸ਼ ਬਣ ਕੇ ਦਿਖਾਉਣਾ ਸੀ ਐ। ਤੁਹਾਨੂੰ ਅਸੀਂ ਛਾਲ ਮਰਵਾਉਣ ਤੋਂ ਬਚਾਇਆ ਕਿ ਬੁੱਢੀ ਹੱਡੀ ਐਸ ਉਮਰੇ ਹਾਂਜੀ। ਕੋ ਸੱਟ ਪੇਟ ਗੁੱਜੀ ਮਿੱਠਾ ਜੀ ਲੱਗ ਜੇ, ਸਾਰੀ ਉਮਰ ਲਈ ਲੱਤ ਤੇ ਪਲਸਤਰ ਹੋ ਜੇ। ਕਿੰਨੀ ਮਾੜੀ ਗੱਲ ਜੇ ਹੈ। ਸਾਡੀ 50,000 ਤਨਖਾਹ ਵਾਲਾ ਮਹੀਨੇ ਦੀ, ਤੇ ਵਿੱਚੋਂ ਨਾ 10-15,000 ਉਸਤਾਦ ਜੀ ਤੱਕ ਭੱਲੇ ਹਾਰ ਜਾਂਦੇ ਆ। ਯਾਰ ਇਸ ਚੈਨਲ ਦਾ ਨਾਮ ਬਦਲ 350 70 10 20 ਉਹ ਨੋਟ ਹੀ ਪਾਟਾ ਆਏਗਾ। ਉਸ ਨੇ ਜੀਤੋ ਪਾਕਿਸਤਾਨ, ਇਹਦਾ ਨਾਮ ਰੱਖ ਲਓ, ਖੋਲੋ ਪਾਕਿਸਤਾਨ। 10 10 official 20 ਹੈ। 30 35 37 38 39 40 41 42 43 44 45 46 ਉਸਤਾਦ ਜਿਹੜਾ 460 ਆ। ਜਿਹੜਾ ਟੀਮ ਵਾਲਾ ਚੈਨਲ ਉਹਦਾ ਨਾਮ ਰੱਖ ਦਿਓ ਫਟੀਕ ਆਫੀਸ਼ੀਅਲ। ਹਾਂਜੀ ਕੋਲੋਂ ਵੀ ਪਾ ਲਓ ਇਹਦਾ ਰੱਖ ਸਾਜੀ। ਲਓ 10 official। 460 ਆ ਯਾਰ। ਜੇ ਹੁਣ ਉਹ ਫਿਰ ਉਹ ਟਾਵਰ ਰਹਿਣ ਦੋ, ਮੇਰੀ ਗੱਲ ਸੁਣੋ, ਸਿੰਗਰ ਨੂੰ ਕਰੋ ਸਾਦਾ। ਤੁਸੀਂ ਪੂਰਾ ਕਾਰਟਨ ਮੰਗਵਾਉਣਾ 버ਗਰਾਂ ਦਾ, ਇੱਕ ਖਾਓ ਕੇ ਸੈੱਟ ਹੋ ਕੇ ਆ ਜਾਓ ਲੜਕੇ ਘਰ। ਜਾਂ ਗੱਡੀ ਵੀ ਪੈਟਰੋਲ ਵੀ ਕੱਢ ਕੇ ਆ ਪੜ ਯਾਰ, ਉਹ ਕਿੱਥੇ ਆ ਭਲਾ? ਨਹੀਂ ਪਤਾ, ਤੈਨੂੰ ਪਤਾ ਹੀ ਨਹੀਂਗਾ। ਜਦੋਂ ਪਤਾ ਡਾਕਟਰ ਹੀ ਸੋਸੇ। ਨਹੀਂ ਪਤਾ। ਦਿਓ ਪੈਸੇ ਵਾਪਸ, ਉਹਨੂੰ ਪਤਾ ਹੀ ਨਹੀਂਗਾ। ਚੱਲ ਉਹਨੂੰ ਪਤਾ ਹੀ ਨਹੀਂ, ਜਾਂ ਤੇ ਪਤਾ ਹੋਵੇ ਫਿਰ ਵੀ। ਤੁਹਾਨੂੰ ਪਤਾ ਸਾਜ ਨੂੰ ਪਤਾ, ਸਾਜੀ ਆਪ ਹੀ ਲਿਓ ਫਿਰ ਜਾ ਕੇ। ਜਦੋਂ 20 ਤਰੀਕ ਆਂਦੀ ਹੈ ਨਾ ਮਿੱਠਾ ਜੀ, ਮੇਰੇ ਮੋਬਾਈਲ ਕਿੱਥੇ ਗਏ? ਇੱਥੇ ਹੀ ਆ, ਅਸੀਂ ਚੋਰ ਇੱਥੇ ਹੀ ਪਏ। ਚਲੋ ਕੀ ਹੋਇਆ? 버ਗਰ ਬਸ ਕੇ ਹੁਣ 버ਗਰ ਮੈਂ ਖਾ ਲੂੰਗਾ, ਹੁਣ ਮੈਂ ਬਾਕੀ 50 ਹੋਰ ਕਿਤੋਂ ਆਉਣਗੇ ਤੇ ਫਿਰ 500 ਰੁਪਏ ਦਾ ਤੇ 버ਗਰ ਆ। ਸਾਡੇ ਸਾਹਮਣੇ ਖਾਓ ਨਾ ਬਹਿ ਕੇ, ਸਾਨੂੰ ਪਤਾ ਮੈਂ ਮੰਗਾਉਣਾ, ਮੈਂ ਮੰਗਾ ਕੇ ਤੁਹਾਡੇ ਸਾਹਮਣੇ ਇੱਕ ਗੱਲ ਪੁੱਛਣੀ ਸੀ, ਇਹ ਗੱਦੇ ਚੁਕਵਾ ਦਈਏ ਕਿ ਚੁੱਕਣ ਦੇ ਵੀ ਬੱਚਾ 버ਗਰ ਲਊਗਾ? ਨਹੀਂ ਚਲੋ ਇਹ ਰੱਖਿਆ ਉੱਥੇ। ਰੈਡੀ ਲੱਗ ਗਈ ਸੋਹਣੀ ਭਾਈ। ਤੁਸੀਂ ਇਹ ਦੇਖੋ ਰਜ਼ਾਬਾਦ ਡਬਲ ਟਿੱਕੀ ਵਾਲਾ 버ਗਰ ਚੱਲਦਾ ਰਜ਼ਾਬਾਦ। ਖਾਣਾ ਕੁਛ ਵੀ ਨਹੀਂ, ਇਹ ਵੀ ਨਹੀਂ ਆਪਣੇ ਤੇ ਲਾਣੇ। ਤੁਸੀਂ ਚੱਲ ਜਾਓ ਘਰ, ਤੁਹਾਡੀ ਲੱਗੀ ਦਿਹਾੜੀ ਲੜਕੇ ਖੈਰ। 460 ਦੀ। ਤੁਸੀਂ ਇੰਨਾ ਕੀ ਕਰਨਾ ਸੀ, 2 ਘੰਟੇ ਦਾ ਹੋਏ ਉੱਠਿਆ ਨੂੰ ਤੁਹਾਨੂੰ। ਮੈਂ ਹਲੇ ਕੰਮ ਕਰਾ ਰਿਹਾ ਇਹਨਾਂ ਕੋਲੋਂ। ਤੁਸੀਂ ਕਾਹਦਾ ਕਰਾ ਰਹੇ, ਅਸੀਂ ਕਰਾ ਰਹੇ। ਇੱਕ ਮਿੰਟ, ਗੱਦੇ ਇਦਾਂ ਕੱਢ ਕੇ ਲਿਆ ਸੀਗਾ ਹੈ ਜੀ? ਮੇਰੀ ਗੱਲ ਸੁਣ, ਗੱਦੇ ਕਾਤੋਂ ਲੈ ਜਿਵੇਂ ਸਭ ਤੋਂ ਵੱਡੀ ਛਾਲਦਾਰ ਕਾਰ ਤੇਰੇ ਕੋਲੇ ਆ। ਗੱਦੇ ਕਾਤੋਂ ਲੈ ਕੇ ਆਇਆ? ਗੱਦੇ ਨਹੀਂ ਗੱਦੇ ਆ ਲੈ ਜਿਵੇਂ ਪਰੌਣਾ ਪਾਉਣਾ। ਗੱਦੇ ਕਿਉਂ ਕੱਢ ਕੇ ਲਿਆ? ਤੇਨਾ ਮਰੀਜ਼ ਆ, ਗੱਦੇ ਕਿਉਂ ਕੱਢ ਕੇ ਲਿਆ? ਅੱਜ ਮੈਂ ਤੇਰੀ ਮਲਕਾ ਸ਼ਰਾਬਤ ਬਾਹਰ ਕੱਢ ਦੇਣੀ। ਮੈਂ ਤੇਰੀ ਨੂਰਾ ਫਾਤ ਦੇ ਛਿੱਤਰ ਮਾਰਨੇ। ਇਹਨੂੰ ਗੱਦੇ ਸੁੱਟ ਕੇ ਮਾਰ ਮਿੱਠੇ। ਯਾਰ ਆਹ ਕੰਮ ਸਹੀ ਆ ਉਸਤਾਦ, ਤੇ ਸਾਰਾ ਤੂੰ ਇਹਦੇ ਨਾਲ ਕਿਉਂ ਨਹੀਂ ਕਰਦਾ? ਬੁਰਸ਼ ਨਾਲ ਕਿਉਂ ਕਰਦਾ ਤੂੰ? ਕੰਨਾਂ ਵੀ ਇਹਦੇ ਨਾਲ ਕਰਿਆ ਕਰ, ਵੱਡਾ ਮਿਲ ਜਾਂਦਾ ਵਾ ਇਹ। ਹਾਂਜੀ ਮਿਲ ਜਾਂਦਾ। ਹੈਗਾ ਤੇਰੇ ਕੋ? ਹਾਂਜੀ ਹੈਗਾ। ਉਹਦੇ ਨਾਲ ਕਿਉਂ ਨਹੀਂ ਕਰਦਾ ਤੂੰ? ਮੇਰੀ ਸ਼ਰਟ ਖੋਲ ਗਈ ਤਾਂ ਦਿਖਾ ਲਾਲ ਹੋ ਗਿਆ ਯਾਰ। ਦਿਖਾ ਕਿਤੋਂ ਬੁੱਧੀ ਏਦਾਂ ਮਾਰ। ਚੱਲ ਭੱਜ। ਤੇਰੇ ਨਾਮ ਵਾਲੀ ਸੱਟ। ਪਾਗਲ ਹੋ ਗਈ ਹੁਣ, ਪਾਗਲ ਹੋ ਗਈ। ਚਲੋ ਯਾਰ, ਚੱਲ ਨੂੰ ਨਹੀਂ ਰੱਖ ਕੇ ਅੰਦਰ ਯਾਰ ਸਹੀ ਤਰ੍ਹਾਂ। ਚਲੋ ਓਕੇ, ਅੱਲਾ ਹਾਫਿਜ਼ ਜੀ ਨਾਜ਼ਰੀਨ। ਓਕੇ, ਅੱਲਾ ਹਾਫਿਜ਼। ਸਾਡੇ ਭਾਈ ਅਸੀਂ ਹਾਰੇ ਹੋਏ। ਚਲੋ ਅਸੀਂ ਹਾਰੇ ਬੰਦੇ ਦਾ ਕੀ ਹੁੰਦਾ ਭਾਈ? ਆ ਦੇਖੋ ਨਾ ਲੜਕੇ ਘਰ ਘਰੋਂ ਬਣ ਥਣ ਕੇ ਆਈਦੇ, ਨਹਾ ਧੋ ਕੇ ਫਰੈਸ਼ ਹੋ ਕੇ ਇਹ ਜਿਹੜਾ ਕਿੰਨੂ ਵੀ ਖਵਾਇਆ, ਡਿਟੌਕਸ ਵਾਟਰ ਵੀ ਪੀਤਾ, ਫੇਰ ਆ ਕੇ ਤੁਸੀਂ ਪੈਸੇ ਹਾਰ ਚੋ ਤੇ ਭਾਈ ਲੜਦੇ ਸੀ ਸਾਡੇ ਤੇ। ਪੈਟਰੋਲ ਪਵਾ ਕੇ ਇੱਥੇ ਆ ਕੇ ਅੱਗੋਂ ਚੰਗੀ ਭਲੀ ਦਿਹਾੜੀ ਅਗਲਿਆਂ ਦੀ ਲੱਗ ਗਈ। ਲੋਕੀ ਘਰਾਂ ਚੋਂ ਕੰਮ ਤੋਂ ਪੈਸੇ ਘਰ ਲੈ ਕੇ ਜਾਂਦੇ, ਅਸੀਂ ਘਰਾਂ ਚੋਂ ਪੈਸੇ ਲੈ ਕੇ ਦੇ ਵੀ ਅਸੀਂ ਮਾਲਕ ਨੂੰ ਹਾਰਨੇ ਆ। ਲਾ ਦੇਖੋ ਜੀ, ਇਹ ਤਾਂ ਇਸ ਸਜਾਜੇ ਨੇ ਆਫੀਸ਼ੀਅਲ ਕੀਤਾ ਤੇ ਜੂਏ ਦਾ ਅੱਡਾ ਭਾਜੀ। ਅਸੀਂ ਲੜਕ ਜਿੱਤ ਜਾਣ ਦੇ ਚ ਲੜਕੇ ਸਾਡੇ ਘਰ ਦੇ ਡੀਕਨ ਦੇ ਹੋਏ, ਪਤਾ ਨਹੀਂ ਅੱਜ ਕਿੰਨੇ ਦੀ ਮੇਰਾ ਪੁੱਤ ਠੁੱਕ ਕੇ ਆਂਦਾ।